ईरान ने वीज़ा डिनाई करता क्यों करता डिनाई? ਕਹਿੰਦੇ ਤੁਸੀਂ ਮੇਰੀ ਕੰਟਰੀ 'ਚ ਸੇਫ ਨਹੀਂ ਹੋ, ਤੁਹਾਡੇ ਨਾਲ ਵੀ ਕੁਝ ਹੋ ਸਕਦਾ ਵਾ, ਉਹ ਤੁਹਾਡੀ ਗੱਡੀ ਵੀ ਗਾਇਬ ਹੋ ਸਕਦੀ ਹੈ। ਤੇ ਇਹ ਖਾਬ ਨੂੰ ਪੂਰਾ ਹੋਣ 'ਚ ਕਿੰਨਾ ਸਮਾਂ ਲੱਗਾ ਤੇ ਕਿੰਨੇ ਕੁ ਪੈਸੇ ਇਕੱਠੇ ਕਰਨੇ ਪਏ? ਆਪਣਾ ਰਸ਼ੀਆ ਸਸਤਾ ਸੀਗਾ ਜਿੰਨਾ ਵੀ ਕ੍ਰੋਸ ਕੀਤਾ ਮੈਂ ਫੂਡ ਦੀ ਗੱਲ ਕਰ ਰਿਹਾ। ਹਾਂ ਸਮਝਦੇ ਗਏ ਹੋਣਗੇ। ਹਾਂ ਤੇ ਇਹ ਇਕੱਲੇ ਹੀ ਤੁਰਨ ਦਾ ਕੀ, ਸੋਲੋ ਹੀ ਟਰੈਵਲ ਕਰਨ ਦਾ ਕੀ, ਨਾਲ ਕੋ ਲੈ ਲੈਂਦੇ ਕਿਸੇ ਨੂੰ? ਕਿ ਮੈਂ ਖਰਾਬ ਬਹੁਤ ਹੋਇਆ ਹੂੰ ਕਿ ਕਿਸੇ ਨੇ ਇੱਥੇ ਨਹੀਂ ਰੁਕਣਾ, ਕਿਸੇ ਨੇ ਉੱਥੇ ਨਹੀਂ ਰੁਕਣਾ, ਕੋਈ ਸਵੇਰੇ ਉੱਠ ਨਹੀਂ ਰਿਹਾ, ਕੋਈ ਪੈਕਿੰਗ ਨਹੀਂ ਕਰ ਰਿਹਾ। ਜਦੋਂ ਤੁਹਾਡਾ ਵੀਜ਼ਾ ਡਿਨਾਈ ਕਰਤਾ ਈਰਾਨ ਨੇ, ਹਾਂ। ਫਿਰ ਕਿੰਨਾ ਲੰਮਾ ਯੂ ਟਰਨ ਮਾਰਨਾ ਪਿਆ? ਟਰਕੀ ਤੋਂ 3200 ਕਿਲੋਮੀਟਰ ਦਾ ਯੂ ਟਰਨ ਮਾਰਿਆ 4-5 ਦਿਨਾਂ 'ਚ। ਮੈਂ ਖਿੱਚੀ ਗੱਡੀ ਥੋੜੀ, ਹਾਲੈਂਡ ਪਹੁੰਚਿਆ। ਹਾਲੈਂਡ ਪਹੁੰਚ ਕੇ ਫਿਰ ਮੈਂ ਰਸ਼ੀਅਨ ਐਮਬੈਸੀ 'ਚ ਪੇਪਰ ਦਿੱਤੇ, ਅਪਲਾਈ ਕੀਤਾ ਤੇ ਉਹਨਾਂ ਨੇ ਪੈਸੇ ਲੈ ਲਏ ਕਿ ਐਕਸਪੈਡਾਈਟ ਵੀਜ਼ਾ ਦੇ ਦੇਣਗੇ ਤੁਹਾਨੂੰ ਛੇਤੀ 2 ਦਿਨਾਂ 'ਚ। ਪੈਸੇ ਵੀ ਲੈ ਲਏ, 255 ਯੂਰੋ ਲਿੱਤੇ ਆ। ਤੇ ਇੱਕ ਦਿਨ ਬਾਅਦ ਫਿਰ ਈਮੇਲ ਆ ਗਈ ਕਿ ਨਹੀਂ ਤੇਰਾ US ਪਾਸਪੋਰਟ ਆ, ਤੈਨੂੰ 12ਵੇਂ ਦਿਨ ਵੀਜ਼ਾ ਦੇਵਾਂਗੇ, ਇਹ ਸਾਡੀ ਪਾਲਿਸੀ ਆ। ਰਾਤ ਨੂੰ 11 ਵਜੇ ਮੋਢੇ ਉੱਤੇ ਟਾਇਰ ਟੱਚ, ਹੈਵੀ ਟਾਇਰ ਸੀਗਾ, ਠੰਡ -2 ਦਾ ਟੈਂਪਰੇਚਰ। ਉਹ ਲਾਤਵੀਆ ਗਿਆ 2 ਕਿਲੋਮੀਟਰ, ਟਾਇਰ ਸੁੱਟ ਕੇ ਵਾਪਸ ਆਇਆ। ਫਿਰ ਉਹਨਾਂ ਨੇ ਸਟੈਂਪ ਲਾ ਕੇ ਅਪਰੂਵਲ ਦਿੱਤੀ ਕਿ ਬਾਰਡਰ ਕ੍ਰਾਸ ਕਰ। ਰਸ਼ੀਆ ਨਹੀਂ ਐਕਸਪਲੋਰ ਨਹੀਂ ਕੀਤਾ? ਕਿਉਂ ਐਕਸਪਲੋਰ ਕਰਾਂ? ਈਰਾਨ ਨੇ ਵੀਜ਼ਾ ਡਿਨਾਈ ਕਰਤਾ ਕਿਉਂ ਕਰਤਾ ਡਿਨਾਈ? ਕਹਿੰਦੇ ਤੁਸੀਂ ਮੇਰੀ ਕੰਟਰੀ 'ਚ ਸੇਫ ਨਹੀਂ ਹੋ, ਤੁਹਾਡੇ ਨਾਲ ਵੀ ਕੁਝ ਹੋ ਸਕਦਾ ਵਾ, ਉਹ ਤੁਹਾਡੀ ਗੱਡੀ ਵੀ ਗਾਇਬ ਹੋ ਸਕਦੀ ਹੈ। ਤਾਂ ਜਿਹੜਾ ਪਿਆਰ ਇੱਥੇ ਮਿਲ ਰਿਹਾ ਨਾ, ਗੱਲ ਹੀ ਛੱਡ ਦਿਓ। ਤੁਹਾਨੂੰ ਜਿਹੜਾ ਆਪਣਾਪਨ ਲੱਗੂਗਾ ਨਾ ਸਭ ਤੋਂ ਜ਼ਿਆਦਾ, ਤੁਹਾਨੂੰ ਉਹ ਪਾਕਿਸਤਾਨ 'ਚ ਮਿਲਣਾ, ਹੋਰ ਤੁਹਾਨੂੰ ਕਿਸੇ ਮੁਲਕ 'ਚ ਨਹੀਂ ਮਿਲਣਾ। ਇਹ ਚੀਜ਼ ਗਾਰੰਟੀ ਦਿੰਦਾ ਇਸ ਚੀਜ਼ ਦੀ। ਤੇ ਉਹਦੀ ਘੜੀ ਦੇਖੇ, ਵਾਓ ਬਿਊਟੀਫੁਲ ਵਾਚ। 1947 ਤੋਂ ਬਾਅਦ ਮੈਂ ਆਪਣੀ ਫੈਮਿਲੀ ਦਾ ਇਕਲੌਤਾ ਕੱਲਾ ਮੈਂਬਰ ਆ ਜੋ ਕਿ ਪਿੰਡ ਹੋ ਕੇ ਆਇਆ, ਆਪਣਾ ਵਿਲੇਜ ਦੇਖਿਆ, ਆਪਣਾ ਘਰ ਵੀ ਲੱਭਿਆ ਤੁਹਾਡੇ ਨਾਸੀ ਭਾਜੀ, ਹੈ ਨਾ। ਤੇ ਸਭ ਤੋਂ ਮੇਨ ਰੀਜ਼ਨ ਮੇਰਾ ਇਹ ਸੀਗਾ, ਹੋਰ ਮਿੱਟੀ ਲੈ ਕੇ ਜਾਣੀ ਸੀ ਘਰ ਦੀ। ਕਿਸ ਤਰ੍ਹਾਂ ਦਾ ਮੂਮੈਂਟ ਸੀ ਜਦੋਂ ਤੁਹਾਨੂੰ ਪਤਾ ਲੱਗਾ ਵੀ ਆਹ ਘਰ ਹੈ ਆਪਣਾ ਪਿੱਛੇ? ਬਹੁਤ ਬਹੁਤ ਇਮੋਸ਼ਨਲ ਮੂਮੈਂਟ ਸੀਗਾ ਉਸ ਟਾਈਮ ਤੇ। ਬਸ ਆਪਣੇ ਦਾਦਾ ਜੀ ਤੇ ਡੈਡ ਨੂੰ ਯਾਦ ਕਰ ਰਿਹਾ ਸੀ ਮੈਂ ਤੇ, ਕਿ ਜੇ ਹੁੰਦੇ ਤੇ ਉਹਨਾਂ ਦਾ ਖੁਸ਼ੀ ਦਾ ਟਿਕਾਣਾ ਨਹੀਂ ਹੋਣਾ ਸੀ ਭਾਜੀ, ਬਹੁਤ ਖੁਸ਼ ਹੋਣਾ ਸੀ ਉਹਨਾਂ ਨੇ। ਅਸਲਾਮ ਵਾਲੇਕੁਮ ਦੋਸਤੋ, ਮੈਂ ਨਾਸਰ ਢਿੱਲੋਂ ਤੇ ਤੁਸੀਂ ਜੁੜ ਗਏ ਹੋ ਸਾਡੇ ਅੱਜ ਦੇ ਪੋਡਕਾਸਟ 'ਤੇ, ਮੇਰੇ ਚੈਨਲ ਨਾਸਰ ਢਿੱਲੋਂ ਪੋਡਕਾਸਟ 'ਤੇ। ਤੇ ਅੱਜ ਐਨਕਾਂ ਲਾ ਕੇ ਆਪਾਂ ਪੋਡਕਾਸਟ ਰਿਕਾਰਡ ਕਰਨ ਆ। ਇਹ ਨਾ ਸਮਝੋ ਵੀ ਮੈਂ ਅੱਖਾਂ ਬਣਵਾਈਆਂ। ਉੱਦਾਂ ਇੱਕ ਸੋਹਣੇ ਜਿਹੇ ਸਾਡੇ ਦੋਸਤ ਨੇ ਤੋਹਫਾ ਦੇ ਦਿੱਤਾ ਤੇ ਮੇਰਾ ਲਾਉਣ ਨੂੰ ਦਿਲ ਨਹੀਂ ਕਰਨ ਡਿਆ। ਸੋ ਇਸ ਤੋਂ ਐਨਕਾਂ ਜਿਹੜੀਆਂ ਸ਼ੇਡਸ ਜਿਹੜੇ ਲਾ ਲਏ ਆ, ਸ਼ੇਡਸ ਇਹਦੀ ਵਜ੍ਹਾ ਵੀ ਤੋਹਫਾ ਮਿਲਿਆ ਤਾਂ ਬੜਾ ਮਹਿੰਗਾ, ਤੇ ਦੂਜੀ ਵਜ੍ਹਾ ਇਹ ਵੀ ਮੇਰਾ ਅੱਜ ਦਾ ਜਿਹੜਾ ਗੈਸਟ ਹੈ ਨਾ, ਉਹ ਆਂਦਾ ਸੀ ਵੀ ਮੈਚਿੰਗ ਹੋਣੀ ਚਾਹੀਦੀ। ਉਹਨਾਂ ਵੀ ਸ਼ੇਡਸ ਲਾਏ ਆ ਤੇ ਮੈਂ ਕਿਹਾ ਮੈਂ ਕਿਉਂ ਨਾ ਲਾਣਾ। ਇਹ ਨਾ ਕਿਉਂ ਵੀ ਆਪਾਂ ਧੁੱਪੇ ਬਹਿ ਕੇ ਪੋਡਕਾਸਟ ਕਰਨੇ, ਕਰਨਾ ਆਪਾਂ ਕਮਰੇ 'ਚ ਡਏ। ਸੋ ਮੇਰੇ ਨਾਲ ਨੇ ਜੀ ਐਨਕਾਂ ਵਾਲੇ ਨਵਤੇਜ ਡਡਵਾਲ ਸਾਹਿਬ। ਵੈਲਕਮ ਜੀ ਅੱਜ ਦੇ ਪ੍ਰੋਗਰਾਮ ਸਾਡੇ 'ਚ ਪੋਡਕਾਸਟ 'ਚ। ਡਡਵਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਸਲਾਮ ਵਾਲੇਕੁਮ। ਕਿਵੇਂ, ਠੀਕ ਹੋ ਤੁਸੀਂ? ਬਹੁਤ ਵਧੀਆ ਜੀ, ਬਹੁਤ ਵਧੀਆ। ਪਹਿਲਾਂ ਤਾਂ ਦੱਸਿਓ ਵੀ ਸ਼ੇਡ ਤੁਸੀਂ ਮੈਨੂੰ ਨਾਲ ਕਿਉਂ ਆਪਣੇ ਬਰਾਬਰ ਤੇ ਪਵਾ ਲਏ, ਕੀ ਗੱਲ ਬਣੀ? ਮੈਂ ਕਿਹਾ ਮੈਚਿੰਗ ਕਰ ਰਿਹਾ, ਪੂਰਾ ਮੈਚਿੰਗ ਹੋਣੀ ਚਾਹੀਦੀ ਹੈ ਨਾ ਜਦੋਂ ਬਲੌਗ ਕਰ। ਹਾਂ ਹਾਂ ਬਿਲਕੁਲ ਜੀ। ਮੈਂ ਜਦੋਂ ਥੱਕ ਗਿਆ ਮੈਂ ਲਾ ਦੇਣੀ ਹੈ ਜਿਵੇਂ। ਅੱਛਾ ਜੀ, ਫਿਰ ਮੈਨੂੰ ਵੀ ਲਾਉਣੀ ਪੈਣੀ ਨਾ, ਮੈਂ ਨਹੀਂ ਲਾਉਣੀ। ਅੱਛਾ, ਇਹ ਮੈਂ ਦੱਸਦਾ, ਤਾਰਫ ਕਰਵਾਵਾਂ। ਇਹਨਾਂ ਦਾ ਚੈਨਲ ਹੈ ਜੀ ਰੋਲਨ ਵਿਦ ਤੇਜ਼, YouTube ਤੇ ਚੈਨਲ ਆ। ਪਹਿਲਾਂ ਤਾਂ YouTube ਤੇ ਵੀਡੀਓਜ਼ ਨਹੀਂ ਸੀ ਬਣਾਉਂਦੇ, ਲੇਕਿਨ ਹੁਣ ਇਹਨਾਂ ਬਣਾਉਣੀਆਂ ਸ਼ੁਰੂ ਕੀਤੀਆਂ। ਇਹਨਾਂ ਨੇ ਟਰੈਵਲ ਜਰਨੀ ਆਪਣੀ ਸਟਾਰਟ ਕੀਤੀ ਹੈ। ਹੁਣ ਤੱਕ 50,000 ਕਿਲੋਮੀਟਰ ਟਰੈਵਲ ਜਿਹੜਾ ਕਰ ਚੁੱਕੇ ਆ। ਕਰ ਕਿੱਥੋਂ ਚੁੱਕੇ? ਇਹਨਾਂ ਨੇ ਕੈਲੀਫੋਰਨੀਆ ਤੋਂ ਸ਼ੁਰੂ ਕੀਤਾ। ਕੈਲੀਫੋਰਨੀਆ ਤੋਂ ਗਏ ਬਾਈ ਸ਼ਿਪ UK, ਇੰਗਲੈਂਡ। ਉਸ ਤੋਂ ਅੱਗੇ ਸਾਰਾ ਬਾਈ ਰੋਡ ਕੀਤਾ। ਕਿੱਥੇ ਕਿੱਥੇ ਗਏ, ਕਿਵੇਂ ਕਿਵੇਂ ਟਰੈਵਲ ਕੀਤਾ, ਕੀ ਕੁਝ ਹੋਇਆ, ਇਹ ਸਾਰੀਆਂ ਗੱਲਾਂ ਬਾਤਾਂ ਇਹਨਾਂ ਨਾਲ ਆਪਾਂ ਡਿਸਕਸ ਕਰਾਂਗੇ ਇਸ ਟਰੈਵਲ ਜਰਨੀ 'ਚ। ਹੁਣ ਸਾਡੇ ਕੋਲ ਪਾਕਿਸਤਾਨ ਪਹੁੰਚੇ ਨੇ, ਇਸ ਵੇਲੇ ਲਾਹੌਰ ਘੁੰਮਣ ਰਹੇ ਨੇ, ਅਤੇ ਹਲੇ ਆਪਾਂ ਵਾਹਵਾ ਕੁਛ ਐਕਸਪਲੋਰ ਕੀਤਾ ਅਤੇ ਵਾਹਵਾ ਕੁਛ ਹਲੇ ਕਰਨਾ ਐਕਸਪਲੋਰ। ਸੋ ਕਿਸ ਤਰ੍ਹਾਂ ਦੀ ਜਰਨੀ ਰਹੀ, ਸਾਰੀਆਂ ਗੱਲਾਂ ਬਾਤਾਂ ਕਰਦੇ ਹਾਂ। ਤੇਜ ਭਾਜੀ ਪਹਿਲਾਂ ਤਾਂ ਦੱਸਿਓ ਵੀ ਇਹ ਆਂਦੇ ਨਾ, ਪੰਜਾਬੀ 'ਚ ਆਂਦੇ ਹੁੰਦੇ ਆ, ਇਹ ਕੀ ਠਾ ਉੱਠਿਆ ਤੁਹਾਨੂੰ ਬਈ? ਇਹ ਠਾ ਜਿਹੜਾ ਉੱਠਿਆ ਨਾ, ਇਹ ਬਰਸਾਂ ਜਿਹੜਾ ਸਾਲਾਂ ਦਾ ਠਾ, ਬਚਪਨ ਦਾ। ਅਸਲ 'ਚ ਦਾਦਾ ਜੀ ਹੁਣਾਂ ਨਾਲ TV ਦੇਖੀ ਦੀ ਸੀਗੀ। ਗੋਰੇ ਜਿਹੜੇ ਆ ਨਾ, ਰੇਂਜ ਰੋਵਰ ਲੈ ਕੇ ਉਹਨਾਂ ਨਾਲ ਐਕਸਪਲੋਰ ਕਰਦੇ ਹੁੰਦੇ ਸੀ ਦੁਨੀਆ, ਅਫਰੀਕਨ ਸਫਾਰੀ ਕਰਦੇ ਪਏ ਆ। ਤਦੋਂ ਦੇਖਿਆ ਦਾਦਾ ਜੀ ਨੇ ਬਹਿ ਕੇ। ਮੈਂ ਕਿਹਾ ਉਸ ਟਾਈਮ 'ਤੇ ਇੰਨੇ ਪੈਸੇ ਹੁੰਦੇ ਨਹੀਂ ਸੀਗੇ, ਲੇਕਿਨ ਇੱਕ ਜਗ੍ਹਾ ਨਾ ਦਿਮਾਗ 'ਚ ਬਹਿ ਗਈ ਗੱਲ ਕਿ ਯਾਰ ਇੱਕ ਵਾਰ ਕਰਕੇ ਦੇਖੀਏ ਇਹੋ ਜਿਹੀ ਚੀਜ਼, ਹੈ ਨਾ। ਇਹ ਜਿਹੜੇ ਘੁੰਮਦੇ ਫਿਰਦੇ ਆ, ਅਸੀਂ ਤਾਂ ਇੰਡੀਅਨਸ ਤਾਂ ਕੋਈ ਕਰਦਾ ਨਹੀਂ ਉਸ ਵਕਤ। ਅੱਜ ਤੋਂ ਮੈਂ 20 ਸਾਲ ਪਹਿਲਾਂ ਦੀ ਗੱਲ ਕਰ ਰਿਹਾ, 20-25 ਸਾਲ।
ਤੇ ਫਿਰ ਉਹ ਬਹਿ ਗਈ ਦਿਮਾਗ 'ਚ। ਤੇ ਫਿਰ ਉਹਦੇ ਬਾਅਦ ਰੱਬ ਦਾ ਸ਼ੁਕਰ ਹੋਇਆ, ਕਮਾਈ ਸ਼ੁਰੂ ਹੋਈ, ਜੌਬ ਉਹਦੇ ਬਾਅਦ ਬਿਜ਼ਨਸ ਸ਼ੁਰੂ ਮਤਲਬ ਇਹ ਹੋਇਆ। ਖਾਬ ਸੀ ਬਿਲਕੁਲ ਜੀ। ਜਿਹੜੀ ਰੋਡ ਟਰੈਵਲ ਦਾ ਟ੍ਰਿਪ ਜਿਹੜਾ। ਬਿਲਕੁਲ ਜੀ, ਬਚਪਨ ਦਾ। ਅੱਛਾ। ਹਾਂਜੀ ਹਾਂਜੀ। ਤੇ ਇਹ ਖਾਬ ਨੂੰ ਪੂਰਾ ਹੋਣ 'ਚ ਕਿੰਨਾ ਸਮਾਂ ਲੱਗਾ ਤੇ ਕਿੰਨੇ ਕੁ ਪੈਸੇ ਇਕੱਠੇ ਕਰਨੇ ਪਏ ਮੈਨੂੰ? ਨਾ ਕਿਉਂਕਿ ਮੈਂ ਜਦੋਂ ਮੈਂ ਸਟਾਰਟ ਕੀਤਾ ਸੀ ਨਾ ਟਰੈਵਲ ਯੂਏਈ ਤੋਂ ਰਸ਼ੀਆ ਤੱਕ, ਪਹਿਲਾ ਮੇਰਾ ਰੋਡ ਟ੍ਰਿਪ ਸੀ ਅੱਛਾ। ਤੇ ਇੰਨਾ ਆਈਡੀਆ ਵੀ ਨਹੀਂ ਸੀ ਵੀ ਕਿਸ ਤਰ੍ਹਾਂ ਹੋਣਾ। ਹਾਂਜੀ। ਤੇ ਮੈਨੂੰ ਅਕਸਰ ਦੋਸਤ ਪੁੱਛਦੇ ਵੀ ਕਿੰਨੇ ਪੈਸੇ ਲੱਗੇ। ਮੈਂ ਇਹਨਾਂ ਨੂੰ ਜਵਾਬ, ਮੇਰਾ ਕੁਐਸਚਨ ਹੁੰਦਾ ਵੀ ਜੇ ਤੁਸੀਂ ਇਹ ਪੈਸੇ ਸੋਚ ਕੇ ਜਾਣੇ ਵੀ ਕਿੰਨੇ ਲੱਗਣੇ ਆ, ਫਿਰ ਤੁਹਾਡਾ ਟਰੈਵਲ ਨਹੀਂ ਹੋ ਸਕਦਾ। ਬਿਲਕੁਲ ਸਹੀ ਗੱਲ ਜੀ। ਕਿਉਂਕਿ ਬਹੁਤ ਜ਼ਿਆਦਾ ਲੱਗਦੇ ਆ। ਸੋ ਇਹ ਤੁਸੀਂ ਥੋੜਾ ਜਿਹਾ ਦੱਸਿਓ ਵੀ ਕਿੰਨੀ ਕੁ ਸੇਵਿੰਗ ਕਰਨੀ ਪਈ ਫਿਰ? ਇਹ ਸੇਵਿੰਗਸ ਮੇਰੀ ਕਮ ਸੇ ਕਮ 12 ਸਾਲਾਂ ਦੀ ਸੇਵਿੰਗਸ ਆ ਪਰ ਮੰਥ ਦੀ। ਤੇ ਹਰ ਚੈੱਕ ਤੋਂ ਕੱਟ ਕੇ ਪੈਸੇ ਸਾਈਡ ਰੱਖਣੇ ਆ ਕਿ ਜਦੋਂ ਮੈਨੂੰ ਲੱਗਦਾ ਕਿ ਇਹ ਹੁਣ ਪੂਰੇ ਹੋ ਗਏ ਆ, ਹੁਣ ਮਤਲਬ ਆਰਾਮ ਨਾਲ ਵਧੀਆ ਟਰੈਵਲਿੰਗ। ਇਹ ਨਹੀਂ ਕਿ ਚਲੋ ਗੱਡੀ ਚੱਕੀ ਤੇ ਖਿੱਚ ਕੇ ਇੰਡੀਆ ਪਹੁੰਚ ਜਾਈਏ ਲੋਕਾਂ ਨੂੰ ਦਿਖਾਉਣ ਨੂੰ, ਨਹੀਂ। ਟਰੈਵਲ ਕਰਨਾ ਵਾ ਕਿ ਆਰਾਮ ਨਾਲ, ਸਬਰ ਨਾਲ, ਹਰ ਇੱਕ ਸਿਟੀ 'ਚ ਰੁਕਣਾ ਵਾ, ਐਕਸਪਲੋਰ ਕਰਨਾ, ਲੋਕਾਂ ਨਾਲ ਮਿਲਣਾ, ਖਾਣਾ ਪੀਣਾ, ਬੋਲੀ, ਰੋਡ ਕਿਹੋ ਜਿਹੇ, ਆਰਾਮ ਨਾਲ ਐਕਸਪਲੋਰ ਕਰਦੇ ਕਰਦੇ ਇਸ ਕਰਕੇ ਮੈਨੂੰ 5 ਮਹੀਨੇ ਲੱਗੇ। ਲੋਕਾਂ ਨੇ 2 ਮਹੀਨੇ 'ਚ ਵੀ ਕੀਤਾ ਹੋਇਆ ਟਰੈਵਲ, 6 ਵੀਕਾਂ 'ਚ ਵੀ ਕਰਦੇ ਆ ਜਿਹੜੇ ਪਿਛਲੇ ਕੁਝ ਟਰੈਵਲਰਸ ਨੇ ਇਹ ਕੀਤੇ ਆ। ਤੇ ਲੇਕਿਨ ਮੈਨੂੰ 5 ਮਹੀਨੇ ਲੱਗੇ ਆ। ਅਗਸਤ ਫਸਟ ਵੀਕ ਦਾ ਤੁਰਿਆ ਸੀਗਾ ਅਮਰੀਕਾ ਤੋਂ, ਉਹਦੇ ਬਾਅਦ ਹੁਣ ਫਰਵਰੀ ਚੱਲਦੀ ਪਈ ਹੈ। ਹਾਂਜੀ। ਅੱਛਾ, ਕਿੱਥੋਂ, ਮੈਂ ਜਿਵੇਂ ਦੱਸਿਆ ਕੈਲੀਫੋਰਨੀਆ ਤੋਂ ਕਿੱਥੇ ਤੱਕ ਆਏ, ਕਿਸ ਤਰ੍ਹਾਂ ਆਏ? ਕੈਲੀਫੋਰਨੀਆ ਤੋਂ ਜਦੋਂ ਤੁਰਿਆ ਵੈਸਟ ਕੋਸਟ ਤੋਂ ਪੂਰਾ ਅਮਰੀਕਾ ਕ੍ਰਾਸ ਕੀਤਾ, ਸ਼ਿਕਾਗੋ ਤੋਂ, ਉਹਦੇ ਬਾਅਦ ਕੈਨੇਡਾ ਐਂਟਰ ਕੀਤਾ, ਟੋਰਾਂਟੋ ਕੁਝ ਦਿਨ ਰੁਕਿਆ, ਟੋਰਾਂਟੋ ਤੋਂ ਫਿਰ ਮੌਂਟਰੀਅਲ ਹੁੰਦੇ ਹੋਏ ਹੈਲੀਫੈਕਸ ਜਗ੍ਹਾ ਉੱਥੇ ਜਿੱਥੇ ਪੋਰਟ ਆ, ਹੈਲੀਫੈਕਸ ਤੋਂ ਸ਼ਿਪ ਹੁੰਦੀ ਆ ਗੱਡੀ ਇੰਗਲੈਂਡ। ਮਤਲਬ ਹਰ 3-4 ਦਿਨਾਂ ਬਾਅਦ ਸ਼ਿਪ ਚੱਲਦੀ ਆ ਤੇ ਉੱਥੋਂ ਸ਼ਿਪ 'ਚ ਗੱਡੀ ਰੋਲ ਔਨ ਰੋਲ ਆਫ 'ਚ ਪਾਈ, ਕੰਟੇਨਰ ਨਹੀਂ, ਔਰ 6 ਕਿ 7 ਦਿਨ 'ਚ ਉਹ ਇੰਗਲੈਂਡ ਪਹੁੰਚ ਗਈ। ਠੀਕ। ਔਰ ਇੰਗਲੈਂਡ ਪਹੁੰਚ ਗਈ ਤੇ ਮੈਸੇਜ ਆ ਗਿਆ। ਅੱਛਾ, ਇਹਦਾ ਰੋਲ ਆਫ ਦਾ ਤੇ ਸ਼ਿਪ ਦਾ ਕੀ ਫਰਕ ਹੈ? ਰੋਲ ਔਨ ਰੋਲ ਆਫ ਸਸਤੀ ਪੈਂਦੀ ਹੈ ਤੇ ਛੇਤੀ ਨਿਕਲ ਜਾਂਦੀ ਹੈ ਗੱਡੀ। ਤੇ ਉਹਨਾਂ ਨੇ, ਕਿਉਂਕਿ ਕੋਈ ਸ਼ਿਪਾਂ ਹੁੰਦੀਆਂ ਕਿ ਗੱਡੀ ਬਸ ਪਾਰ ਕਰ ਦਿੰਦੇ ਚੜ੍ਹ ਕੇ, ਤੇ ਜੇ ਕੰਟੇਨਰ ਕਰਾਉਂਗੇ ਤਾਂ ਪ੍ਰੋਸੈਸ ਲੰਬਾ ਵਾ ਤੇ ਮਹਿੰਗਾ ਵੀ ਪ੍ਰੋਸੈਸ ਆ, ਕਾਫੀ ਡਿਫਰੈਂਸ ਆ ਪੈਸਿਆਂ ਦਾ। ਇਹ ਤੁਸੀਂ ਮੈਨੂੰ ਦੱਸਿਆ ਕਿਉਂਕਿ ਮੈਂ ਜਾਰਜੀਆ ਤੋਂ ਸ਼ਿਪ ਕਰਾਈ ਸੀ, 3 ਮਹੀਨੇ 'ਚ ਪਹੁੰਚੀ ਹੈ ਤੇ ਪੈਸੇ ਵਾਵਾ ਲੱਗੇ। ਹਾਂ ਜੀ, ਇਹੀ ਫਰਕ ਆ। ਹਾਂ। ਤੇ ਜਿਹੜੀ ਮੈਂ ਰੋਲ ਔਨ ਰੋਲ ਆਫ ਕਰਾਈ, $2400 ਲੱਗੇ ਆ, ਪਲੱਸ ਜੇ ਤੁਸੀਂ ਇੰਸ਼ੋਰੈਂਸ ਲੈਣੀ ਹੈ ਤੁਹਾਡੇ ਉੱਤੇ ਆ, 500-600 ਇੰਸ਼ੋਰੈਂਸ ਦੇ ਲੱਗੂ ਐਕਸਟਰਾ। ਦੇ ਜੇ ਤੁਸੀਂ ਕੰਟੇਨਰ ਲੈਂਦੇ ਹੋ ਉੱਥੋਂ 2400 ਤੋਂ $4000 ਲੱਗ ਜਾਣਾ। ਇੰਨਾ ਫਰਕ। ਅੱਛਾ, ਪਹਿਲੋਂ ਆਪਾਂ ਸਟਾਰਟ ਕਰ ਦਈਏ ਗੱਲਾਂ, ਤੇ ਅੱਗੇ ਵੀ ਸਟਾਰਟ ਕਰਦਾ ਵੀ ਕਿਵੇਂ ਹੈਲੀਫੈਕਸ ਪਹੁੰਚ ਗਏ। ਅੱਗੇ ਆਪਾਂ ਵਲੌਗ 'ਚ ਵੀ ਕੀਤੀ ਸੀ ਗੱਲ, ਲੇਕਿਨ ਆਪਾਂ ਪੋਡਕਾਸਟ ਵੀ ਕਰਦੇ ਵੀ ਜਿਹੜੇ ਹੋਰ ਟਰੈਵਲਰ ਨੇ, ਟਰੈਵਲ ਕਰਨਾ ਚਾਹੁੰਦੇ ਹੋਣ ਕਿਸੇ ਵੀ ਮੁਲਕ ਤੋਂ, ਵੀ ਇਹਦਾ ਕਾਰਨੇਟ ਦੀ ਪਸਾਜੇ ਕਿਸ ਤਰ੍ਹਾਂ ਬਣਦਾ, ਜਿਹੜਾ ਗੱਡੀ ਦਾ ਪਾਸਪੋਰਟ ਜਿਹਨੂੰ ਆਉਂਦੇ, ਤੇ ਕਿੱਥੋਂ ਸਸਤਾ ਬਣਦਾ? ਜਿਹੜਾ ਕਾਰਨੇਟ ਆ ਨਾ, ਉਹ ਤੁਹਾਡੀ ਕਾਰ ਦੀ ਜਿਹੜੀ ਐਕਚੁਅਲ ਵੈਲਿਊ ਆ ਜਦੋਂ ਤੁਸੀਂ ਅਪਲਾਈ ਕਰਦੇ ਹੋ ਕਾਰਨੇਟ, ਕਾਰ ਦਾ ਪਾਸਪੋਰਟ, ਕਿਹੜੀ ਈਅਰ ਦੀ ਕਾਰ ਆ, ਕਿੰਨੇ ਕਿਲੋਮੀਟਰ ਚੱਲ ਚੁੱਕੀ ਆ, ਤੇ ਉਹਦੀ ਵੈਲਿਊ ਕੀ ਆ ਉਸ ਟਾਈਮ। ਤੁਸੀਂ 5 ਸਾਲ ਪਹਿਲਾਂ ₹1,00,000 ਦੀ ਲਿੱਤੀ ਹੋਊਗੀ, ਜੇ ਹੁਣੇ ਵੈਲਿਊ ਉਹਦੀ 20,000 ਆ, ਤੇ 20,000 ਦੇ ਉੱਤੇ ਤੁਹਾਡਾ ਉਹਨਾਂ ਨੇ ਸਿਕਿਉਰਿਟੀ ਡਿਪੋਜ਼ਿਟ ਲੈਣਾ ਵਾ ਕਾਰ ਦਾ। ਔਰ ਉਹ ਜਿਹੜਾ ਸਿਕਿਉਰਿਟੀ ਡਿਪੋਜ਼ਿਟ ਆ, ਉਹ ਜਦੋਂ ਤੁਸੀਂ ਕਾਰਨੇਟ ਵਾਪਸ ਕਰੋਗੇ ਕੰਪਨੀ ਨੂੰ, ਉਹ ਤੁਹਾਨੂੰ ਉਹ ਵਾਪਸ ਕਰਦੀ ਆ। 2-3 ਮਹੀਨੇ ਲੱਗ ਜਾਂਦੇ ਆ ਉਸ ਪ੍ਰੋਸੈਸ 'ਚ, ਲੇਕਿਨ ਜਿਹੜਾ ਤੁਸੀਂ ਜਿੰਨਾ ਵੀ ਪੈਸੇ ਦਿੰਦੇ ਹੋ ਉਹ ਤੁਹਾਡਾ ਸੇਫ ਆ। ਤੇ ਬਾਕੀ ਕਾਗਜ਼ੀ ਕਾਰਵਾਈ ਦੀ ਉਹ $200-300 ਲੈਂਦੇ ਐਕਸਟਰਾ, ਜਿਹੜਾ ਕਾਰਨੇਟ ਉਹਨਾਂ ਨੇ ਭੇਜਣਾ ਬਣਾ ਕੇ ਸਾਰਾ ਪੇਪਰ ਵਰਕ। ਤੇ ਉਹਦੇ ਬਾਅਦ ਜਿਹੜਾ ਕਾਰਨੇਟ ਆ, ਉਹ ਜਿੱਦਾਂ ਗੱਡੀ ਦੇ ਉੱਤੇ ਮੈਂ ਗੱਡੀ ਲਿੱਤੀ ਆ, ਉਹ ਮਹਿੰਗੀ ਗੱਡੀ ਸੀਗੀ ਤੇ ਉਹ ਕਾਰਨੇਟ ਕਾਫੀ ਮਹਿੰਗਾ ਪਿਆ। ਜੇ ਕੋਈ ਹੋਰ ਸਸਤੀ ਗੱਡੀ ਹੁੰਦੀ, ਟੋਇਟਾ ਹੁੰਦੀ ਜਾਂ ਹੋਂਡਾ ਹੁੰਦੀ, ਤੇ ਤੁਹਾਨੂੰ ਕਾਰਨੇਟ ਬਹੁਤ ਸਸਤਾ ਪੈਣਾ ਸੀਗਾ। ਡਿਪੈਂਡ ਕਰਦਾ ਗੱਡੀ ਦੀ ਕੀਮਤ ਕਿੰਨੀ ਹੈ। ਹਾਂਜੀ, ਉਸ ਵਕਤ। ਠੀਕ ਹੈ। ਤੇ ਕੀ ਚਾਹੀਦਾ ਕਾਰਨੇਟ ਵਾਸਤੇ? ਸਭ ਤੋਂ ਪਹਿਲੀ ਗੱਲ, ਗੱਡੀ ਤੁਹਾਡੀ ਹੋਣੀ ਚਾਹੀਦੀ ਆ, ਬੈਂਕ ਦੀ ਲੋਨ ਨਹੀਂ ਹੋਣੀ ਚਾਹੀਦੀ ਉਹ ਗੱਡੀ, ਫਿਰ ਹੀ ਤੁਸੀਂ ਅਪਲਾਈ ਕਰ ਸਕਦੇ ਹੋ। ਜੇ ਤੁਸੀਂ ਅਪਲਾਈ ਕਰਦੇ ਵੀ ਹੋ, ਉਹਨਾਂ ਨੇ ਦੇਖ ਲਿਆ, ਉਹਨਾਂ ਨੇ ਸਰਚ ਕਰਨੀ ਆਪਣੇ ਵੱਲੋਂ ਪੂਰੀ, ਜੇ ਉਹਨਾਂ ਨੇ ਤੁਹਾਨੂੰ ਰਿਪਲਾਈ ਨਹੀਂ ਕਰਨਾ ਜੇ ਉਹ ਤੁਸੀਂ ਪੇਡ ਆਫ ਨਹੀਂ ਕੀਤੀ ਹੋਈ ਗੱਡੀ। ਅੱਛਾ, ਤੇ ਹੋਰ ਇਸ ਤੋਂ ਹਟ ਕੇ ਤੁਹਾਡੇ ਨਾਂ ਹੋਣੀ ਚਾਹੀਦੀ ਗੱਡੀ? ਨਾ ਹੋਣੀ ਚਾਹੀਦੀ ਆ। ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ? ਨਾ ਹੋਣੀ ਚਾਹੀਦੀ। ਉਹਨਾਂ ਨੇ ਤੁਹਾਡੇ ਤੋਂ ਰਜਿਸਟ੍ਰੇਸ਼ਨ ਸਭ ਤੋਂ ਪਹਿਲਾਂ ਮੰਗਣੀ ਹੈ ਗੱਡੀ ਦੀ, ਤਾਂ ਉਹਨਾਂ ਨੇ ਰਜਿਸਟ੍ਰੇਸ਼ਨ ਚੈੱਕ ਕਰਨੀ, ਸਾਰਾ ਕੁਝ ਅਪਰੂਵ ਹੋ ਗਿਆ ਤੇ ਫਿਰ ਉਹਨਾਂ ਨੇ ਬਾਕੀ ਕਾਗਜ਼ ਮੰਗਣੇ ਆ ਗੱਡੀ ਦੇ, ਕਿ ਇਹਦੀ ਜਿਹੜੀ ਪਿੰਕ ਸਲਿੱਪ ਹੁੰਦੀ ਆ ਉਹ ਭੇਜੋ, ਤੇ ਆਪਣਾ ਲਾਇਸੈਂਸ ਭੇਜੋ, ਤੇ ਪਾਸਪੋਰਟ ਵੀ ਭੇਜਣਾ ਪੈਂਦਾ ਆਪਣਾ ਤੁਹਾਡਾ। ਕਿ ਹੋਰ ਉਹਦੇ ਬਾਅਦ ਸਭ ਤੋਂ ਇੰਪੋਰਟੈਂਟ ਚੀਜ਼, ਤੁਹਾਡਾ ਸਫ਼ਰ ਕਿਹੜੀ ਕੰਟਰੀਆਂ ਤੋਂ ਹੋਣਾ ਵਾ। ਜੇ ਉਹਨਾਂ ਨੂੰ ਲੱਗਦਾ ਕਿ ਕੋਈ ਕੰਟਰੀ ਹੁੰਦੀ ਹੈ ਜਿੱਦਾਂ ਕਿ ਉਹ ਅਪਰੂਵਲ ਨਹੀਂ ਦਿੰਦੀ ਕਾਰਨੇਟ ਦੀ, ਜਿੱਦਾਂ ਮੇਰੇ ਨਾਲ ਹੋਇਆ, ਮੈਂ ਅਮਰੀਕਾ ਤੋਂ
ਅਪਰੂਵ ਕਰਾਉਣ ਦੀ ਕੋਸ਼ਿਸ਼ ਕੀਤੀ ਕਾਰਨੇਟ, ਲੇਕਿਨ ਅਮਰੀਕਾ ਤੇ ਈਰਾਨ ਦੀ ਬਿਲਕੁਲ ਬਣਦੀ ਨਹੀਂ, ਤੇ ਦੋਵੇਂ ਕੰਟਰੀਆਂ ਦੀ ਐਮਬੈਸੀਜ਼ ਨਹੀਂ ਹੈ ਇੱਕ ਦੂਸਰੀ ਕੰਟਰੀ ਨਾਲ। ਤੇ ਅਮਰੀਕਾ ਦਾ ਕਾਰਨੇਟ ਕਮ ਸੇ ਕਮ $55,000 ਦਾ ਪੈ ਰਿਹਾ ਸੀ, ਕਾਫੀ ਮਹਿੰਗਾ ਸੀਗਾ। ਤੇ ਸ਼ੁਕਰ ਆ ਉਹਨਾਂ ਨੇ ਨਹੀਂ ਦਿੱਤਾ ਮੈਨੂੰ, ਕਹਿੰਦੇ ਕਿਉਂਕਿ ਤੂੰ ਈਰਾਨ ਨੂੰ ਕ੍ਰਾਸ ਕਰਨਾ ਵਾ, ਅਸੀਂ ਤੈਨੂੰ ਕਾਰਨੇਟ ਨਹੀਂ ਦੇ ਸਕਦੇ ਬਿਕਾਜ਼ ਤੂੰ ਅਮਰੀਕਨ ਗੱਡੀ ਲੈ ਕੇ ਜਾਣੀ ਆ। ਤਾਂ ਫਿਰ ਮੈਂ ਉੱਥੋਂ ਫਿਰ ਉਹਦੇ ਬਾਅਦ ਸਰਚ ਕਰਨੀ ਸ਼ੁਰੂ ਕੀਤੀ ਕਾਰਨੇਟ ਦੀ, ਕਿਉਂਕਿ ਕਾਰਨੇਟ ਤੁਸੀਂ ਕਿਸੇ ਵੀ ਕੰਟਰੀ ਤੋਂ ਅਪਲਾਈ ਕਰ ਸਕਦੇ ਹੋ। ਇਹ ਨਹੀਂ ਕਿ ਜਿਹੜੀ ਆਨਲਾਈਨ ਕਰ ਸਕਦੇ ਹੋ। ਹਾਂਜੀ ਆਨਲਾਈਨ, ਬਿਲਕੁਲ ਆਨਲਾਈਨ ਪ੍ਰੋਸੈਸ ਆ, ਆਰਾਮ ਨਾਲ ਬਸ ਉੱਥੋਂ ਈਮੇਲ ਕਰੋ। ਮਤਲਬ ਗੱਡੀ ਕਿਤੇ ਵੀ ਮੁਲਕ ਦੀ ਆ, ਰਜਿਸਟ੍ਰੇਸ਼ਨ ਕਿਤੇ ਦੀ ਵੀ ਆ, ਤੇ ਕਾਰਨੇਟ ਤੁਸੀਂ ਕਿਤੋਂ ਵੀ ਲੈ ਸਕਦੇ ਕਿਤੋਂ ਵੀ ਲੈ ਸਕਦੇ ਹੋ। ਹਾਂਜੀ, ਔਰ ਤੁਹਾਨੂੰ ਕੋਈ ਫੋਨ ਕਾਲ ਕਰਨ ਦੀ ਵੀ ਲੋੜ ਨਹੀਂ, ਸਾਰੀ ਈਮੇਲਾਂ 'ਚ ਟ੍ਰਾਂਜੈਕਸ਼ਨ ਹੋ ਜਾਂਦੀ ਆ। ਜਦੋਂ ਅਪਰੂਵਲ ਆ ਗਿਆ ਉਹਨਾਂ ਨੇ ਆਪਣਾ ਵਾਇਰ ਟ੍ਰਾਂਸਫਰ ਲਈ ਅਕਾਊਂਟ ਭੇਜ ਦੇਣਾ ਤੁਹਾਨੂੰ, ਤੁਹਾਡੀ ਇਹ ਵੈਲਿਊ ਆ ਗੱਡੀ ਦੀ, ਤੇ ਤੁਸੀਂ ਆਪਣੇ ਵਾਇਰ ਟ੍ਰਾਂਸਫਰ ਕਰੋ ਤੇ 5 ਤੋਂ 6 ਵੀਕਾਂ 'ਚ ਤੁਹਾਨੂੰ ਕਾਰਨੇਟ ਮਿਲ ਜਾਣਾ ਵਾ। ਕਾਰਨੇਟ ਤੁਹਾਡਾ 1 ਸਾਲ ਦਾ ਵੈਲਿਊ ਹੁੰਦੀ ਆ ਕਾਰਨੇਟ ਦੀ ਵੈਲਿਡਿਟੀ। ਜੇ ਤੁਸੀਂ ਐਕਸਟੈਂਡ ਕਰਾਉਣਾ ਵਾ ਤਾਂ ਉਹੀ $200-300 ਐਕਸਟਰਾ ਲੱਗਦੇ ਆ, 1 ਸਾਲ ਦਾ ਐਕਸਟੈਂਸ਼ਨ ਹੋਰ ਮਿਲਦੀ ਆ। ਕਾਰਨੇਟ ਦੇ ਐਕਸਪਾਇਰੇਸ਼ਨ ਤੋਂ 6 ਵੀਕਾਂ ਪਹਿਲਾਂ ਅਪਲਾਈ ਕਰੂੰਗਾ ਤੇ 2 ਸਾਲ ਦਾ ਤੁਹਾਡੇ ਕੋਲ ਕਾਰਨੇਟ ਹੋ ਸਕਦਾ, ਉਹ ਤੋਂ ਉੱਤੇ ਨਹੀਂ। ਫਿਰ ਕਾਰਨੇਟ ਤੁਹਾਨੂੰ ਵਾਪਸ ਕਰਨਾ ਪੈਂਦਾ 2 ਸਾਲਾਂ ਬਾਅਦ, ਸਰੈਂਡਰ ਕਰਨਾ ਪੈਂਦਾ। ਹਾਂਜੀ, ਔਰ ਮਹਿੰਗਾ ਤੇ ਸਸਤਾ ਕਾਰਨੇਟ ਜੇ ਤੁਸੀਂ ਪੁੱਛੋਗੇ, ਸਭ ਤੋਂ ਮਹਿੰਗਾ ਕਾਰਨੇਟ ਤਾਂ ਅਮਰੀਕਾ ਵਾ, ਇੰਗਲੈਂਡ, ਜਰਮਨੀ 'ਚ ਮਹਿੰਗਾ ਮਿਲਦਾ। ਜਿਹੜਾ ਸਭ ਤੋਂ ਸਸਤਾ ਕਾਰਨੇਟ ਆ ਦੁਨੀਆ 'ਚ, ਮੈਂ ਕਹਿੰਦਾ, ਮੈਂ ਸੁਣਿਆ ਵਾ ਇੱਕ ਮੁਲਕ ਹੈਗਾ ਮਤਲਬ UAE, ਉੱਥੇ ਸਸਤਾ ਮਿਲਦਾ, ਮੈਨੂੰ ਹਾਲ 'ਚ ਪਤਾ ਲੱਗਿਆ, ਲੇਕਿਨ ਮੈਂ ਅਪਲਾਈ ਉੱਥੇ UAE 'ਚ ਕੀਤਾ ਨਹੀਂ ਸੀਗਾ ਸਸਤਾ ਵਾ। ਮੈਂ ਜਿਹੜਾ ਅਪਲਾਈ ਕੀਤਾ ਸੀ ਉਹ ਚੈੱਕ ਰਿਪਬਲਿਕ ਤੋਂ ਕੀਤਾ, ਜੋ ਕਿ ਮੈਨੂੰ ਕਾਫੀ ਸਸਤਾ ਪਿਆ। ਮੈਂ UAE ਤੋਂ ਲਿਆ ਸੀ। ਮੈਂ ਇੱਥੇ ਵਾਅਦਾ ਕਰ ਦਿੰਦਾ ਵੀ UAE ਦਾ ਮੈਨੂੰ ਲੱਗਦਾ ਵੀ ਸਾਰਿਆਂ ਨਾਲੋਂ ਸਸਤਾ, ਕਿਉਂਕਿ ਮੇਰੇ ਕੋਲ 2 ਹੈਗੀ ਸੀ ਗੱਡੀ, ਕਿਉਂਕਿ ਉੱਥੇ ਗੱਡੀਆਂ ਦੇ ਰੇਟ ਵੀ ਘੱਟ ਨੇ, ਗੱਡੀਆਂ ਦੀ ਮਾਲੀਅਤ ਘੱਟ ਆ, ਗੱਡੀਆਂ ਤੇ ਟੈਕਸ ਨਹੀਂ ਹੈ। ਸੋ ਉਹ ਲੱਗਦਾ ਤੇ ਗੱਡੀ ਦੀ ਕੀਮਤ ਤੇ ਆ ਕਾਰਨੇਟ ਬਣਦਾ। ਜਦੋਂ ਉੱਥੇ ਗੱਡੀ ਦੀ ਕੀਮਤ ਘੱਟ ਆ ਤੇ ਉਹ ਫਿਰ ਜ਼ਾਹਰੀ ਗੱਲ ਆ, ਉਹ ਕਾਰਨੇਟ ਵੀ ਸਸਤਾ ਬਣਦਾ। ਸੋ UAE ਤੋਂ ਮੈਂ 2020 ਮਾਡਲ ਸੀ ਮੇਰੇ ਕੋਲ ਫੋਰਚੂਨਰ, ਤੇ ਉਹਦੀ ਮਾਲੀਅਤ ਉਦੋਂ 85,000 ਦਰਮ ਸੀ ਤੇ ਇੰਸ਼ੋਰੈਂਸ ਦੇ ਮੁਤਾਬਕ, ਤੇ ਮੈਨੂੰ ਉਹਦਾ 45,000 ਦਰਮ ਪੇ ਕਰਨਾ ਪਿਆ ਸੀ। ਬਾਕੀ 1 ਲੱਖ ਦਰਮ ਦਾ ਉਹਨਾਂ ਨੇ ਚੈੱਕ ਡਿਪੋਜ਼ਿਟ ਰੱਖਿਆ ਸੀ। ਤੇ ਉਹ ਵੀ ਜਿਵੇਂ ਤੁਸੀਂ ਕਿਹਾ ਨਾ ਵੀ ਉਹਦੀ ਕੀਮਤ, ਜਿਹੜਾ ਕਾਰਨੇਟ ਦਾ ਸਿਕਿਉਰਿਟੀ ਡਿਪੋਜ਼ਿਟ ਹੈ, 2-3 ਮਹੀਨੇ ਲੱਗ ਜਾਂਦੇ ਆ ਦੁਬਈ ਦੇ ਵਿੱਚ। ਉਹ ਤੁਸੀਂ ਜਿਵੇਂ ਹੀ ਕਾਰਨੇਟ ਵਾਪਸ ਕਰਨਾ, ਉਸੇ ਦੂਸਰੇ ਹੱਥ ਨਾਲ ਤੁਹਾਨੂੰ ਪੈਸੇ ਵਾਪਸ, ਮਤਲਬ ਫਾਸਟ ਟਰੈਕ ਆ। ਜੇ ਤੁਸੀਂ ਲੈਣਾ ਵਾ ਕਾਰਨੇਟ, ਉਦੋਂ ਵੀ 10 ਮਿੰਟ ਦਾ ਕੰਮ ਹੈ, ਬਸ ਉਨੀ ਦੇਰ ਹੀ ਲੱਗਣੀ ਹੈ ਜਿੰਨੀ ਦੇਰ ਤੁਸੀਂ ਟੋਕਨ ਲੈ ਕੇ ਟੋਕਨ ਦਾ ਵੇਟ ਕਰਨਾ। ਮਤਲਬ ਜਿੱਦਾਂ ਤੁਸੀਂ ਬੈਂਕ 'ਚ ਜਾਂਦੇ ਹੋ, ਚੈੱਕ ਲੈ ਕੇ ਚੈੱਕ ਫੜਾਇਆ, ਕੈਸ਼ ਲੈ ਲਿਆ ਵਾਪਸ, ਨਹੀਂ ਦੈਟਸ ਇਟ, ਇੰਨਾ ਕੰਮ ਹੈ। ਸੋ ਉੱਥੇ ਤਾਂ ਬਹੁਤ ਈਜ਼ੀ ਆ ਦੁਬਈ ਦਾ, UAE ਦਾ। ਵੀ ਜਦੋਂ ਆਨਲਾਈਨ ਹੈ ਪੂਰੀ ਦੁਨੀਆ ਤੇ, ਫਿਰ UAE ਤੋਂ ਵੀ ਲਿਆ ਜਾ ਸਕਦਾ। ਹਾਂਜੀ ਬਿਲਕੁਲ। ਅੱਛਾ, ਇਹ ਦੱਸਿਓ ਵੀ ਇਹ ਸੇਵਿੰਗ ਦੀ ਤੇ ਗੱਲ ਹੋਣ ਡਈ ਸੀ ਵੀ 12 ਸਾਲਾਂ ਦੀ ਸੇਵਿੰਗ ਜਿਹੜੀ ਆ ਤੁਹਾਡੀ ਲੱਗ ਗਈ, ਤੇ ਇਹ ਇਕੱਲੇ ਹੀ ਤੁਰਨ ਦਾ ਕੀ, ਸੋਲੋ ਹੀ ਟਰੈਵਲ ਕਰਨ ਦਾ ਕੀ, ਨਾਲ ਕੋ ਲੈ ਲੈਂਦੇ ਕਿਸੇ ਨੂੰ? ਸਾਰੇ ਲੋਕੀ ਪੁੱਛਦੇ ਇਸ ਵਾਰ ਕਿ ਯਾਰ, ਪਹਿਲਾਂ ਤੇ ਕੋਈ ਵਿਸ਼ਵਾਸ ਨਹੀਂ ਕਰਦਾ ਜੀ। ਸ਼ੁਰੂ ਦੇ ਜਦੋਂ ਵਲੌਗ ਪਾਏ ਨਾ, ਡਰੋਨ ਸ਼ਾਟਸ ਵੀ ਪਾ ਰਿਹਾ, ਕਹਿੰਦਾ ਯਾਰ ਤੂੰ ਡਰੋਨ ਵੀ ਉਡਾ ਰਿਹਾ, ਚਲਾ ਵੀ ਰਿਹਾ, ਤੂੰ ਝੂਠ ਬੋਲ ਰਿਹਾ, ਤੈਨੂੰ ਨਵਾਂ ਤੇਰਾ ਚੈਨਲ ਸ਼ੁਰੂ ਹੋਇਆ, ਤੂੰ ਲੋਕਾਂ ਨੂੰ ਬਸ ਵਿਊਜ਼ ਲੈਣ ਲਈ ਤੂੰ ਸੋਲੋ ਕਹੀ ਜਾਂਦਾ ਵਾ। ਲੋਕਾਂ ਨੇ ਸ਼ੁਰੂ 'ਚ ਮੰਨਿਆ ਨਹੀਂ 2-3 ਵੀਕਾਂ, ਫਿਰ ਸਲੋਲੀ ਜਦ ਵਲੌਗ ਦੇਖੇ ਕਿ ਹਾਂ ਯਾਰ ਇਕੱਲਾ ਹੀ ਸਫ਼ਰ ਕਰ ਰਿਹਾ ਬੰਦਾ। ਤੇ ਸਫ਼ਰ ਇਕੱਲਾ ਕਿਉਂ ਕਰ ਰਿਹਾ, ਉਹਦਾ ਸਭ ਤੋਂ ਮੇਨ ਕਾਰਨ ਆ, ਪਹਿਲਾਂ ਵੀ ਸਫ਼ਰ ਕੀਤੇ ਆ, ਲੇਕਿਨ ਪਹਿਲਾਂ ਦੋਸਤਾਂ ਯਾਰਾਂ ਨਾਲ ਕੀਤੇ ਆ। 1-2 ਦੋਸਤ ਯਾਰ ਹੁੰਦੇ ਸੀ, ਇਹ ਜੇ ਸੁਣੋਗੇ ਯਾਰ ਮਾਫੀ ਚਾਹੁੰਦਾ ਯਾਰ ਕਿ ਮੈਂ ਖਰਾਬ ਬਹੁਤ ਹੋਇਆ ਕਿ ਕਿਸੇ ਨੇ ਇੱਥੇ ਨਹੀਂ ਰੁਕਣਾ, ਕਿਸੇ ਨੇ ਉੱਥੇ ਨਹੀਂ ਰੁਕਣਾ, ਕੋਈ ਸਵੇਰੇ ਉੱਠ ਨਹੀਂ ਰਿਹਾ, ਕੋਈ ਪੈਕਿੰਗ ਨਹੀਂ ਕਰ ਰਿਹਾ। ਮੈਂ ਸਵੇਰੇ ਸਨਰਾਈਜ਼ ਦੇਖਣਾ ਹੁੰਦਾ ਵਾ, ਤੂੰ ਟਰੈਵਲ ਕਰ ਰਹੇ ਹੋ ਨਾ ਜਗ੍ਹਾ 'ਚ, ਕਿਸੇ ਦਾ ਸਨਰਾਈਜ਼ ਤੇ ਕਿਸੇ ਦਾ ਸਨਸੈਟ ਬਹੁਤ ਸੋਹਣਾ ਹੁੰਦਾ ਵਾ। ਉਹ ਤੁਹਾਨੂੰ ਦੁਬਾਰਾ ਮੌਕਾ ਨਹੀਂ ਮਿਲਦਾ। ਜਿਹੜਾ ਇੱਕ ਵਾਰ ਸਨਸੈਟ ਹੋ ਗਿਆ ਦੁਨੀਆ 'ਚ ਉਸ ਜਗ੍ਹਾ ਦਾ, ਉਹ ਸਨਸੈਟ ਦੁਬਾਰਾ ਮਿਲੀਅਨ ਆਫ ਈਅਰਸ ਹੋ ਜਾਏ, ਕਦੀ ਦੁਬਾਰਾ ਨਹੀਂ ਹੋਣਾ। ਫਿਰ ਉਹ ਦੋਸਤਾਂ ਯਾਰਾਂ ਕਰਕੇ ਉਹ ਸਭ ਮਿਸ ਹੋ ਜਾ ਰਿਹਾ ਸੀ ਮੇਰੇ ਤੋਂ, ਉਹਨਾਂ ਦੇ ਪਿੱਛੇ। ਕਿਸੇ ਨੇ ਇਹ ਨਹੀਂ ਖਾਣਾ, ਕਿਸੇ ਨੇ ਉਹ ਨਹੀਂ ਖਾਣਾ, ਕਿਤੇ ਇੱਥੇ ਰੋਕ ਲਾ, ਕਿਤੇ ਉੱਥੇ ਰੋਕ ਲਾ। ਹੁਣ ਫਰੀਡਮ ਆ ਮੈਨੂੰ, ਜਿਹਨੂੰ ਕਹਿੰਦੇ ਨਾ ਫਰੀਡਮ, ਪਰ ਲੱਗੇ ਹੋਏ ਜਿੱਥੇ ਮਰਜ਼ੀ ਜਾ ਕੇ ਬਹਿ ਜਾ ਮੈਂ ਆਪਣੇ ਟਾਈਮ। ਮੈਂ ਕਿਉਂਕਿ ਟਾਈਮ ਦਾ ਬਹੁਤ ਪਾਬੰਦ ਇਨਸਾਨ ਆ, ਸਵੇਰੇ ਉੱਠਣ ਵਾਲਾ ਬੰਦਾ। ਮੈਂ ਟਾਈਮ ਨਾਲ ਉੱਠਦਾ, ਟਾਈਮ ਨਾਲ ਪੈਕਿੰਗ ਆ ਮੇਰੀ, ਟਾਈਮ ਨਾਲ ਮੈਂ ਜਾਣਾ, ਸਕੈਜੂਲ ਨਾਲ ਸਾਰਾ ਚੀਜ਼ਾਂ ਕਰਨੀਆਂ। ਔਰ ਮੈਂ ਇਕੱਲਾ ਮਤਲਬ ਇੰਨਾ ਯੂਜ਼ ਟੂ ਹੋ ਗਿਆ, ਔਰ ਇੰਨਾ ਬਿਜ਼ੀ ਰਹਿੰਦਾ ਆਪਣੇ ਆਪ ਨੂੰ। ਇੱਦਾਂ ਵੀ ਲੋਕੀ ਸੋਚਦੇ ਇਕੱਲਾ ਯਾਰ ਇੰਨੀ ਲੰਬੀ ਡਰਾਈਵ ਨਹੀਂ। ਜਦੋਂ ਤੁਸੀਂ ਇਕੱਲੇ ਯੂਜ਼ ਟੂ ਹੁੰਦੇ ਹੋ ਨਾ, ਫਿਰ ਤੁਸੀਂ ਕਹਿੰਦੇ ਹੋ ਨਾ ਯਾਰ ਮੈਂ ਕਿਸੇ ਨਾਲ ਟਰੈਵਲ ਨਹੀਂ ਕਰਨਾ, ਤੁਸੀਂ ਇਕੱਲੇ ਹੀ ਕਾਫੀ ਹੋ। ਅੱਛਾ, ਤੇ ਕੰਟੈਂਟ ਬਣਾਉਣ ਦਾ, ਕੰਟੈਂਟ ਫਿਰ ਥਰੂ ਆਊਟ ਤੁਸੀਂ ਬਣਾਉਂਦੇ ਹੋਣਗੇ ਜਿੱਥੋਂ ਤੁਰੇ ਜੇ? ਹਾਂਜੀ, ਜਦੋਂ ਸ਼ੁਰੂ ਕੀਤਾ ਮਤਲਬ 6 ਅਗਸਤ ਨੂੰ ਸ਼ੁਰੂ ਕੀਤਾ, ਤੇ 2 ਅਗਸਤ ਨੂੰ ਚੈਨਲ ਸਟਾਰਟ ਕੀਤਾ ਮੈਂ 4 ਦਿਨਾਂ ਪਹਿਲਾਂ। ਔਰ ਸ਼ੌਕੀਆ ਕੀਤਾ, ਇਹ ਨਹੀਂ ਕਿ YouTube ਦੇ ਮੋਨੇਟਾਈਜੇਸ਼ਨ ਲਈ ਇਸ ਲਈ ਸ਼ੁਰੂ ਕੀਤਾ, ਸੋਰਸ ਆਫ ਇਨਕਮ ਨੂੰ ਨਹੀਂ, ਉਹਦਾ ਸ਼ੁਰੂ ਕੀਤਾ ਲੇਕਿਨ ਸ਼ੁਰੂ। ਹਾਂ, 4 ਦਿਨ ਪੁਰਾਣਾ, ਮਤਲਬ
ਤੁਸੀਂ ਦੇਖ ਲਓ 6 ਤਰੀਕ ਸ਼ੁਰੂ ਕਰ ਰਹੇ ਹਾਂ ਆਪਣਾ ਜਰਨੀ ਤੇ 2 ਤਰੀਕ ਨੂੰ ਲੌਗਇਨ ਕੀਤਾ 2 ਅਗਸਤ ਆ ਤੁਸੀਂ ਦੇਖ ਲਓਗੇ ਮੇਰਾ YouTube ਅਕਾਊਂਟ ਤੇ ਇਹ ਸੀਗਾ ਸ਼ੁਰੂ 'ਚ ਕਿ ਮੈਂ ਆਪਣੇ ਲਈ ਵੀਡੀਓ ਬਣਾ ਰਿਹਾ ਆਪਣੀ ਫੈਮਿਲੀ ਮੈਂਬਰਸ ਦੋਸਤਾਂ ਲਈ ਕਿ ਜਦੋਂ ਬਜ਼ੁਰਗੀ ਆਊਗੀ ਤੇ ਆਰਾਮ ਨਾਲ ਬੈਠ ਕੇ ਲੋਕਾਂ ਨੂੰ ਦਿਖਾ ਵੀ ਸਕੂੰਗਾ ਆਪ ਵੀ ਦੇਖੂੰਗਾ ਕਿ ਆ ਮੈਂ ਵਰਲਡ ਦੁਨੀਆ ਟਰੈਵਲ ਕੀਤਾ ਲੇਕਿਨ ਹੌਲੀ ਜਦੋਂ ਕੰਟੈਂਟ ਬਣਾਉਣ ਲੱਗ ਪਿਆ ਲੋਕੀ ਪਸੰਦ ਕਰਨ ਲੱਗ ਪਏ ਔਰ ਮੇਰੀ ਆਦਤ ਆ ਸਾਰੇ ਦੀ ਮੈਸੇਜ ਪੜ੍ਹਦਾ ਸੀਗਾ ਕਮੈਂਟ ਪੜ੍ਹਦਾ ਸੀ YouTube 'ਚ Instagram 'ਚ ਲੋਕੀ ਬਹੁਤ ਸੋਹਣੇ ਕਮੈਂਟ ਕਰਦੇ ਸੀ ਮੈਨੂੰ ਮੋਟੀਵੇਟ ਕਰਦੇ ਸੀਗੇ ਤੇ ਮੈਨੂੰ ਬਹੁਤ ਵਧੀਆ ਲੱਗਿਆ ਤੇ ਫਿਰ ਥੋੜੀ ਜਿਹੀ ਆਦਤ ਪੈ ਗਈ ਫਿਰ ਰੈਗੂਲਰ ਬਣਾਉਣ ਲੱਗ ਪਿਆ ਬਸ ਇਹੀ ਚੱਕਰ ਹੈ ਇਹ ਤਾਂ ਫਿਰ ਸਟਾਰਟ ਹੋ ਗਿਆ ਕੰਮ। ਹਾਂਜੀ। ਅੱਛਾ, ਇਹ ਵੀਜ਼ਿਆਂ ਦਾ ਕਿਸ ਤਰ੍ਹਾਂ ਸੌਰਟ ਕੀਤਾ? ਜ਼ਾਹਰੀ ਗੱਲ ਹੈ ਵੀ ਵੀਜ਼ੇ ਜਦੋਂ ਮੈਂ ਵੀ ਕੀਤਾ ਸੀ ਮਤਲਬ ਮੈਂ ਰਸ਼ੀਆ ਦਾ ਕਰਨਾ ਸੀ ਤੇ ਰਸ਼ੀਆ ਦਾ ਟਰਮਸ ਐਂਡ ਕੰਡੀਸ਼ਨ ਉਹਨਾਂ ਦੀਆਂ ਹੋਰ ਸਨ ਵੀ ਜਦੋਂ ਵੀਜ਼ਾ ਖਤਮ ਹੋਣਾ ਉਦੋਂ ਤੁਸੀਂ ਐਗਜ਼ਿਟ ਹੋਣੇ ਚਾਹੀਦੇ ਜੇ ਕੰਟਰੀ 'ਚੋਂ। ਤੇ ਇਹ ਇੰਨਾ ਲੰਮਾ ਟਰੈਵਲ ਤੇ ਸੌਰਟ ਕਿਵੇਂ ਕੀਤਾ ਵੀਜ਼ੇ ਦਾ ਜਿੱਦਾਂ US ਪਾਸਪੋਰਟ ਸੀਗਾ ਤੇ ਮੇਰੇ ਲਈ ਕਾਫੀ ਈਜ਼ੀ ਸੀਗਾ ਫॉर ਯੂਰੋਪੀਅਨ ਕੰਟਰੀ ਲਈ ਵੀਜ਼ਾ ਲੈਣਾ ਨਹੀਂ ਪਿਆ ਲੇਕਿਨ ਕੁਝ ਕੰਟਰੀਆਂ ਸੀ ਜਿਨ੍ਹਾਂ ਲਈ ਵੀਜ਼ਾ ਮੈਨੂੰ ਲੈਣਾ ਪਿਆ ਕਿਉਂਕਿ ਜਿਹੜਾ ਮੇਰਾ ਪਹਿਲਾ ਰੂਟ ਸੀਗਾ ਵਾਇਆ ਈਰਾਨ ਸੀਗਾ ਜਦੋਂ ਮੈਂ ਯੂਰੋਪੀਅਨ ਕੰਟਰੀਆਂ ਤੱਕ ਪਹੁੰਚਿਆ ਵਾਂ ਗ੍ਰੀਸ ਤੱਕ ਮੈਨੂੰ ਵੀਜ਼ਾ ਨਹੀਂ ਲੈਣਾ ਪਿਆ ਟਰਕੀ ਵੀ ਮੈਨੂੰ ਵੀਜ਼ਾ ਨਹੀਂ ਲੈਣਾ ਪਿਆ ਟਰਕੀ ਤੋਂ ਬਾਅਦ ਮੈਨੂੰ ਵੀਜ਼ਾ ਲੈਣਾ ਸੀਗਾ ਈਰਾਨ ਪਾਕਿਸਤਾਨ ਇੰਟਰ ਕਰਨ ਨੂੰ ਤੇ ਪਾਕਿਸਤਾਨ ਦਾ ਵੀਜ਼ਾ ਮੈਂ ਲੈ ਚੁੱਕਿਆ ਸੀਗਾ ਈਰਾਨ ਦਾ ਵੀਜ਼ਾ ਪ੍ਰੋਸੈਸਿੰਗ 'ਚ ਸੀਗਾ ਔਰ ਜਿੱਦਾਂ ਮੈਂ ਟਰਕੀ ਇੰਟਰ ਕਰ ਰਿਹਾ ਵਾਂ ਤਾਂ ਉਦੋਂ ਹੀ ਕਾਲ ਆ ਗਈ ਈਰਾਨ ਦੇ ਉਧਰੋਂ ਜਿਹੜਾ ਬੰਦਾ ਅਪਲਾਈ ਕਰਦਾ ਸੀਗਾ ਕਿ ਤੁਹਾਡਾ ਵੀਜ਼ਾ ਡਿਨਾਈ ਹੋ ਗਿਆ ਉਸ ਵਕਤ ਆਪਣਾ ਬਾਦੇ ਕਿਹੜਾ ਪ੍ਰੈਜ਼ੀਡੈਂਟ ਸੀਗਾ ਅਮਰੀਕਾ ਦਾ ਉਹਨੇ ਕੁਝ ਉਹਦਾ ਮਸਲਾ ਚੱਲ ਰਿਹਾ ਸੀ ਈਰਾਨ ਨਾਲ ਕੁਝ ਉਹਨਾਂ ਨੇ ਚੰਗਾ ਕਰਤਾ ਸੀਗਾ ਬਿਕੋਜ਼ ਇਧਰ ਇਜ਼ਰਾਈਲ ਦੀ ਲੜਾਈਆਂ ਉਹਨੇ ਚੱਲ ਰਹੀਆਂ ਸੀਗੀਆਂ ਤੇ ਫਿਰ ਮੈਂ ਪਹੁੰਚ ਗਿਆ ਉੱਥੇ ਟਰਕੀ ਲੇਕਿਨ ਮੈਂ ਹਾਰ ਨਹੀਂ ਮੰਨੀ ਮੈਂ ਆਪਣੇ ਵੱਲੋਂ ਫਿਰ 2 ਵਾਰ ਅਪਲਾਈ ਕੀਤਾ ਕਿ ਚਲੋ ਕੀ ਪਤਾ ਮਿਲ ਜਾਏ ਖੁਦ ਗਿਆ ਐਮਬੈਸੀ 2 ਵਾਰ ਆਪਣੇ ਨਾਲ ਗੱਲਬਾਤ ਕੀਤੀ ਇੰਟਰਵਿਊ ਕੀਤੇ ਤੇ ਫਾਈਨਲੀ ਉਹ ਕਹਿੰਦੇ ਕਿ ਨਹੀਂ ਤੈਨੂੰ ਵੀਜ਼ਾ ਨਹੀਂ ਦੇ ਸਕਦੇ ਮੈਂ ਪੁੱਛਿਆ ਦੱਸੋ ਯਾਰ ਕਿਉਂ ਨਹੀਂ ਵੀਜ਼ਾ ਦੇ ਸਕਦੇ ਹੈ ਨਾ ਇੰਨਾ ਟਰੈਵਲ ਕਰਕੇ ਮੈਂ ਤੇ ਐਜ਼ ਏ ਇੰਡੀਅਨ ਆ ਤੁਹਾਡੇ ਤੇ ਇੰਡੀਆ ਨਾਲ ਬਹੁਤ ਵਧੀਆ ਤਾਲੁਕਾਤ ਆ ਈਰਾਨ ਨੇ ਵੀਜ਼ਾ ਡਿਨਾਈ ਕਰਤਾ ਕਿਉਂ ਕਰਤਾ ਡਿਨਾਈ ਕਹਿੰਦੇ ਤੁਸੀਂ ਮੇਰੀ ਕੰਟਰੀ 'ਚ ਸੇਫ ਨਹੀਂ ਹੋ ਤੁਹਾਡੇ ਨਾਲ ਵੀ ਕੁਝ ਹੋ ਸਕਦਾ ਵਾ ਉਹ ਤੁਹਾਡੀ ਗੱਡੀ ਵੀ ਗਾਇਬ ਹੋ ਸਕਦੀ ਹੈ ਤਾਂ ਹੋਰ ਅਸੀਂ ਉਸ ਚੀਜ਼ ਦੀ ਗਾਰੰਟੀ ਨਹੀਂ ਲੈਂਦੇ ਫਿਰ ਮੈਂ ਸੋਚਿਆ ਯਾਰ ਜਾਨ ਪਿਆਰੀ ਹੈ ਨਾ ਫਿਰ ਮੈਨੂੰ ਲੱਗਦਾ ਵੀ ਗੱਡੀ US ਦੀ ਸੀ ਇਸ ਵਜ੍ਹਾ ਤੋਂ ਕਿਉਂਕਿ ਮੈਂ ਦੁਬਈ ਦੀ ਗੱਡੀ ਲੈ ਕੇ ਗਿਆ ਤੇ ਮੈਨੂੰ ਤੇ ਇੰਨਾ ਜ਼ਿਆਦਾ ਸੇਫ ਲੱਗਾ ਵੀ ਉਹ ਬੜੇ ਫਰੈਂਡਲੀ ਈਰਾਨ ਵਾਲੇ ਉਹਨਾਂ ਨੇ ਘਰਾਂ ਦੇ ਵਿੱਚ ਸਾਨੂੰ ਖਾਣਾ ਖਵਾਇਆ ਬਲਕਿ ਜਿਹੜਾ ਵੇਂਦਾ ਸੀ ਦੁਬਈ ਦੀ ਗੱਡੀ ਆ ਉਹ ਦੂਰੋਂ ਜਿਹੜਾ ਤਜੱਸਸ ਜਿਹਾ ਨਹੀਂ ਹੁੰਦਾ ਰੋਕ ਕੇ ਵੀ ਫੋਟੋ ਕਰਾਉਣੀ ਹੈ ਦੁਬਈ ਦੀ ਗੱਡੀ ਸੋ ਇਹ ਮੈਨੂੰ ਲੱਗਦਾ ਤੁਹਾਡਾ ਜਿਹੜਾ ਈਰਾਨ ਅਮਰੀਕਾ ਦਾ ਕਨਫਲਿਕਟ ਸੀ ਉਸ ਵਜ੍ਹਾ ਤੋਂ ਤੁਹਾਨੂੰ ਫਿਰ ਵੀਜ਼ਾ ਨਹੀਂ ਦਿੱਤਾ। ਬਿਲਕੁਲ ਸਹੀ ਗੱਲ ਹੈ ਕਹਿੰਦੇ ਤੂੰ ਜੇ ਅੱਗੇ ਪਲੇਟ ਲਾਈ ਉੱਤੇ ਕੈਲੀਫੋਰਨੀਆ ਲਿਖਿਆ ਹੋਇਆ ਦੂਰੋਂ ਹੀ ਪਤਾ ਲੱਗਦਾ ਕਿ ਅਮਰੀਕਾ ਦੀ ਗੱਡੀ ਹੈ ਤੇ ਇਸ ਕਰਕੇ ਤੂੰ ਸੇਫ ਨਹੀਂ ਹੈ ਸਾਡੀ ਕੰਟਰੀ 'ਚ ਫਿਰ ਮੈਂ ਉੱਥੋਂ ਈਰਾਨ ਤੋਂ ਮਾਰਿਆ ਯੂ ਟਰਨ। ਅੱਛਾ, ਮੈਨੂੰ ਪਤਾ ਲੱਗਾ ਵੀ ਯੂ ਟਰਨ ਤੁਹਾਡਾ ਬੜਾ ਲੰਮਾ ਸੀ ਜਦੋਂ ਤੁਹਾਡਾ ਵੀਜ਼ਾ ਡਿਨਾਈ ਕਰਤਾ ਈਰਾਨ ਨੇ ਫਿਰ ਕਿੰਨਾ ਲੰਮਾ ਯੂ ਟਰਨ ਮਾਰਨਾ ਪਿਆ? ਮਤਲਬ ਹੁਣ ਦੇਖੋ ਜੇ ਈਰਾਨ ਤੋਂ ਤੁਸੀਂ ਨਹੀਂ ਜਾ ਸਕਦੇ ਇੰਡੀਆ ਤੇ ਹੁਣ ਇੱਕੋ ਇੱਕ ਹੋਰ ਰਾਹ ਵਾ ਉਹ ਹੈਗਾ ਵਾਇਆ ਰਸ਼ੀਆ ਤੇ ਉਹਦੇ ਰਸ਼ੀਆ ਵੀਜ਼ਾ ਦੀ ਗਾਰੰਟੀ ਮੈਨੂੰ ਇੱਕੋ ਇੱਕ ਬੰਦਾ ਦਿੰਦਾ ਸੀ ਯੂਰਪ 'ਚ ਉਹ ਸੀਗਾ ਹਾਲੈਂਡ 'ਚ ਬੰਦਾ ਤੇ ਫਿਰ ਮੈਂ ਟਰਕੀ ਤੋਂ 3200 ਕਿਲੋਮੀਟਰ ਦਾ ਯੂ ਟਰਨ ਮਾਰਿਆ 4-5 ਦਿਨਾਂ 'ਚ ਮੈਂ ਖਿੱਚੀ ਗੱਡੀ ਥੋੜੀ ਹਾਲੈਂਡ ਪਹੁੰਚਿਆ ਹਾਲੈਂਡ ਪਹੁੰਚ ਕੇ ਫਿਰ ਮੈਂ ਰਸ਼ੀਅਨ ਐਮਬੈਸੀ 'ਚ ਪੇਪਰ ਦਿੱਤੇ ਅਪਲਾਈ ਕੀਤਾ ਤੇ ਉਹਨਾਂ ਨੇ ਪੈਸੇ ਲੈ ਲਏ ਕਿ ਐਕਸਪੈਡਾਈਟ ਵੀਜ਼ਾ ਦੇ ਦੇਣਗੇ ਤੁਹਾਨੂੰ ਛੇਤੀ 2 ਦਿਨਾਂ 'ਚ ਪੈਸੇ ਵੀ ਲੈ ਲਏ 255 ਯੂਰੋ ਲਿੱਤੇ ਆ ਤੇ ਇੱਕ ਦਿਨ ਬਾਅਦ ਫਿਰ ਈਮੇਲ ਆ ਗਈ ਕਿ ਨਹੀਂ ਤੇਰਾ US ਪਾਸਪੋਰਟ ਆ ਤੈਨੂੰ 12ਵੇਂ ਦਿਨ ਵੀਜ਼ਾ ਦੇਵਾਂਗੇ ਇਹ ਸਾਡੀ ਪਾਲਿਸੀ ਆ ਤੇ ਹੁਣ 12 ਦਿਨ ਉੱਥੇ ਹੀ ਬੈਠਾ ਰਿਹਾ ਹਾਲੈਂਡ 'ਚ ਦੱਸੋ ਫਸਿਆ ਲੇਕਿਨ ਸ਼ੁਕਰ ਆ 12 ਦਿਨਾਂ ਬਾਅਦ ਰਸ਼ੀਆ ਨੇ ਵੀਜ਼ਾ ਦੇਤਾ ਐਜ਼ ਏ US ਪਾਸਪੋਰਟ ਹੋਲਡਰ ਫਿਰ ਦੁਬਾਰਾ ਆਪਣੀ ਜਰਨੀ ਜਿੱਥੋਂ ਪਹਿਲਾਂ ਇੰਗਲੈਂਡ ਤੋਂ ਸ਼ੁਰੂ ਕਰਕੇ ਕਿੱਥੇ ਈਰਾਨ ਬਾਰਡਰ ਤੱਕ ਗਿਆ ਈਰਾਨ ਦੇ ਨਾਲ ਆਪਣੇ ਇੰਗਲੈਂਡ ਦੇ ਨਾਲ ਹਾਲੈਂਡ ਆ ਫਿਰ ਵਾਪਸ ਗਿਆ ਉੱਥੇ ਰੀਸਟਾਰਟ ਕਰਨ ਨੂੰ ਟ੍ਰਿਪ ਫਿਰ ਹਾਲੈਂਡ ਤੋਂ ਰੀਸਟਾਰਟ ਕੀਤੀ ਟ੍ਰਿਪ। ਅੱਛਾ, ਫਿਰ ਦੁਬਾਰਾ 3200 ਯੂ ਟਰਨ ਮਾਰ ਕੇ ਹਾਲੈਂਡ ਤੋਂ ਰਸ਼ੀਆ ਨੂੰ ਹਾਂਜੀ ਉਤੋਂ ਜਰਮਨੀ ਤੋਂ ਪੋਲੈਂਡ ਤੋਂ ਲਾਤਵੀਆ ਜਾ ਕੇ ਬਾਰਡਰ 'ਚ ਓਹ ਜੋ ਮੇਰੇ ਨਾਲ ਬੀਤੀ ਆ ਭਾਜੀ ਤੁਸੀਂ ਪੁੱਛੋ ਨਾ ਰਸ਼ੀਆ ਬਾਰਡਰ ਤੇ ਓਹ ਜਦੋਂ ਤੁਸੀਂ ਰਸ਼ੀਆ ਤੋਂ ਐਂਟਰ ਕਰਨ ਲੱਗੇ ਰਸ਼ੀਆ ਨੂੰ ਬਿਲਕੁਲ ਫਿਰ ਕੀ ਹੋਇਆ? ਓਹੋ ਪੁੱਛੋ ਨਾ ਉਹ ਬਾਰਡਰ ਵਾਲੇ ਨੇ ਤਾਂ ਪਤਾ ਨਹੀਂ ਕਿਹੜੇ ਜਨਮਾਂ ਦੀ ਦੁਸ਼ਮਣੀ ਕੱਢੀ ਮੈਨੂੰ ਤੇ ਆ ਨਹੀਂ ਸਮਝ ਆਉਂਦਾ ਹਲੇ ਤੱਕ ਕਿਉਂਕਿ ਮੇਰੇ ਕੋਲ OCI ਸੀਗਾ ਇੰਡੀਅਨ ਮੈਂ ਸੋਚਿਆ ਰਸ਼ੀਆ ਤੇ ਇੰਡੀਆ ਦੇ ਤਾਲੁਕਾਤ ਬਹੁਤ ਵਧੀਆ ਮੈਂ ਤਾਂ ਖੁਸ਼ੀ ਜਾ ਰਿਹਾ ਕਿ ਬਹੁਤ ਵਧੀਆ ਵੈਲਕਮ ਕਰੂਗੇ। ਨਵੰਬਰ ਦਾ ਮਹੀਨਾ ਸੀਗਾ -2 ਟੈਂਪਰੇਚਰ ਰਾਤ ਦਾ ਤੇ 4 ਦਿਨ ਬਾਰਡਰ 'ਚ ਲੱਗੇ ਮੈਨੂੰ ਕ੍ਰਾਸ ਕਰਨ ਨੂੰ ਔਰ ਜਿਹੜੇ ਰਸ਼ੀਅਨ ਸੀਗੇ ਨਾ ਦੋਸਤ ਯਾਰ ਜਿਹੜੇ ਬਣ ਰਹੇ ਸੀ ਲਾਈਨ 'ਚ ਉਹ ਵੀ ਕਾਰਾਂ ਲੈ ਕੇ ਖੜੇ ਸੀਗੇ ਉਹ ਵੀ ਮੇਰਾ ਹਸ਼ਰ ਦੇਖ ਰਹੇ ਸੀਗੇ ਮੈਂ ਆਪਣੇ ਵਲੌਗ 'ਚ ਪਾਇਆ ਉਹਨਾਂ ਦੀ ਵੀ ਇੰਟਰਵਿਊ ਪਾਈ ਉਹ ਆਪ ਕਹਿੰਦੇ ਸੀ ਅਸੀਂ ਕਹਿੰਦੇ ਸਾਲਾਂ ਤੋਂ ਇੱਥੇ ਫਿਰ ਟਰੈਵਲ ਕਰ ਰਹੇ ਹਾਂ ਹਰ ਸਾਲ 3-4 ਵਾਰ ਕ੍ਰਾਸ ਕਰੀਦਾ
ਲੇਕਿਨ ਜੋ ਤੇਰੇ ਨਾਲ ਬੀਤ ਰਹੀ ਹੈ ਨਾ, ਮੈਂ ਆਪਣੇ ਲਾਈਫ 'ਚ ਪਹਿਲੀ ਵਾਰ ਦੇਖ ਰਿਹਾ, ਕਿਸੇ ਨਾਲ ਨਹੀਂ ਬੀਤੀ। ਉਹਨਾਂ 4 ਦਿਨ ਬਿਠਾ ਕੇ ਰੱਖਿਆ, ਸੈੱਲਫੋਨ ਲੈ ਲੇ, ਲੈਪਟਾਪ ਲੈ ਲੇ, ਪਾਸਵਰਡ ਲੈ ਲੇ, ਖੋਲ ਕੇ ਪੂਰਾ ਫਰੋਲ ਮਾਰਿਆ, ਪੂਰਾ ਸਾਰਾ ਕੁਝ ਡਾਟਾ, ਸਾਰਾ ਕੁਝ ਈਮੇਲਾਂ ਕੀ, ਮੈਸੇजेस ਕੀ, ਫੋਟੋ ਕੀ। ਉਹਦੇ ਬਾਅਦ ਕਹਿੰਦੇ ਸਾਡਾ ਹੁਣ ਤੈਨੂੰ ਇੰਗਲਿਸ਼ ਆਉਂਦੀ, ਸਾਨੂੰ ਇੰਗਲਿਸ਼ ਉਹਨਾਂ ਨੂੰ ਆਉਂਦੀ ਸੀ, ਮੇਰੇ ਨਾਲ ਗੱਲਬਾਤ ਨਹੀਂ ਕਰਦੇ। ਕਹਿੰਦਾ ਸਾਡਾ ਆਫਿਸਰ ਆਊਗਾ ਮਾਸਕੋ ਤੋਂ, ਤੇਰੇ ਨਾਲ ਇੰਟਰਵਿਊ ਕਰੂਗਾ ਕੱਲ। ਫਿਰ ਨੈਕਸਟ ਡੇ ਆਫਿਸਰ ਆਂਦਾ ਉਹਨਾਂ ਦਾ, ਇੱਕ ਨਹੀਂ 3 ਬੰਦੇ ਬਹਿ ਗਏ ਇਸ ਕਮਰੇ, ਇਹੋ ਜਿਹਾ ਕਮਰਾ ਸੀਗਾ। ਮੈਨੂੰ ਬਿਠਾ ਕੇ ਮੈਂ ਤੇ ਸੋਚਣ ਲੱਗ ਪਿਆ, ਨੈਟਫਲਿਕਸ ਦੀ ਡਾਕੂਮੈਂਟਰੀ ਤੇ ਨਹੀਂ ਚੱਲ ਰਹੀ, ਸਾਡਾ ਕੋਈ ਕ੍ਰਿਮੀਨਲ ਬਿਠਾ ਕੇ ਮੈਨੂੰ ਲੱਗਾ ਵੀ ਮੇਰੇ ਨਾਲ ਬਹੁਤ ਭੈੜੀ ਹੈ। ਮੈਨੂੰ ਤੇ 2.5 ਘੰਟੇ ਬਿਠਾਇਆ ਬਾਰਡਰ ਤੇ, ਤੁਹਾਨੂੰ 4 ਦਿਨ ਬਿਠਾਇਆ ਵੀ ਮੇਰਾ ਮੈਂ ਤਾਂ ਕੁਝ ਵੀ ਨਹੀਂ। 4 ਦਿਨ ਤੇ ਲੋਕੀ ਵਿਸ਼ਵਾਸ ਕਰੂਗੇ ਮੇਰੀ ਗੱਲ ਨੂੰ, ਤੇ ਮੈਂ ਉਹ ਟਾਈਮਿੰਗ ਦਿਖਾਉਂਦਾ ਰਿਹਾ ਲੋਕਾਂ ਨੂੰ। ਆਹ ਸਵੇਰ ਦੇ 6 ਵੱਜ ਗਏ, ਆਹ ਡੇਟ ਦੇਖ ਲਓ, ਇਹ ਸ਼ਾਮ ਦੇ 3 ਵੱਜ ਗਏ, ਰਾਤ ਦੇ 11 ਵੱਜ ਗਏ, ਫਿਰ ਅਗਲਾ ਦਿਨ ਫਿਰ ਸਵੇਰਾ ਹੋ ਗਿਆ। ਉਹੀ ਲੋਕੇਸ਼ਨ ਦੀ ਮੈਂ ਵਾਰ-ਵਾਰ ਵੀਡੀਓ ਬਣਾ ਕੇ ਸੈੱਲਫੋਨ ਤੋਂ ਲੋਕਾਂ ਨੂੰ ਦਿਖਾਈ। ਅੱਛਾ, ਫਿਰ ਇਹਦਾ ਮਤਲਬ ਵੀ ਉਹ ਵੀ ਰਸ਼ੀਆ ਅਮਰੀਕਾ ਦੇ ਕਨਫਲਿਕਟ ਦੀ ਵਜ੍ਹਾ ਨਾਲ ਤੁਹਾਨੂੰ ਉੱਥੇ ਨਾ ਰੋਕ। ਬਿਲਕੁਲ ਜੀ, ਅਮਰੀਕਾ ਤੋਂ ਰਸ਼ੀਆ ਦੀ ਬਣਦੀ ਨਹੀਂ, ਤੇ ਇਸ ਕਰਕੇ ਉਹੀ ਅਸਰ ਹੋਇਆ ਮੇਰਾ। ਫਿਰ 4 ਦਿਨ ਬਾਅਦ ਐਂਟਰੀ ਮਿਲ ਗਈ। 4 ਦਿਨਾਂ ਬਾਅਦ ਐਂਟਰੀ ਮਿਲੀ, ਤੇ ਮੇਰੇ ਕੋਲ ਇੱਕ ਐਕਸਟਰਾ ਟਾਇਰ ਪਿਆ ਸੀਗਾ, ਕਿਉਂਕਿ ਹਾਲੈਂਡ 'ਚ ਮੇਰਾ ਟਾਇਰ ਖਰਾਬ ਹੋ ਗਿਆ, ਤੇ ਮੈਂ 2 ਟਾਇਰ ਨਵੇਂ ਪਵਾ ਲਏ, ਇੱਕ ਐਕਸਟਰਾ ਬਚ ਗਿਆ, ਟਰੰਕ 'ਚ ਰੱਖ ਲਿਆ ਟਾਇਰ। ਤੇ ਉਹਨਾਂ ਨੇ ਹੁਣ ਤੰਗ ਕਰ ਹੀ ਰਹੇ ਸੀਗੇ, ਤੇ ਉਹ ਕਹਿੰਦੇ ਹੁਣ ਜਿਹੜਾ ਤੂੰ ਟਾਇਰ ਲੈ ਕੇ ਆਇਆ ਐਕਸਟਰਾ ਅਲਾਉਡ ਨਹੀਂ ਆ। ਮੈਂ ਕਿਹਾ ਯਾਰ ਅਲਾਉਡ ਕਿਉਂ ਨਹੀਂ, ਮੈਂ ਟਰੈਵਲਰ ਹਾਂ, ਗੱਡੀ ਲੈ ਕੇ ਦੇਖੋ ਦੁਨੀਆ ਘੁੰਮ ਰਿਹਾ, ਮੈਨੂੰ ਤਾਂ ਟਾਇਰ ਤੇ ਸਭ ਤੋਂ ਜ਼ਰੂਰੀ ਚੀਜ਼ ਹੈ ਮੇਰੀ। ਕਹਿੰਦੇ ਸਾਡੀ ਕੰਟਰੀ ਦਾ ਲਾਅ ਹੈਗਾ ਐਵੇਂ ਕਿ ਤੂੰ ਟਾਇਰ ਲੈ ਕੇ ਇੰਟਰ ਨਹੀਂ ਕਰ ਸਕਦਾ, ਪਹਿਲਾਂ ਫਾਈਨ ਦੇ। 16,500 ਰੂਬਲ ਪਹਿਲਾਂ ਫਾਈਨ ਲਿੱਤਾ। ਮੈਂ ਕਿਹਾ ਚਲੋ ਫਾਈਨ ਲੈ ਲਿਆ, ਤੇ ਹੁਣ ਤੇ ਟਾਇਰ ਰੱਖਣ ਦੋਗੇ। ਰਾਤ ਦੇ 11 ਵੱਜ ਰਹੇ ਸੀ ਭਾਜੀ, ਕਹਿੰਦਾ ਟਾਇਰ ਚੱਕ ਤੇ ਪੈਦਲ ਜਾ, ਲਾਤਵੀਆ ਬਾਰਡਰ ਕ੍ਰਾਸ ਕਰਕੇ ਸੁੱਟ ਕੇ ਟਾਇਰ ਆ। ਉਹ ਮੇਰੀ ਮਜਬੂਰੀ ਯਾਰ, ਹੁਣ ਤੇ ਰਸ਼ੀਆ ਇੰਟਰ ਕੀਤਾ ਹੋਇਆ, ਇੱਧਰ ਬੈਠਾ ਹੋਇਆ, ਉਹਨਾਂ ਯੂਟਰਨ ਮਾਰਾ ਕਿਤੇ, ਹੁਣ ਜਿਹਨੂੰ ਕਹਿੰਦੇ ਨਾ ਉਹ ਕੀ ਹਿੰਦੀ 'ਚ ਕਹਿੰਦੇ ਭੈਂਸ ਕੇ ਸਾਹਮਣੇ ਬੀਨ ਬਜਾਣਾ ਹੀ, ਉਹ ਵਾਲਾ ਹਾਲ ਸੀ। ਮੈਂ ਕਿਹਾ ਖੋਤੇ ਨੂੰ ਵੀ ਕਹਿੰਦੇ ਪਿਓ ਬਣਾ ਲਓ, ਜਾਂ ਹੈ ਨਾ ਗਧੇ ਕੋ ਵੀ ਬਾਪ ਬਣਾ ਲਓ, ਉਹ ਹਾਲ ਸੀਗਾ। ਮੈਂ ਕਿਹਾ ਚੱਲ ਯਾਰ ਤੈਨੂੰ ਜੋ ਮਰਜ਼ੀ ਕਹੀ ਜਾ, ਮੈਂ ਚੁੱਪ-ਚਾਪ ਕਰੀ ਜਾਂਦਾ। ਰਾਤ ਨੂੰ 11 ਵਜੇ ਮੋਢੇ ਉੱਤੇ ਟਾਇਰ ਟੱਚ, ਹੈਵੀ ਟਾਇਰ ਸੀਗਾ, ਠੰਡ -2 ਦਾ ਟੈਂਪਰੇਚਰ। ਉਹ ਲਾਤਵੀਆ ਗਿਆ 2 ਕਿਲੋਮੀਟਰ, ਟਾਇਰ ਸੁੱਟ ਕੇ ਵਾਪਸ ਆਇਆ, ਫਿਰ ਉਹਨਾਂ ਨੇ ਸਟੈਂਪ ਲਾ ਕੇ ਅਪਰੂਵਲ ਦਿੱਤੀ ਕਿ ਬਾਰਡਰ ਕ੍ਰਾਸ ਕਰ। ਹਾਂ, ਉਹਦੇ ਬਾਅਦ ਜਿਹੜਾ ਬਾਰਡਰ ਕ੍ਰਾਸ ਕੀਤਾ ਮੈਂ, ਰਸ਼ੀਆ ਕਿੰਨੀ ਬੜੀ ਕੰਟਰੀ ਹੈ, 22 ਘੰਟੇ 'ਚ ਬਾਰਡਰ ਕ੍ਰਾਸ ਕੀਤਾ ਵਾ। ਰਾਤ ਨੂੰ ਨੀਂਦ ਆ ਰਹੀ ਸੀ, ਸਾਈਡ ਦੇ ਪੈਟਰੋਲ ਪੰਪ ਹਾਈਵੇ ਦੇ ਨਾਲ ਹੀ ਸੀਗਾ, ਪੈਟਰੋਲ ਪੰਪ ਲਈ ਐਗਜ਼ਿਟ ਲਿੱਤਾ, ਗੱਡੀ 'ਚ ਸੁੱਤਾ 4 ਘੰਟੇ ਜਿੰਨੀ ਨੀਂਦ ਪੂਰੀ। ਸਵੇਰੇ 6 ਵਜੇ ਉੱਠਿਆ, ਖਿੱਚੀ ਗੱਡੀ, ਸਿੱਧੀ ਰਾਤ ਤੱਕ ਕਜ਼ਾਕਿਸਤਾਨ ਪਹੁੰਚ ਗਏ। ਰਸ਼ੀਆ ਨਹੀਂ ਐਕਸਪਲੋਰ ਨਹੀਂ ਕੀਤਾ। ਕਿਉਂ ਐਕਸਪਲੋਰ ਕਰਾਂ, ਜੀ ਮਨ ਹੀ ਨਹੀਂ ਕੀਤਾ। ਮੈਂ ਕਿਹਾ ਇਹੋ ਜਿਹੀ ਲੋਕ, ਇਹੋ ਜਿਹੀ ਕੰਟਰੀ ਜਿਹੜੇ ਬਾਰੇ ਇੰਨਾ ਸੋਚਦੇ ਸੀਗੇ, ਇੰਨੀ ਮੂਵੀਆਂ ਦੇਖਦੇ ਸੀ ਆਪਣੇ ਜ਼ਮਾਨੇ ਦੀਆਂ ਪੁਰਾਣੀਆਂ, ਰਾਜ ਕਪੂਰ ਟਾਈਮ ਦੀਆਂ। ਮੈਂ ਕਿਹਾ ਆਹ ਕੀ ਹੋ ਰਿਹਾ ਮੇਰੇ ਨਾਲ ਯਾਰ, ਇਹ ਤਾਂ ਗਲਤ ਲੋਕੀ ਆ ਯਾਰ। ਕਿਹੋ ਜਿਹੇ ਲੋਕੀ ਬਹੁਤ ਵਧੀਆ ਵਾ, ਜਿਹੜੇ ਨੋਰਮਲ ਲੋਕੀ ਜਿੱਦਾਂ ਅਸੀਂ ਆਵਾਮ ਆ, ਲੇਕਿਨ ਜਿਹੜੇ ਆਫੀਸ਼ੀਅਲ ਦੁਬਾਰਾ ਸੱਦਣ ਫਿਰ ਜਾਓਗੇ ਰਸ਼ੀਆ? ਮੈਂ ਕਹਿੰਦਾ ਵਲਾਦੀਮੀਰ ਮੈਨੂੰ ਸਾਡਾ ਆਪਣਾ ਕੀ ਕਹਿੰਦੇ ਪ੍ਰੈਸੀਡੈਂਸ਼ੀਅਲ ਪਲੇਨ ਵੀ ਭੇਜ ਦੇ, ਫਿਰ ਵੀ ਨਹੀਂ ਜਾਂਦਾ ਮੈਂ। ਪੁਤਿਨ ਕਹੇ ਫਿਰ ਵੀ ਨਹੀਂ ਜਾਣਾ? ਨਾ ਪੁਤਿਨ ਕੀ ਜਾਣਾ, ਕੀ ਨਾ ਉਹਨਾਂ ਦਾ ਵਲਾਦੀਮੀਰ ਪੁਤਿਨ ਜਿਹੜਾ ਵੀ ਆ ਹਨਾ। ਹਾਂ, ਮੈਂ ਫਿਰ ਵੀ ਨਹੀਂ ਜਾਂਦਾ, ਮੈਂ ਤੇ ਰਸ਼ੀਆ ਮਤਲਬ ਹੀ ਨਹੀਂ, ਕਦੀ ਨਹੀਂ ਜਾਂਦਾ ਰਸ਼ੀਆ ਨਾ। ਕਿਉਂ ਨਹੀਂ ਜਾਂਦਾ? ਹੋਰ ਹਸ਼ਰ ਦੇਖੋ, ਹੁਣ 22 ਘੰਟੇ 'ਚ ਕ੍ਰਾਸ ਕਰਕੇ ਹੁਣ ਕਜ਼ਾਕਿਸਤਾਨ ਰਸ਼ੀਆ ਬਾਰਡਰ 'ਚ ਪਹੁੰਚ ਗਿਆ, ਉੱਥੇ ਫਿਰ ਮੈਨੂੰ ਬਿਠਾ ਲਿਆ ਇੰਟਰਵਿਊ ਕਰਨ ਨੂੰ ਯਾਰ। ਅੱਛਾ, ਐਗਜ਼ਿਟ ਕਰਨ ਵੇਲੇ ਵੀ ਮੈਂ ਕਿਹਾ ਹੱਦ ਹੋ ਗਈ ਯਾਰ ਤੁਹਾਡੀ ਯਾਰ। ਉਹ ਫਿਰ 4 ਬੰਦੇ ਬਹਿ ਗਏ, ਥੋੜੇ ਯੰਗ ਜਿਹੇ ਸੀਗੇ, ਮਜ਼ੇ ਲੈ ਰਹੇ ਮੇਰੇ। ਫਿਰ ਮੇਰਾ ਸੈੱਲਫੋਨ ਲੈ ਕੇ ਬਹਿ ਗਏ, ਕਹਿੰਦਾ ਪਾਸਪੋਰਟ ਦੇ। ਮੈਂ ਪਾਸਪੋਰਟ ਦੇਤਾ, ਪਾਸਪੋਰਟ ਆਪਣਾ ਲੈ ਕੇ ਕਮਰੇ 'ਚ ਵੜ ਗਏ। ਮੈਂ ਕਿਹਾ ਤੁਸੀਂ ਕਰਕੇ ਰਾਤ ਦੇ 11 ਮੈਂ ਉੱਥੇ ਪਹੁੰਚਿਆ ਵਾਂ ਤਕਰੀਬਨ 7 ਵਜੇ 8 ਵਜੇ ਦੇ ਵਿੱਚ ਬਾਰਡਰ, ਤੇ ਰਾਤ ਨੂੰ ਉਹਨਾਂ ਨੇ 12 12:30 ਚਲੋ ਸ਼ੁਕਰ ਹੈ 4-5 ਘੰਟੇ 'ਚ ਛੱਡਤਾ, ਲੇਕਿਨ ਬੇਫਿਜ਼ੂਲ ਮੈਨੂੰ ਹੀ ਬਿਠਾ ਕੇ ਰੱਖਿਆ। ਫਿਰ ਇੰਟਰਵਿਊ ਚਾਲੂ। ਮੈਂ ਕਿਹਾ ਤੁਸੀਂ ਇੰਟਰਵਿਊ ਕੀ ਲੈ ਰਹੇ, ਸਟੈਂਪ ਦੇਖੋ ਕਿੰਨੇ ਵਜੇ, ਮੇਰਾ ਵਲੌਗ ਦੇਖ ਲਓ, ਮੈਂ ਇੰਟਰ ਕੀਤਾ ਰਸ਼ੀਆ, ਮੈਂ ਤਾਂ ਰੁਕਿਆ ਨਹੀਂ ਕਿਤੇ। ਸਿੱਧੀ ਕੈਲਕੂਲੇਟ ਕਰੂੰਗੇ ਤਾਂ ਮਸਾਂ ਇਸ ਬਾਰਡਰ ਤੱਕ ਤੁਸੀਂ ਪਹੁੰਚ ਸਕਦੇ ਹੋ, ਮੈਂ ਸਿੱਧਾ ਬਾਈ ਰੋਡ ਆ ਰਿਹਾ, ਤੁਸੀਂ ਕਿਉਂ ਇੰਟਰਵਿਊ ਕਰ ਰਹੇ ਹੋ? ਫਿਰ ਤੰਗ ਕੀਤਾ ਉਹਨਾਂ ਨੇ। ਅੱਛਾ, ਹਾਂ। ਉਹਦੇ ਬਾਅਦ ਹਾਂ, ਸਭ ਤੋਂ ਬੜੀ ਗੱਲ, ਜਦੋਂ ਉਹਨਾਂ ਨੇ ਲਾਤਵੀਆ ਗ੍ਰੈਬਨੋਵਾ ਬਾਰਡਰ ਦਾ ਨਾਂ ਸੀਗਾ, ਜਦੋਂ ਸੈੱਲਫੋਨ ਲੈ ਲਿਆ ਉਹਨਾਂ ਨੇ, IMEI ਨੰਬਰ ਲੈ ਲਿਆ, ਰਸ਼ੀਆ ਇੰਟਰ ਕੀਤਾ, ਹਰ 3 ਘੰਟੇ ਬਾਅਦ ਮੇਰਾ ਸੈੱਲਫੋਨ ਗਰਮ ਹੋ ਜਾਏ। ਟਰੈਕਿੰਗ ਚਲਾਤਾ ਉਹਨਾਂ ਨੇ, ਬਹੁਤ ਹੀਟ ਹੋ ਜਾਂਦਾ, ਫੜ ਨਹੀਂ ਸਕਦੇ ਤੁਸੀਂ ਸੈੱਲਫੋਨ। ਔਰ ਜਦੋਂ ਮੈਂ ਕਜ਼ਾਕਿਸਤਾਨ ਵੜ ਗਿਆ, ਕ੍ਰਾਸ ਕਰ ਲਿਆ, ਇੰਟਰ ਕਰ ਗਿਆ, ਨੈਕਸਟ ਡੇ ਤੋਂ ਸੈੱਲਫੋਨ ਫਿਰ ਟਰੈਕਿੰਗ 'ਚ ਨਹੀਂ ਆ ਰਿਹਾ ਸੀ, ਗਰਮ ਨਹੀਂ ਹੋ ਰਿਹਾ ਸੀਗਾ। ਅੱਛਾ, ਇੰਨਾ ਸ਼ੱਕ ਦੀ ਨਿਗਾਹ ਨਾਲ ਵੇਖਿਆ? ਮੈਂ ਕਿਹਾ ਹੱਦ ਹੋ ਗਈ ਯਾਰ। ਅਸੀਂ ਜਾਣਦੇ ਵੀ ਸਰਪੰਚ ਮੁਲਕ ਦਾ ਪਾਸਪੋਰਟ ਤੁਹਾਡੇ ਕੋਲ, ਤੁਹਾਨੂੰ ਤੰਗ ਨਹੀਂ ਕਰਨਗੇ। ਲਓ ਵੀ ਰਸ਼ੀਆ ਦੀਆਂ ਗੱਲਾਂ ਆਪਾਂ ਕਰਨੇ ਆ ਬਾਰਡਰ ਕ੍ਰਾਸ ਦੀਆਂ, ਤੇ ਨਾਲ ਦੀ ਨਾਲ ਮੈਂ ਯਾਰ ਐਨਕ ਲਾ ਨਾ ਲਵਾਂ, ਮੈਨੂੰ ਐਂ ਲੱਗਣ ਡਿਆ ਵੀ ਜਿਵੇਂ ਮੈਂ ਰਾਤ ਫਿਰਨ ਡਿਆ ਕਿਤੇ। ਨਾ ਲਾਈ ਰੱਖੋ ਹੁਣ। ਨਹੀਂ, ਮੈਂ ਲਾ ਦੇਣੀ ਹੈ। ਨਹੀਂ ਹੁਣ ਨਹੀਂ ਲਾਉਣੀ ਯਾਰ, ਨਾ ਹਾਂ ਲਾ ਕੇ ਰੱਖੋ ਯਾਰ। ਅੱਛਾ, ਉਹ ਨਾ ਰਸ਼ੀਆ ਦੀ ਪੁਲਿਸ ਵੀ ਕਿਤੇ ਟੱਕਰੀ ਤੁਹਾਨੂੰ?
ਹਾਂਜੀ ਇੱਕ ਵਾਰ ਟੱਕਰੀ ਹੈ। ਅੱਛਾ, ਉਹ ਕੀ ਇਨਸੀਡੈਂਟ? ਗੱਡੀ ਮੈਂ ਤੇ ਚਲਾ ਰਿਹਾ ਸੀ ਫਾਸਟ, ਤੇ ਮਸਲਾ ਇਹ ਹੋਇਆ ਕਿ ਮੈਂ ਦੂਰੋਂ ਮੈਨੂੰ ਨਜ਼ਰ ਆ ਗਿਆ ਸੀ ਪੁਲਿਸ ਵਾਲੇ ਖੜੇ ਆ ਲਾਈਟਾਂ ਲਾ ਕੇ, ਤੇ 1 ਕਿਲੋਮੀਟਰ ਦੂਰੋਂ ਤੇ ਆਪਣੇ ਜਿਹੜੀ ਸਪੀਡ ਲਿਮਿਟ 100 ਦੀ ਸੀ ਹਾਈਵੇ ਦੀ, ਤੇ ਮੈਂ 90 ਚਲਾਉਣ ਲੱਗ ਪਿਆ, ਤੇ ਫਿਰ ਵੀ ਹੱਥ ਦੇਤਾ ਤੇ ਰੋਕ ਲਿਆ ਉਹਨਾਂ ਨੇ। ਮੈਂ ਕਿਹਾ ਚਲੋ ਯਾਰ ਰੁਕ ਜਾਂਦੇ ਆ, ਮੁਲਕ ਦੀ ਪੁਲਿਸ ਆ, ਰੁਕ ਗਿਆ। ਤੇ ਕਹਿੰਦੇ ਤੂੰ ਸਪੀਡ ਚਲਾ ਰਿਹਾ। ਮੈਂ ਕਿਹਾ ਮਤਲਬ ਹੀ ਨਹੀਂ, ਮੈਂ ਤਾਂ ਵੀਡੀਓ ਔਨ ਕੀਤਾ ਹੋਇਆ ਸੀਗਾ। ਮੈਂ ਕਿਹਾ ਆ ਮੇਰੀ ਸਪੀਡ ਅੰਡਰ ਲਿਮਿਟ ਆ। ਫਿਰ ਕਹਿੰਦੇ ਉਹਨਾਂ ਨੇ ਪਹਿਲੇ ਦੱਸਤਾ ਸੀ ਇਹਨੂੰ ਬਾਰਡਰ 'ਚ ਜਿਹੜੇ ਦੋਸਤ ਯਾਰ ਬਣੇ ਸੀ ਰਸ਼ੀਅਨ, ਕਹਿੰਦਾ ਇੱਥੇ ਦੀ ਪੁਲਿਸ ਥੋੜ੍ਹੀ ਤੰਗ ਕਰਦੀ ਆ, ਨਵੀਂ ਪੁਰਾਣੀ ਬਾਹਰ ਦੀ ਗੱਡੀ ਆ ਕਰਕੇ, ਤੇ 500 ਤੋਂ 1000 ਰੂਬਲ ਤੋਂ ਉੱਤੇ ਨਾ ਦੇਈ, ਬਾਰਗੇਨਿੰਗ ਇੱਥੇ ਚੱਲਦੀ ਹੈ। ਤੇ ਫਿਰ ਉਹਦੇ ਬਾਅਦ ਪੈਸਾ ਪੂਸਾ ਕਰਨ ਲੱਗ ਪਏ, ਡਾਲਰ ਕਰਨ ਲੱਗ ਪਏ। ਮੈਂ ਗੱਲ ਹੈ ਯਾਰ, ਅਮਰੀਕਨ ਗੱਡੀ ਦੇ ਕੇ ਡਾਲਰ ਇਹਨਾਂ ਨੂੰ ਯਾਦ ਆ ਗਿਆ ਹੈ। ਮੈਂ ਫਿਰ ਉਹਨਾਂ ਨੂੰ ਮੈਂ ਕਿਹਾ ਪਹਿਲਾਂ ਤੇ ਅਮਰੀਕਨ ਪਾਸਪੋਰਟ ਹੀ ਨਹੀਂ ਦਿਖਾਇਆ, ਸਿੱਧਾ OCI ਦਿਖਾਇਆ ਇੰਡੀਆ ਦਾ। ਤੇ ਉਹਨਾਂ ਨੇ ਦੇਖਿਆ, ਫਿਰ ਆਪਣੇ ਉਹਨਾਂ ਨੂੰ ਇੰਗਲਿਸ਼ ਆਉਂਦੀ ਨਹੀਂ ਸੀਗੀ, ਇੰਸ਼ੋਰੈਂਸ ਮੰਗਣ ਲੱਗ ਪਏ। ਮੈਨੂੰ ਸਮਝ ਆ ਗਿਆ ਸੀ ਇੰਸ਼ੋਰੈਂਸ ਮੰਗਦੇ ਪਏ ਆ। ਮੈਂ ਆਪਣੇ ਵੱਲੋਂ ਵੀ ਹਿੰਦੀ ਬੋਲਣ ਲੱਗ ਪਿਆ, ਅੰਗਰੇਜ਼ੀ ਬੋਲਣ, ਮੈਨੂੰ ਤੁਹਾਡੀ ਆਉਂਦੀ ਨਹੀਂ, ਨਾ ਸਮਝ ਆ ਰਹੀ ਤੁਸੀਂ ਕੀ ਬੋਲ ਰਹੇ ਹੋ, ਥੋੜ੍ਹੇ ਤੰਗ ਜਿਹੇ ਹੋ ਗਏ। ਤੇ ਫਿਰ ਮੈਂ ਕਿਹਾ ਮੈਂ ਰਿਕਾਰਡਿੰਗ ਕਰ ਰਿਹਾ ਤੁਹਾਨੂੰ, ਮੇਰਾ YouTube ਦਾ ਚੈਨਲ ਆ, ਪਿੱਛੇ YouTube ਦੇਖਿਆ ਉਹਨਾਂ ਨੇ। ਉਹ ਜਦੋਂ ਦੇਖਿਆ ਕਿ YouTube ਦਾ ਚੈਨਲ ਆ, ਤੁਸੀਂ ਰਿਕਾਰਡਿੰਗ ਲਾਈ ਹੋਈ ਆ, ਰਿਕਾਰਡ, ਉਹ ਮਤਲਬ ਥੰਬਸ ਅਪ ਹੋ ਗਿਆ, ਕਹਿੰਦਾ ਜਾਓ ਜਾਓ ਜੀ ਬਸ, ਗੁੱਡ ਗੋ। ਉਹ ਫਿਰ ਤੁਸੀਂ ਬਚ ਗਏ ਜੀ। ਮੈਂ $80 ਦਿੱਤੇ ਰਿਸ਼ਵਤ। ਅੱਛਾ, ਰਿਸ਼ਵਤ ਵੀ ਸਮਝ ਲਓ ਵੀ ਆਂਦੇ ਵੀ ਰਿਸ਼ਵਤ ਦੇਣ ਵਾਲਾ ਤੇ ਲੈਣ ਵਾਲਾ ਦੋਵੇਂ ਹੀ ਗੁਨਾਹਗਾਰ ਆ, ਪਰ ਉੱਥੇ ਮਜਬੂਰੀ ਬਣ ਜਾਂਦੀ। ਉਹ ਏਡੇ ਮੈਂ ਕਹਿੰਦਾ ਵੀ ਨਾ, ਇੰਨੀ ਪੁਲਿਸ ਜਿਹੜੀ ਪਾਕਿਸਤਾਨ ਇੰਡੀਆ ਦੀ ਨਹੀਂ ਮੈਨੂੰ ਲੱਗਦਾ ਰਿਸ਼ਵਤਖੋਰ ਜਿੰਨੀ ਰਸ਼ੀਆ ਦੀ ਹੈ। ਹਾਂਜੀ। ਇੱਕ ਨਾ ਮੈਂ ਕਿਉਂਕਿ ਦੁਬਈ ਤੋਂ ਗਏ ਆ ਅਸੀਂ, ਉੱਥੇ ਊਦ ਪਰਫਿਊਮ ਹੈ ਉਹ ਯੂਜ਼ ਕਰੀਦਾ, ਤੇ ਮੇਰੇ ਨਾਲ ਮੁੰਡਾ ਜਿਹੜਾ ਸੀ ਉਹਨੇ ਉਹ ਰੋਲੈਕਸ ਦੀ ਘੜੀ ਲਾਈ। ਅੱਛਾ। ਤੁਸੀਂ ਯਕੀਨ ਕਰੋ, ਸਾਨੂੰ 4 ਜਗ੍ਹਾ ਤੇ, ਇੱਕ ਨਹੀਂ 4 ਜਗ੍ਹਾ ਤੇ ਨਾਕਿਆ ਤੇ ਰੋਕਿਆ। ਤੇ ਦੁਬਈ ਦੀ ਗੱਡੀ ਵੇਖ ਕੇ ਵੈਸੇ ਹੀ ਉਹ ਅਰਬਨਾ ਵੈਸੇ ਮੈਨੂੰ ਲੱਗਦਾ ਉਹਨਾਂ ਦਾ ਹੈ, ਤੇ ਲਾਗੇ ਆ ਕੇ ਜਦੋਂ ਪਰਫਿਊਮ ਦੇ ਵਿੱਚ ਪਰਫਿਊਮ ਤੇ ਉਹਦੀ ਘੜੀ ਦੇਖੇ, ਵਾਓ ਬਿਊਟੀਫੁਲ ਵਾਚ। ਉਹ ਆਖੇ, ਇੱਕ ਆਖੇ ਮੈਨੂੰ ਵਿੱਚ ਕੁੜੀ ਆਖੇ ਪੁਲਿਸ ਵਾਲੀ ਵੀ ਇਹ ਹੈਗਾ ਹੋਰ, ਤੇ ਮੈਨੂੰ ਮੈਂ ਕਿਹਾ ਨਹੀਂ ਸਾਡੇ ਕੋਲ ਇਹੋ ਹੀ ਸੀ ਜਿਹੜਾ ਲਾਉਣ ਨੇ, ਹੋਰ ਪਰਫਿਊਮ ਹੈ ਹੀ ਨਹੀਂਗਾ। ਅੱਛਾ। ਤੇ ਉਹ 4 ਜਗ੍ਹਾ ਤੇ ਬਚ ਗਏ, ਆਪਾਂ ਕੁਛ ਨਹੀਂ ਦਿੱਤਾ। ਲੇਕਿਨ ਇੱਕ ਜਗ੍ਹਾ ਬਾਰਡਰ ਤੇ ਬਿਲਕੁਲ ਜਿਹੜਾ ਵਲਾਦੀ ਕਵਾਕਸ ਸ਼ਹਿਰ ਇਹਨਾਂ ਦਾ, ਉੱਥੋਂ ਜਦੋਂ ਉਹਨਾਂ ਦੇ ਬਾਰਡਰ ਨੂੰ ਆਈਏ ਨਾ, ਜਾਰਜੀਆ ਦੇ ਬਾਰਡਰ ਨੂੰ, ਹਾਂਜੀ, ਉੱਥੇ ਉਹਨਾਂ ਰੋਕ ਲਿਆ ਭਾਈ। ਉੱਥੇ ਸਾਨੂੰ ਕਾਹਲੀ ਵੀ ਸੀ, ਪਰ ਉਹਨੇ ਨਹੀਂ ਜਾਨ ਛੱਡੀ ਵੀ $80 ਰਿਸ਼ਵਤ ਦੇਣੀ ਪਈ। ਸੋ ਲੇਕਿਨ ਜੇ ਲੋਕਾਂ ਨਾਲ ਮਿਲਿਆ, ਮੈਨੂੰ ਲੋਕਾਂ ਦਾ ਬਿਹੇਵੀਅਰ ਵੀ ਰੂਡ ਲੱਗਾ। ਲੇਕਿਨ ਹਾਂ, ਚੈਚਨੀਆ ਤੇ ਅਸੀਂ ਦਾਗਿਸਤਾਨ ਗਏ ਹਾਂ, ਉਹ ਲੋਕ ਬਹੁਤ ਅੱਛੇ, ਬਹੁਤ ਪਿਆਰੇ, ਐਡੇ ਕੋਆਪਰੇਟਿਵ, ਸਾਨੂੰ ਆਪਣੇ ਘਰਾਂ ਤੱਕ ਲੈ ਗਏ। ਮਤਲਬ ਵੀ ਉੱਥੇ ਉਹਨਾਂ ਨੇ ਖਾਣਾ ਖੁਣਾ ਖਵਾਇਆ, ਜਿਹੜੇ ਮੁੰਡੇ ਮਿਲਦੇ ਸਨ ਉਹਨਾਂ ਨੇ ਬੜਾ ਅੱਛਾ ਵੈਲਕਮ ਕੀਤਾ। ਉਹ ਮੈਨੂੰ ਲੱਗਦਾ ਵੀ ਉਹ 2 ਸਿਟੀਜ਼ ਦੇ ਵਿੱਚ ਥੋੜ੍ਹਾ ਜਿਹਾ ਮੈਨੂੰ ਫਰਕ ਲੱਗਾ। ਹਾਂਜੀ ਬਿਲਕੁਲ ਹੈਗਾ। ਚੈਚਨੀਆ ਤੋਂ ਮੈਨੂੰ ਯਾਦ ਆਇਆ, ਜੇ ਮੈਂ ਵਲੌਗ ਦੇਖੂੰਗਾ ਨਾ, ਇੱਕ ਮੁਸਲਿਮ ਸੀਗਾ ਚੈਚਨੀਆ ਤੋਂ, ਰਸ਼ੀਆ ਦਾ, ਆਬੂ ਸੀ ਉਹਦਾ ਨਾਂ, ਦਾੜੀ ਵਾਲਾ ਸੀ ਬੰਦਾ। ਉਹ ਬੰਦਾ ਸੀ ਜਿਹੜਾ ਬਾਰਡਰ ਤੋਂ ਮੈਨੂੰ ਲੈ ਕੇ, ਉਹਨੇ ਚੈਚਨੀਆ ਜਾਣਾ ਸੀ, ਪੂਰਾ ਮਾਸਕੋ ਕ੍ਰਾਸ ਕਰਾਇਆ, 1.5-2 ਦਿਨ ਮੇਰੇ ਨਾਲ ਲੱਗਿਆ ਰਿਹਾ ਆਪਣੀ ਗੱਡੀ ਨਾਲ, ਮੈਨੂੰ ਛੱਡਿਆ ਨਹੀਂ ਉਹਨੇ, ਇੰਨਾ ਮੇਰਾ ਸਾਥ ਦਿੱਤਾ। ਬਹੁਤ ਵਧੀਆ ਬੰਦਾ ਸੀਗਾ, ਔਰ ਹਾਲੇ ਵੀ ਮੈਨੂੰ ਮੈਸੇਜ ਕਰਦਾ ਰਹਿੰਦਾ। ਔਰ ਜਦੋਂ ਤੱਕ ਮੈਂ ਰਸ਼ੀਆ ਪੂਰਾ ਕ੍ਰਾਸ ਨਹੀਂ ਕੀਤਾ, ਕਹਿੰਦਾ ਲਾਈਵ ਲੋਕੇਸ਼ਨ ਔਨ ਰੱਖੀ, ਐਨੀ ਕੋਈ ਮੁਸ਼ਕਿਲ ਹੋਵੇ ਤੇ ਮੈਨੂੰ ਦੱਸੀ, ਮੈਂ ਗੱਲ ਕਰਾਂਗਾ ਰਸ਼ੀਅਨ ਨਾਲ। ਨਹੀਂ ਲੋਕੀ ਆਵਾਮ ਚੰਗੀ ਸੀ ਜਿਹੜੀ ਚੈਚਨੀਆ, ਸਾਊਥ ਰਸ਼ੀਆ, ਲੋਕ ਚੰਗੇ ਵੀ ਆ ਵਿੱਚ, ਮਾੜੇ ਵੀ। ਲੇਕਿਨ ਇਹ ਵੀ ਮੈਨੂੰ ਲੱਗਦਾ ਫਿਰ ਪੁਲਿਸ ਵਾਲਾ, ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਵੀ ਪੁਲਿਸ ਬਹੁਤ ਮਾੜੀ ਉਹਨਾਂ ਦੀ। ਉਹਨਾਂ ਨੇ ਬਾਰਡਰ 'ਚ ਹੀ ਦੱਸਿਆ ਸੀ ਲੋਕਾਂ ਨੇ ਜਿਹੜੇ ਰਸ਼ੀਅਨ ਸੀਗੇ, ਕਹਿੰਦੇ ਜਿਹੜੀ ਪੁਲਿਸ ਹੈ ਨਾ, ਪੁਲਿਸ ਨੇ ਤੁਹਾਨੂੰ ਤੰਗ ਕਰਨਾ, ਤੇ ਇੰਨਾ ਕੈਸ਼ ਸਾਈਡ ਰੱਖੀ, ਬਟੂਏ 'ਚ ਇੰਨੇ ਕੈਸ਼ ਰੱਖੀ ਉਹਨਾਂ ਨੂੰ ਦਿਖਾਉਣ ਨੂੰ, ਬਾਕੀ ਜਿਹੜਾ ਕੈਸ਼ ਆ ਉਹਨੂੰ ਸਾਈਡ ਰੱਖੀ, ਕਿ ਜਦੋਂ ਤੂੰ ਬਟੂਆ ਆਪਣਾ ਵਾਲਟ ਖੋਲੂੰਗਾ ਤਾਂ ਉਹਨਾਂ ਨੂੰ ਇੰਨੇ ਨਜ਼ਰ ਆ ਗਈ ਥੋੜਾ ਕੈਸ਼ ਹੈ ਤੇਰੇ ਕੋਲ। ਹਾਂ ਅੱਛਾ, ਇਹ ਦੱਸਿਓ ਵੀ ਰਸ਼ੀਆ ਦੀ ਤੇ ਗੱਲ ਆਪਾਂ ਕਰਨੇ ਆ, ਸਾਰਿਆਂ ਨਾਲ ਮਹਿੰਗਾ ਮੁਲਕ ਕਿਹੜਾ ਲੱਗਾ ਜਿਹੜੇ ਤੁਹਾਡੇ ਇੰਨੇ 32-33 ਮੁਲਕ ਕੀਤੇ, ਕੰਟਰੀਆਂ ਕੀਤੀਆਂ, ਮਹਿੰਗਾ ਕਿਹੜਾ ਸਾਰਿਆਂ ਨੂੰ? ਮਹਿੰਗੇ ਮੈਨੂੰ 3 ਮੁਲਕ ਲੱਗੇ। ਇੱਕ ਤੇ ਸਵਿਟਜ਼ਰਲੈਂਡ ਮਹਿੰਗਾ, ਪੈਟਰੋਲ ਵੀ ਮਹਿੰਗਾ, ਹੋਟਲ ਵੀ ਮਹਿੰਗਾ। ਸੇਮ ਜਰਮਨੀ ਨਾ, ਸੇਮ ਹਾਲੈਂਡ ਨਾ, ਨੈਦਰਲੈਂਡ ਨਾ, ਇਹ ਦੋਵੇਂ ਚੀਜ਼ਾਂ, ਇਹ ਤਿੰਨੋਂ ਕੰਟਰੀਆਂ ਦੀ ਕਾਫੀ ਮਹਿੰਗੀਆਂ ਵਾ। ਜਿਹੜਾ ਪੈਟਰੋਲ ਸੀਗਾ 2 ਯੂਰੋ ਤੋਂ ਉੱਤੇ ਸੀਗਾ, ਮਤਲਬ 200, ਹਾਂ 2 ਯੂਰੋ ਤੋਂ ਪੈਟਰੋਲ ਉੱਤੇ। ਪਾਕਿਸਤਾਨ ਕੰਪੈਰੀਟਿਵਲੀ ਆਪਣੇ ਤੋਂ ਬੜਾ ਸਸਤਾ ਹੋਵੇ, 3 ਟਾਈਮ ਮਹਿੰਗਾ। ਹਾਂ ਬੜਾ ਸਸਤਾ ਹੋ ਰਿਹਾ ਤੇ ਇੰਡੀਆ ਵੀ ਬਹੁਤ ਸਸਤਾ ਹੋਇਆ ਇਹਦੇ ਹਿਸਾਬ ਨਾਲ, ਉਹਦੇ ਹਿਸਾਬ ਨਾਲ ਬਹੁਤ ਸਸਤਾ। ਹਾਂਜੀ ਹਾਂਜੀ ਹਾਂਜੀ। ਤੇ ਹੋਟਲ ਕਿੰਨਾ ਕਿਸ ਰੇਂਜ 'ਚ, ਜਿਵੇਂ ਸਵਿਟਜ਼ਰਲੈਂਡ ਦੀ ਗੱਲ ਕਰਦੇ ਹਾਂ, ਕਿਉਂਕਿ ਸਾਰਿਆਂ ਦਾ ਬੜਾ ਕਰੇਜ਼ ਹੁੰਦਾ ਨਾ ਵੀ ਜਿਹੜੇ ਨਹੀਂ ਗਏ ਹੁੰਦੇ ਵੀ ਸਵਿਟਜ਼ਰਲੈਂਡ ਘੁੰਮਣਾ। ਕਿੱਥੇ ਕੁ ਹੋਟਲ ਕਿੱਥੇ ਕਾਸਟ ਕਰਦਾ, ਕਿੰਨੇ ਕੁ ਦਾ? ਹੋਟਲ ਜਿਹੜਾ ਵਾ ਤੁਹਾਨੂੰ ਕਾਸਟ ਕਰੂਗਾ ਕਮ ਸੇ ਕਮ ਤੁਹਾਨੂੰ $100 ਦਾ ਤੇ ਕਾਸਟ ਕਰਨਾ ਹੀ ਕਰਨਾ। ਛੋਟਾ ਰੂਮ ਵੀ ਕੋਈ ਤੁਹਾਨੂੰ ਬੜਾ ਨਹੀਂ ਮਿਲਣਾ, ਠੀਕ ਠਾਕ ਜਿਹਾ ਸਟੂਡੀਓ ਸਾਈਜ਼ ਦਾ ਰੂਮ ਹੋਊਗਾ, $100 ਮਿਨੀਮਮ ਆ। ਸੇਮ ਥਿੰਗ ਜਰਮਨੀ ਦਾ,
ਉਹ ਵੀ ਜੇ ਤੇਰੇ ਛੋਟੇ ਮੋਟਲ ਲੈਂਦੇ ਉਹ 3 ਸਟਾਰ ਵੀ ਰੋਡ ਸਾਈਡ ਦੇ ਸੇਮ ਥਿੰਗ ਵਿਦ ਹਾਲੈਂਡ 100 ਮਿਨੀਮਮ ਤੁਹਾਨੂੰ $US ਲੱਗਣਾ ਹੀ ਹੈ। ਇਹਨੇ ਲੱਗ ਹੀ ਜਾਂਦੇ। ਹਾਂਜੀ ਹਾਂਜੀ। ਨਹੀਂ ਤੇ ਉਹਦੇ ਨਾਲ ਹੋਸਟਲਸ ਵਗੈਰਾ ਹੁੰਦੇ ਆ, ਇੱਕ ਐਪ ਹੈ ਹੋਸਟਲ ਐਪ, ਜੇ ਉਹਦੇ ਤੇ ਆਂਦੇ ਅਸੀਂ ਵੀ ਯੂਜ਼ ਕੀਤੀ ਆ। ਹਾਂਜੀ ਵੀ ਉਹਦੇ 'ਚ ਬੜਾ ਅੱਛੇ ਤੁਹਾਨੂੰ ਮਿਲ ਜਾਂਦਾ, ਮਤਲਬ ਵੀ ਉਹ ਕੰਬਾਈਨਡ ਹੁੰਦੇ ਆ, ਉਹਦੇ 'ਚ ਸਸਤੇ ਬਹੁਤ ਮਿਲਦੇ ਆ। ਹੋਸਟਲ ਤੇ ਮੈਂ ਭਾਜੀ ਇਸ ਲਈ ਨਹੀਂ ਟਰਾਈ ਕੀਤਾ ਕਿਉਂਕਿ ਜਦੋਂ ਮੈਂ ਫਰਾਂਸ ਇੰਟਰ ਕੀਤਾ ਨਾ, ਪੈਰਿਸ ਵੀ ਰੁਕਿਆ, ਉਹਦੇ ਬਾਅਦ ਇਟਲੀ ਰੁਕਿਆ, ਉੱਥੇ ਜਦੋਂ ਰਿਸੈਪਸ਼ਨਿਸਟ ਕੋ ਗਿਆ ਮੈਂ ਹੋਟਲ ਦੇ, ਤੇ ਉਹ ਕਹਿੰਦੇ, ਮੈਂ ਕਿਹਾ ਗੱਡੀ ਰੋਡ 'ਚ ਪਾਰਕ ਕਰਨ ਦਾ ਸੇਫ ਲੱਗਦੀ ਹੈ, ਰੋਡ ਬਹੁਤ ਵਧੀਆ। ਉਹ ਕਹਿੰਦੇ ਨਾ ਬਾਈ ਤੂੰ ਇੱਥੇ ਗੱਡੀ ਨਹੀਂ ਰੱਖ ਸਕਦਾ, ਜਦੋਂ ਤੱਕ ਸਵੇਰੇ ਤੋਂ ਉੱਠ ਕੇ ਗੱਡੀ ਦੇਖੂੰਗਾ ਬ੍ਰੇਕਿੰਗ ਹੋ ਗਿਆ ਹੋਊਗਾ ਜਾਂ ਸਪਰੇ ਪੈਂਟ ਹੋ ਗਈ ਹੋਊਗੀ, ਤੇ ਤੈਨੂੰ ਇਸ ਲਈ ਇਸ ਕਰਕੇ ਮੈਨੂੰ ਠੀਕ ਠਾਕ ਹੋਟਲ ਲੈਣੇ ਪਏ ਗੱਡੀ ਕਰਕੇ, ਨਹੀਂ ਤੇ ਮੇਰੀ ਗੱਡੀ ਦਾ ਬੁਰਾ ਹਾਲ ਹੋ ਜਾਣਾ ਸੀਗਾ, ਤੇ ਇਸ ਕਰਕੇ ਮਹਿੰਗੇ ਪਏ ਥੋੜੇ ਜਿਹੇ ਹੋਟਲ। ਹਾਂ, ਗੱਡੀ ਦਾ ਇਹ ਵੀ ਆ ਨਾ, ਮਹਿੰਗਾ ਪੈ ਜਾਂਦਾ। ਇੱਕ ਹੋਰ ਗੱਡੀ ਦੀ ਗੱਲ ਦੱਸਾਂ ਵੀ ਜੇ ਖੁਦਾ ਨਾ ਖਾਸਾ ਰੱਬ ਨਾ ਕਰੇ ਤੁਹਾਨੂੰ ਕੋਈ ਪਿੱਛੋਂ ਐਮਰਜੈਂਸੀ ਬਣ ਜਾਂਦੀ, ਤੁਹਾਨੂੰ ਆਪਣੇ ਹੋਮ ਟਾਊਨ ਜਾਣਾ ਪਵੇ ਵਾਪਸ, ਤੇ ਉਹ ਕਿੱਡਾ ਮਹਿੰਗਾ ਤੇ ਕਿੱਡਾ ਔਖਾ ਗੱਡੀ ਛੱਡਣਾ ਉੱਥੇ। ਓ ਹੋ ਤੋਬਾ ਤੋਬਾ ਹੋ ਜੂ ਭਾਜੀ। ਹਾਂ, ਜਿਹੜੀ ਪਾਰਕਿੰਗ ਉੱਥੇ ਦੀ ਆ ਨਾ, ਹੁਣ ਪੈਰਿਸ ਦਾ ਇੱਕ ਐਗਜ਼ਾਮਪਲ ਦੇ ਰਿਹਾ, ਜਿਹੜਾ ਰੋਡ ਸਾਈਡ ਮੀਟਰ ਲੱਗੇ ਹੁੰਦੇ ਆ, ਜੇ ਤੁਸੀਂ ਪਾਰਕ ਕਰਨੀ ਆ ਪਰ ਆਵਰ ਦਾ 6.5 6.5 €ਆ ਪਰ ਆਵਰ, ਔਰ ਉਹ 24 ਆਵਰ ਚੱਲਦਾ ਵਾ, ਕੋਈ ਆਫ ਪੀਰੀਅਡ ਨਹੀਂ ਹੈ ਕਿ ਰਾਤ ਦੇ 8 ਵੱਜ ਗਏ ਕਿ ਚਲੋ ਛੱਡ ਹੋਗੋ ਨਾ, ਤੁਹਾਨੂੰ ਦੇਣੇ ਪੈਣੇ ਆ। ਹੋਰ 6 ਯੂਰੋ ਹੁਣ ਕੈਲਕੂਲੇਟ ਕਰ ਲਓ ਪਰ ਡੇ ਦਾ ਤੁਹਾਨੂੰ ਕਿੰਨਾ ਲੱਗਣਾ। ਇਹ ਤੇ ਰੋਡ ਸਾਈਡ ਪਾਰਕਿੰਗ ਆ। ਮੈਂ ਹੋਰ ਵੀ ਇੱਕ ਦੋ ਜਗ੍ਹਾ 'ਚ ਅੰਡਰਗਰਾਊਂਡ ਪਾਰਕਿੰਗ ਕੀਤੀ ਆ, ਇੱਕ ਦਿਨ ਦੀ ਹੋਟਲ ਲਿੱਤਾ ਸੀਗਾ, ਹੋਟਲ ਦੇ ਇਲਾਵਾ ਤੁਹਾਨੂੰ ਪਾਰਕਿੰਗ ਦਾ ਅੱਡ ਪੇ ਕਰਨਾ ਪੈਣਾ। 40 ਤੋਂ 45 ਤੋਂ 35 ਯੂਰੋ ਦੇ ਵਿੱਚ ਤੁਹਾਨੂੰ ਪਾਰਕਿੰਗ ਪੈਂਦੀ ਹੈ ਪਰ ਡੇ ਯੂਰੋ। ਹਾਂਜੀ ਨਹੀਂ ਮਤਲਬ ਚਲੋ ਇਹ ਤਾਂ ਯੂਰਪ ਆ ਨਾ, ਵੈਸੇ ਓਵਰਆਲ ਕਹਿੰਦਾ ਵੀ ਜੇ ਆਉਣਾ ਪਵੇ ਵਾਪਸ, ਕਿ ਕੁਝ ਕੰਟਰੀਆਂ ਅਲਾਓ ਕਰਦੀਆਂ ਵੀ ਤੁਸੀਂ ਗੱਡੀ ਲੀਵ ਕਰਕੇ ਆਪ ਕੰਟਰੀ ਐਗਜ਼ਿਟ ਕਰ ਜਾਓ। ਨਹੀਂ ਅਲਾਉਡ ਤੇ ਨਹੀਂ ਕਰਦੀਆਂ, ਲੇਕਿਨ ਜੇ ਤੁਹਾਡੇ ਕੋਲ ਕਾਰਨੇਟ ਵੈਲਿਡ ਹੈਗਾ ਵਾ, ਔਰ ਕਾਰਨੇਟ ਦਾ ਤੁਸੀਂ ਉਸ ਟਾਈਮ ਦੇ ਫਰੇਮ ਦੇ ਅੰਡਰ ਜੇ ਯੂਰੋ ਕੰਟਰੀਜ਼ ਜਿਹੜੀਆਂ ਯੂਰੋਪੀਅਨ ਯੂਨੀਅਨ ਆ, ਜੇ ਤੁਹਾਡਾ ਕੋਈ ਜਾਣ ਪਛਾਣ ਹੈਗਾ, ਫੈਮਿਲੀ ਮੈਂਬਰ ਆ, ਉੱਥੇ ਗੱਡੀ ਛੱਡ ਕੇ ਤੁਸੀਂ ਫਲਾਈ ਕਰ ਸਕਦੇ ਹੋ। ਹਾਂਜੀ, ਕਿਉਂਕਿ ਮੇਰੇ ਇੱਕ ਜਾਣ ਵਾਲੇ 'ਚ ਆਸਟਰੀਆ ਤੋਂ ਆਏ ਸੀ, ਆਸਟਰੀਆ ਤੋਂ ਇੰਡੀਆ ਤੱਕ, ਤੇ ਕਹਿੰਦੇ ਸੀ ਮੈਂ ਟਰਕੀ ਤੋਂ ਮੈਨੂੰ ਵਾਪਸ ਜਾਣਾ ਪਿਆ, ਕੋਈ ਐਮਰਜੈਂਸੀ ਹੋ ਗਈ, ਤੇ ਫਿਰ ਉਹਨਾਂ ਫਾਈਨ ਕੀਤਾ ਸੀ ਮੈਨੂੰ $100 ਇਸ ਗੱਡੀ ਤੋਂ ਬਗੈਰ ਐਗਜ਼ਿਟ ਕਿਉਂ ਕੀਤਾ। ਅੱਛਾ ਅੱਛਾ। ਹਾਂ, ਇਹ ਵੀ ਪ੍ਰੋਬਲਮ ਹੈ। ਹਾਂਜੀ ਹਾਂਜੀ, ਹੋ ਸਕਦੀ। ਇਹ ਸਾਰੀਆਂ ਚੀਜ਼ਾਂ ਜਦੋਂ ਜਾਣਾ ਟਰੈਵਲ ਕਰਨਾ, ਇਹ ਸਾਰੀਆਂ ਚੀਜ਼ਾਂ ਜ਼ੇਨ 'ਚ ਹੋਣੀਆਂ ਚਾਹੀਦੀਆਂ। ਸਸਤਾ ਕਿਹੜਾ ਮੁਲਕ ਸੀ ਸਾਰਿਆਂ ਨਾਲ? ਸਸਤਾ ਤੇ ਸੋਹਣਾ ਮੁਲਕ ਜੇ ਮੈਂ ਕਹੂੰਗਾ ਕ੍ਰੋਏਸ਼ੀਆ, ਜ਼ਰੂਰ ਜਾਈਏ। ਕ੍ਰੋਏਸ਼ੀਆ, ਮੌਂਟੀਨੈਗਰੋ, ਸਲੋਵੇਨੀਆ, ਜਿਹੜਾ ਆਪਣੇ ਸੀ ਦੇ ਨਾਲ ਨਾਲ ਸਮੁੰਦਰ ਬਲੂ ਜਿਹਨੂੰ ਕਹਿੰਦੇ ਨਾ ਆਸਮਾਨੀ, ਉਹਨਾਂ ਕਲੀਨ ਵਾਟਰ ਸੀਗਾ ਤੇ ਸਸਤਾ ਵੀ ਬਹੁਤ ਸੀਗਾ, ਤੇਲ ਵੀ ਬੜਾ ਸਸਤਾ ਸੀਗਾ। ਜਿਹੜਾ ਮੈਂ 2.2 ਯੂਰੋ ਪਰ ਲੀਟਰ ਦੀ ਗੱਲ ਕਰ ਰਿਹਾ, ਉਹੀ ਕ੍ਰੋਏਸ਼ੀਆ 'ਚ, ਸਲੋਵੇਨੀਆ, ਮੌਂਟੀਨੈਗਰੋ ਤੇਲ 1.4 ਮਤਲਬ 1.5 ਯੂਰੋ ਤੋਂ ਵੀ ਥੱਲੇ ਦਾ ਤੇਲ ਸੀਗਾ, ਔਰ ਕੁਆਲਿਟੀ ਵੀ ਵਧੀਆ, ਖਾਣਾ ਪੀਣਾ ਵੀ ਵਧੀਆ, ਟ੍ਰੈਫਿਕ ਵੀ ਥੋੜੀ, ਤੇ ਮੁਲਕ ਵੀ ਸੋਹਣੇ ਸੀਗੇ। ਕ੍ਰੋਏਸ਼ੀਆ, ਮੌਂਟੀਨੈਗਰੋ, ਸਲੋਵੇਨੀਆ ਹਾਂਜੀ, ਇਹ ਇਕੱਠੇ ਨਾਲ ਅਲਬਾਨੀਆ ਵੀ ਨਾਲ ਹੀ ਲੈ ਲਓ ਤੁਸੀਂ, ਹੈ ਨਾ। ਤੇ ਪਾਕਿਸਤਾਨ ਮਹਿੰਗਾ ਲੱਗਾ ਭਾਜੀ? ਪਾਕਿਸਤਾਨ ਦੀ ਤੇ ਆਰਾਮ ਨਾਲ ਗੱਲ ਕਰਾਂਗੇ, ਤੁਹਾਨੂੰ ਦੱਸਦਾ ਹੈ ਜਿਹੜਾ ਪਿਆਰ ਇੱਥੇ ਮਿਲ ਰਿਹਾ ਨਾ, ਗੱਲ ਹੀ ਛੱਡ ਦਿਓ। ਚਲੋ ਫਿਰ ਅੱਗੇ ਜਾ ਕੇ ਆਪਾਂ ਕਰਦੇ ਹਾਂ, ਪਹਿਲਾਂ ਆਪਣੀਆਂ ਗੱਲਾਂ ਮੁਕਾ ਲਈਏ। ਤੇ ਸਾਰਿਆਂ ਨਾਲੋਂ ਤੁਹਾਨੂੰ ਬੈਸਟ ਕੰਟਰੀ ਹੁਣ ਤੱਕ ਚੰਗਾ ਕਿਹੜਾ ਲੱਗਾ? ਸਭ ਤੋਂ ਵਧੀਆ ਕੰਟਰੀ ਆਪਣੇ ਮੁਲਕ ਦਾ ਨਾਮ ਲੈਣਾ ਪੈਣਾ ਮੈਨੂੰ, ਹੈ ਨਾ, ਔਰ ਹੈਗਾ ਵੀ ਹੈ। ਇੰਡੀਆ, ਪਾਕਿਸਤਾਨ ਤੇ ਅਫਗਾਨਿਸਤਾਨ, ਇਹ ਜਿਹੜੇ ਮੁਲਕ ਆ ਨਾ ਤਿੰਨ, ਇਹੋ ਜਿਹਾ ਬਾਰਡਰ ਕ੍ਰਾਸਿੰਗ ਪੂਰੀ ਦੁਨੀਆ 'ਚ ਨਹੀਂ ਹੈ। ਜਿਹੜੇ ਤੁਹਾਨੂੰ ਲੋਕੀ ਬਾਰਡਰ 'ਚ ਜਾਣਦੇ ਵੀ ਨਹੀਂ ਆ, ਅਣਜਾਣ ਸਟ੍ਰੇਂਜਰ, ਪਾਕਿਸਤਾਨ 'ਚ, ਇੰਡੀਆ 'ਚ ਵੀ, ਅਫਗਾਨਿਸਤਾਨ 'ਚ ਤੁਹਾਨੂੰ ਬਹੁਤ ਵਧੀਆ ਵੈਲਕਮ ਕਰਦੇ ਆ। ਤੁਹਾਨੂੰ ਉਹ ਤੋਂ ਫੀਲ ਹੁੰਦਾ ਕਿ ਹਾਂ ਵੀ ਤੁਸੀਂ ਕੋਈ ਸੇਫ ਕੰਟਰੀ 'ਚ ਆ ਗਏ ਹੋ, ਔਰ ਇਹੋ ਜਿਹਾ ਵੈਲਕਮ ਤੁਹਾਨੂੰ ਦੁਨੀਆ ਦਾ ਕੋਈ ਬਾਰਡਰ ਨਹੀਂ ਕਰਦਾ। ਤੁਸੀਂ ਜਰਮਨੀ ਚੱਲ ਜਾਓ, ਇੰਗਲੈਂਡ, ਫਰਾਂਸ, ਜਿਹੜੇ ਬੜੇ ਨਾਮ ਹਨ ਮੁਲਕਾਂ ਦੇ, ਨਾਮ ਹੀ ਆ, ਬਸ ਨਾਮ ਦੇ ਬਰਾਬਰ ਆ। ਤੁਹਾਨੂੰ ਜਿਹੜਾ ਆਪਣਾਪਨ ਲੱਗੂਗਾ ਨਾ ਸਭ ਤੋਂ ਜ਼ਿਆਦਾ, ਤੁਹਾਨੂੰ ਉਹ ਪਾਕਿਸਤਾਨ 'ਚ ਮਿਲਣਾ, ਹੋਰ ਤੁਹਾਨੂੰ ਕਿਸੇ ਮੁਲਕ 'ਚ ਨਹੀਂ ਮਿਲਣਾ। ਇਹ ਚੀਜ਼ ਗਾਰੰਟੀ ਦਿੰਦਾ ਇਸ ਚੀਜ਼ ਦੀ। ਸਾਰਿਆਂ ਨਾਲੋਂ ਬੁਰਾ ਮੁਲਕ ਕਿਹੜਾ ਲੱਗਾ ਬਾਰਡਰ ਕ੍ਰਾਸਿੰਗ? ਇਹ ਤਾਂ ਹੁਣ ਤੁਹਾਨੂੰ ਪਤਾ ਲੱਗ ਹੀ ਗਿਆ। ਰਸ਼ੀਆ। ਹਾਂਜੀ, ਉਹ ਸਭ ਤੋਂ ਮਾੜਾ ਮੁਲਕ। ਮੈਂ ਤੇ ਸਾਰਿਆਂ ਨੂੰ ਦੱਸਿਆ ਯਾਰ, ਇਹ ਜਿਹੜਾ ਬਾਰਡਰ ਹੈ ਨਾ ਲਾਤਵੀਆ ਤੇ ਰਸ਼ੀਆ ਦਾ, ਗ੍ਰੇਬਨੋਵਾ ਬਾਰਡਰ, ਉੱਥੋਂ ਨਾ ਕ੍ਰਾਸ ਕਰੋ ਯਾਰ। ਅੱਛਾ, ਤੇ ਸਾਰਿਆਂ ਨਾਲੋਂ ਬਿਊਟੀਫੁਲ, ਸੋਹਣਿਆਂ ਤੋਂ ਇੰਨੇ ਮੁਲਕਾਂ ਦੇ ਵਿੱਚ ਨੋ ਡਾਊਟ ਪਾਕਿਸਤਾਨ ਵੀ ਸੋਹਣਾ, ਇੰਡੀਆ ਦੇ ਪਾਕਿਸਤਾਨ ਦੀ ਜਿਹੜੀ ਹੁੰਜ਼ਾ ਸਾਈਡ ਵੇਖੋਗੇ ਉਹ ਵੀ ਬਹੁਤ ਸੋਹਣੀ ਆ, ਬਾ ਕਮਾਲ ਆ। ਵੈਸੇ ਓਵਰਆਲ ਜੇ ਆਪਾਂ ਇੰਨੇ ਮੁਲਕਾਂ ਦਾ ਆਪਾਂ ਵੇਖੀਏ, ਤੁਹਾਨੂੰ ਕਿਹੜਾ ਸਾਰਿਆਂ ਨਾਲੋਂ ਬਹੁਤ ਸੋਹਣਾ ਲੱਗਦਾ? ਨੰਬਰ 1 ਸਵਿਟਜ਼ਰਲੈਂਡ ਆ ਭਾਜੀ, ਮੁਲਕ ਜਿਹੜਾ ਸਵਿਟਜ਼ਰਲੈਂਡ ਸੋਹਣਾ। ਤੇ ਸਿਟੀ ਦੀ ਜੇ ਗੱਲ ਕਰੂੰਗੇ, ਸਿਟੀ ਮੈਂ ਕਹੂੰਗਾ ਮਸਟ ਵਿਜ਼ਿਟ, ਜਿਹੜਾ ਦੁਨੀਆ 'ਚ ਇੱਕ ਵਾਰ ਜ਼ਰੂਰ ਜਾਓ, ਉਹ ਪ੍ਰਾਗ, ਚੈਕ ਰਿਪਬਲਿਕ। ਬਹੁਤ ਸੋਹਣੀ ਸਿਟੀ ਆ, ਲੋਕ ਵੀ ਸੋਹਣੇ ਆ,
ਤੇ ਹੁਣ ਕਹਿ ਨਹੀਂ ਸਕਦਾ, ਹੁਣ ਕੈਮਰਾ 'ਚ ਆ, ਕੁੜੀਆਂ ਵੀ ਬਹੁਤ ਸੋਹਣੀਆਂ ਵਾ। ਅੱਛਾ ਮੈਂ ਕਹਿਤਾ ਸੀ ਆਪਣੇ ਵਲੌਗ 'ਚ ਨਾ, ਬੁਰਾ ਮੰਨੇ ਕੋਈ ਚੰਗਾ ਮੰਨੇ, ਮੈਂ ਕਿਹਾ ਯਾਰ ਇੰਨੀ ਸੋਹਣੀ ਕੁੜੀਆਂ ਮੈਂ ਤੇ ਪੂਰੀ ਦੁਨੀਆ 'ਚ ਕਿਤੇ ਨਹੀਂ ਦੇਖੀਆਂ। ਹਾਂ ਬਹੁਤ, ਮੈਂ ਤਾਂ ਹਰ ਦੂਸਰੀ ਕੁੜੀ ਐਸ਼ਵਰਿਆ ਲੱਗਦੀ ਸੀ ਉੱਥੇ ਤੇ। ਜੰਨਤ ਦੀਆਂ ਹੂਰਾਂ ਹੀ ਫਿਰ ਲੱਗਦੀਆਂ। ਬਿਲਕੁਲ ਹੂਰੇ ਹੂਰਾ, ਬਹੁਤ ਸੋਹਣੀਆਂ, ਲੋਕ ਵੀ ਵਧੀਆ ਸੀਗੇ, ਮਿਲਣਸਾਰ ਸੀਗੇ। ਆਪਣੇ ਹੋਟਲ ਵੀ ਮਹਿੰਗੇ ਨਹੀਂ ਆ, ਪੈਟਰੋਲ ਵੀ ਮਹਿੰਗਾ ਨਹੀਂ, ਘੁੰਮਣਾ ਫਿਰਨਾ ਵੀ ਮਹਿੰਗਾ ਨਹੀਂ, ਹੋਰ ਦੇਖਣ ਨੂੰ ਬਹੁਤ ਕੁਛ ਆ ਪ੍ਰਾਗ 'ਚ। ਉੱਥੇ ਮੈਂ ਕਲੱਬ ਕਰਨ ਚਲਾ ਗਿਆ ਰਾਤ ਨੂੰ, ਕਲੱਬ ਪਾਰਟੀ ਕਰਨ। ਉੱਥੇ ਆਪਣੇ ਆਪਣੇ ਪੰਜਾਬੀ ਤੇ ਆਪਣੇ ਹਿੰਦੀ ਗਾਣੇ ਵੱਜਦੇ ਸੀ ਬਾਲੀਵੁੱਡ ਦੇ ਹਿੰਦੀ ਵਿੱਚ। ਮੈਂ ਕਿਹਾ ਵਾਹ ਯਾਰ, ਕਿ ਉੱਥੇ ਨੱਚ ਰਹੇ ਗੋਰੇ। ਵਲੌਗ 'ਚ ਦੇਖੂਗੇ, ਪ੍ਰਾਗ ਦੇ ਵਲੌਗ 'ਚ ਮੇਰੇ ਐਂਡ 'ਚ ਮੈਂ ਲਾਇਆ ਸੀ। ਚਲੋ ਸਾਨੂੰ ਸਜ਼ਾ ਦੇ ਤੌਰ ਤੇ ਉੱਥੇ ਖਿਲਾ ਦੋਗੇ। ਉਹ ਮੈਨੂੰ ਵੀ ਲੈ ਕੇ ਚੱਲਿਓ ਨਾਲ। ਉਹ ਨਾ ਸਜ਼ਾ ਦੇ ਤੌਰ ਤੇ ਮੈਂ ਇਸ ਤੋਂ ਗਿਆ, ਆਂਦਾ ਗੱਲ ਸੁਣਾਉਣ ਡਿਆ ਸੀ, ਆਂਦਾ ਇਸੇ ਤਰ੍ਹਾਂ ਹੀ ਨਾ ਕਨਸੈਪਟ ਜਿਹੜਾ ਸਾਡਾ ਮੁਸਲਮਾਨਾਂ ਦਾ ਆ ਵੀ ਅਸੀਂ ਮਰਨ ਤੋਂ ਬਾਅਦ ਜਾਣਾ, ਜੇ ਚੰਗੇ ਕੰਮ ਕੀਤੇ ਤੇ ਜੰਨਤ 'ਚ ਜਾਣਾ, ਜੰਨਤ 'ਚ। ਜੇ ਬੁਰੇ ਕੰਮ ਕੀਤੇ ਤੇ ਦੋਜ਼ਖ 'ਚ ਜਾਣਾ। ਹਾਂਜੀ ਉਹ ਆਂਦਾ ਵੀ ਉਹ ਨਾ ਚਲਾ ਗਿਆ, ਬੰਦੇ ਨੂੰ ਇਸ ਤਰ੍ਹਾਂ ਹੋ ਗਈ, ਉਹ ਕੰਮ ਬੜੇ ਭੈੜੇ ਕਰਦਾ ਸੀ, ਉਹ ਦੋਜ਼ਖ 'ਚ ਚਲਾ ਗਿਆ। ਤੇ ਦੋਜ਼ਖ ਦੇ ਵਿੱਚ ਨਾ ਜਾਂਦਿਆਂ ਨੂੰ ਉਹਦੇ ਨਾ ਸਾਹਮਣੇ ਕੋਈ ਸ਼ੈ ਨਾ ਉੱਦਾਂ ਹੀ ਅੱਗ ਬਲੇ। ਤੇ ਉਹਨੇ ਆਖਿਆ ਵੀ ਰੱਬਾ ਕੋਈ ਕਿਸੇ ਤਰ੍ਹਾਂ ਜਾਨ ਛੁੱਟ ਸਕਦੀ ਹੈ। ਉਹਨੇ ਆਖਿਆ ਵੀ ਇੰਨੇ ਸਾਲ ਇਬਾਦਤ ਕਰ, ਰੱਬ ਦੀ ਪੂਜਾ ਕਰ, ਅੱਛਾ ਇਬਾਦਤ ਕਰ। ਉਹਨੇ ਕੀਤੀ, ਖੈਰ ਉਹਨੂੰ ਉਹ ਚਲੇ ਗਿਆ, ਦੋਜ਼ਖ 'ਚ ਚਲਾ ਗਿਆ, ਜੰਨਤ 'ਚ ਚਲਾ ਗਿਆ। ਜਦੋਂ ਜੰਨਤ 'ਚ ਗਿਆ ਤੇ ਉੱਥੇ ਉਹ ਵੇਖਿਆ ਉਹਨੇ ਵੀ ਅੱਗੇ ਇੱਕ ਕਾਲਾ ਜਿਹਾ ਤੇ ਉਹਦੇ ਨਾਲ ਕਿੰਨੀਆਂ ਹੀ ਗੋਰੀਆਂ ਜਿਹੀਆਂ ਤੁਰੀਆਂ ਫਿਰਨ, ਹੂਰਾਂ ਤੁਰੀਆਂ ਫਿਰਨ। ਹਾਂਜੀ ਉਹਨੇ ਆਖਿਆ ਵੀ ਮੇਰੇ ਕੋਲ ਕੋਈ ਵੀ ਨਹੀਂ ਹੁੰਦੀ, ਕਾਲਾ ਜਿਹਾ ਹੂਰਾਂ ਲਈ ਫਿਰ ਲਿਆ। ਆਂਦਾ ਇਹ ਹੂਰਾਂ ਨੂੰ ਸਜ਼ਾ ਹੋਈ, ਸਜ਼ਾ ਹੋਈ ਆ। ਉਹੀ ਗੱਲ ਆ ਭਾਜੀ, ਬਿਲਕੁਲ ਸਹੀ ਕੋਈ ਗੱਲ ਨਹੀਂ ਵੀ ਤੁਹਾਨੂੰ ਸਜ਼ਾ ਦੇ ਤੌਰ ਤੇ ਖਿਲਾ ਦਿਓ। ਪ੍ਰਾਗ ਆਪਾਂ ਅਸੀਂ ਵੀ ਜਿਹੜਾ ਵਾ ਪ੍ਰਾਗ ਵੇਖ ਲਈਏ। ਬਿਲਕੁਲ ਜੀ, ਬਿਲਕੁਲ ਜ਼ਰੂਰ ਜਾਇਓ। ਅੱਛਾ, ਹੋਰ ਇਹ ਤੋਂ ਹਟ ਕੇ ਆਪਾਂ ਇਹ ਗੱਲ ਕਰਦੇ ਹਾਂ ਵੀ ਟਰੈਵਲ ਮੈਂ ਜਦੋਂ ਕੀਤਾ ਸੀ ਨਾ, ਮੈਂ ਈਰਾਨ ਤੋਂ ਲੱਗ ਕੇ ਰਸ਼ੀਆ, ਜਾਰਜੀਆ, ਆਜ਼ਰਬਾਈਜਾਨ ਤਾਂ ਨਹੀਂ ਗਏ, ਈਰਾਨ, ਹੋਰ ਮੈਨੂੰ ਦਾਗਿਸਤਾਨ, ਮੈਨੂੰ ਟੋਲ ਨਹੀਂ ਕਿਤੇ ਵੀ ਪੇ ਕਰਨਾ ਪਿਆ, ਸਿਰਫ ਇੱਕ ਟਰਕੀ ਮੈਨੂੰ 500 ਕੁਛ ਜਿਹੜੇ ਆ ਨਾ, ਇੱਕੋ ਟੂਲ ਹੀ ਪੈ ਗਿਆ ਸੀ, ਜਿਹੜੀ ਉਹਨਾਂ ਦੀ ਕਰੰਸੀ ਹੈ ਉਹਦੇ ਵਿੱਚ। ਤੇ ਟੋਲ ਕਿੱਥੇ ਕਿੱਥੇ ਸਸਤਾ ਕਿਹੜਾ ਤੇ ਮਹਿੰਗਾ ਕਿਹੜਾ। ਟਰਕੀ ਮੈਨੂੰ ਟੋਲ ਨਾ ਦੇ ਬਰਾਬਰ ਪਿਆ, ਕਿਉਂਕਿ ਉਹਨਾਂ ਦਾ ਕੀ ਕਹਿੰਦੇ ਫਾਟਕ ਲੱਗੇ ਹੁੰਦੇ ਆ ਟੋਲਾਂ ਦੇ, ਉਹਦੇ ਗਹਿਣ ਗੇਟ, ਉਹ ਉੱਥੇ ਬੰਦੇ ਨਹੀਂ ਬੈਠੇ ਹੁੰਦੇ, ਨੰਬਰ ਪਲੇਟ ਸਕੈਨ ਹੁੰਦੀ ਆ, ਜੇ ਸਕੈਨਿੰਗ 'ਚ ਨਹੀਂ ਆਊਗਾ ਉਹਨਾਂ ਨੂੰ ਆਟੋਮੈਟਿਕ ਖੋਲ੍ਹਣਾ ਪੈਂਦਾ। ਤੇ ਮੇਰੀ ਸਕੈਨਿੰਗ 'ਚ ਆ ਨਹੀਂ ਰਹੀ ਸੀਗੀ। ਉਹਨਾਂ ਜਿਹੜੀ ਉਹਨਾਂ ਟਨਲ ਸੀਗੀ ਏਸ਼ੀਆ ਤੇ ਯੂਰਪ, ਟਰਕੀ ਨੂੰ ਜੋੜਦੀ ਹੈ ਇਸਤਾਨਬੁਲ, ਮੈਂ ਤੇ ਫ੍ਰੀ ਦਾ ਆਉਂਦਾ ਜਾਂਦਾ ਰਿਹਾ ਕਿੰਨੀ ਵਾਰ। ਤੇ ਟੋਲ ਦੀ ਗੱਲ ਕਰੀਏ, ਓਏ ਹੋਏ ਹੋਏ, ਤੋਬਾ ਤੋਬਾ। ਫਰਾਂਸ, ਇੰਗਲੈਂਡ, ਜਰਮਨੀ ਐਂਡ ਗ੍ਰੀਸ, ਸਵਿਟਜ਼ਰਲੈਂਡ, ਟੋਲ ਬੜੇ ਮਹਿੰਗੇ ਆ। ਮਤਲਬ ਗ੍ਰੀਸ ਮੈਂ ਤੁਰਿਆ ਸਵੇਰੇ 6:30 ਵਜੇ, ਫਿਰ ਪੈਟਰੋਲ ਪਾਉਣ ਨੂੰ ਰੁਕਿਆ ਅਰਾਊਂਡ 9:30 ਵਜੇ ਨਾ, 3-3.5 ਘੰਟੇ ਬਾਅਦ। ਤੇ ਮੈਂ ਟੋਲ ਗਿਣ ਰਿਹਾ ਸੀਗਾ, ਲੋਕਾਂ ਨੂੰ ਗਿਣ ਕੇ ਦਿਖਾਏ ਆ, 10 ਕਿ 12 ਟੋਲ ਹੋ ਗਏ ਸੀਗੇ 3 ਘੰਟਿਆਂ 'ਚ। ਰੋਡ ਮੈਂ ਕਹੂੰਗਾ ਵਾਕਈ ਬਹੁਤ ਵਧੀਆ ਰੋਡ ਸੀਗੀ, ਟੋਲ ਲੇਕਿਨ ਬਹੁਤ ਜ਼ਿਆਦਾ ਸੀਗੇ। ਟੋਲ ਕਾਫੀ ਹੁੰਦੇ ਆ ਜਿਹੜੇ ਬੜੇ ਮੁਲਕਾਂ ਨਾਲ, ਟੋਲ ਤੁਹਾਨੂੰ ਦੇਣਾ ਪੈਣਾ, ਐਕਸਪੈਂਸਿਵ ਕਾਫੀ। ਜੀ ਯੂਰਪ ਜਾਂਦੇ ਜੀ, ਵੀ ਟੋਲ ਤੁਹਾਨੂੰ ਕਿੰਨਾ ਕੁ ਮੰਨ ਕੇ ਚੱਲੀਏ ਵੀ ਕਿੰਨੇ ਕੁ ਟੋਲ ਲੱਗ ਜਾਣਗੇ ਜੇ ਤੁਸੀਂ 28 ਜੋ 7-8 ਕੰਟਰੀਆਂ ਜਾਣਾ ਹੋਵੇ ਤੇ ਤੁਸੀਂ ਕਮ ਸੇ ਕਮ 1000-1500 ਯੂਐਸ ਡਾਲਰ ਤੇ ਸਾਈਡ ਕਰਕੇ ਰੱਖ ਹੀ ਲਓ ਟੋਲ ਲਈ। ਕਿੰਨੇ ਟੋਲ ਲੱਗਣੇ? 5-7 ਕੰਟਰੀਆਂ ਲਈ ਕਹਿ ਰਹੇ ਹਾਂ, ਬਾਕੀ ਕੰਟਰੀਆਂ ਦੇ ਹੋਰ ਟੋਲ ਹੈਗੇ ਆ, ਜਿਹੜੀ ਮੇਨ ਕੰਟਰੀ। ਨਹੀਂ ਤੇ ਇਹਦੇ 'ਚ ਜਿਹੜਾ ਕਾਰਨਰ ਦੀ ਪਸਾਜੇ, ਇਹਦੇ 'ਚ ਇਹ ਨਹੀਂ ਹੁੰਦਾ ਵੀ ਤੁਹਾਨੂੰ ਟੋਲ ਪੇ ਨਹੀਂ ਕਰਨੇ ਪੈਣੇ? ਨਾ ਇਹੋ ਜਿਹਾ ਕੋਈ ਗੱਲ ਨਹੀਂ, ਤੁਹਾਨੂੰ ਟੋਲ ਪੇ ਕਰਨੇ ਪੈਣੇ ਆ, ਕੈਸ਼ ਜਾਂ ਕਾਰਡ ਕਰਨੇ ਪੈਣੇ ਪਏ। ਹਾਂਜੀ, ਤੇ ਉਹ ਕੀਤੇ ਫਿਰ ਸਾਰੇ? ਹਾਂਜੀ ਪੂਰੇ ਕੀਤੇ ਆ, ਮੈਂ ਪਰਚੀਆਂ ਦਿਖਾਈਆਂ ਸਾਰਿਆਂ ਨੂੰ। ਹਾਂ, ਟੋਲ 'ਚ ਰੋਕਿਆ, ਵੀਡੀਓ ਬਣਾ ਕੇ ਸਾਰਿਆਂ ਨੂੰ ਦਿਖਾਇਆ ਟੋਲ ਚੱਲ ਰਿਹਾ। ਮੈਂ ਇਸ ਗੱਲੋਂ ਆ ਕੇ ਥੋੜਾ ਜਿਹਾ ਪਰੇਸ਼ਾਨ ਹੋ ਗਿਆ ਵੀ ਇੰਨੇ ਟੋਲ ਪੇ ਕਰਨੇ ਪੈਣੇ ਆ, ਤੇ ਮੈਂ ਯੂਰਪ ਦਾ ਸਫ਼ਰ ਨਾ ਕਰਾਂ ਫਿਰ? ਬਿਲਕੁਲ ਨਾ ਹੀ ਕਰੋ, ਨਾ ਹੀ ਆ ਫਿਰ ਤੇ। ਫਿਰ ਤੇ ਨਾ ਹੀ ਹੈ। ਹਾਂਜੀ ਬਿਲਕੁਲ। ਲਓ ਵੀ ਸਾਡੇ ਜਿਹੜੇ ਸਪਾਂਸਰ ਨੇ ਨਾ, ਉਹਨਾਂ ਨੂੰ ਮੈਂ ਦੱਸਦਾ, ਜੇ ਤੁਸੀਂ ਆਪਣੇ ਸਪਾਂਸਰ ਕਰ ਦਿੰਦੇ ਨਾ, ਕੁਝ ਦੋਸਤ ਸਪਾਂਸਰ ਕਰ ਦਿੰਦੇ ਸਾਡਾ ਟੂਰ ਵੀ, ਮੈਂ ਅੱਗੇ ਵੀ ਕੀਤਾ ਸੀ। ਹਾਂਜੀ, ਜੇ ਸਪਾਂਸਰ ਕਰਨਾ ਜੀ, ਟੋਲ ਨਾਲ ਪਹਿਲਾਂ ਸਪਾਂਸਰ ਕਰਿਓ। ਬਿਲਕੁਲ ਟੋਲ, ਹਾਂ, ਇੱਕ ਫਿਊਲ ਤੇ ਟੋਲ ਦੋਵੇਂ ਲੈ ਲਿਓ ਪਹਿਲਾਂ, ਇਹ ਸਭ ਤੋਂ ਮਹਿੰਗੀ ਆ ਚੀਜ਼ਾਂ। ਅੱਛਾ, ਖਾਣ ਪੀਣ ਦਾ ਕੋਈ ਐ ਦਿੱਕਤ ਆਈ ਤਾਂ ਰਾਹ 'ਚ ਕੋਈ? ਦੇਖੋ, ਖਾਣ ਪੀਣ ਲਈ ਮੋਸਟਲੀ ਸਾਰੇ ਕੰਟਰੀ ਤੁਹਾਨੂੰ 버ਗਰ ਮਿਲਣਾ, ਪੀਜ਼ਾ ਮਿਲਣਾ, ਸਪੈਗੇਟੀ ਮਿਲ ਗਈ ਤੁਹਾਨੂੰ, ਹੈ ਨਾ, ਸੈਂਡਵਿਚਾਂ ਮਿਲ ਗਈਆਂ। ਜਿਹੜਾ ਤੁਹਾਨੂੰ ਖਾਣਾ ਵਧੀਆ ਮਿਲਣਾ ਵਾ ਨਾ ਪੂਰੇ ਯੂਰਪ 'ਚ, ਉਹ ਤੁਹਾਨੂੰ ਇਸਤਾਨਬੁਲ ਟਰਕੀ 'ਚ ਜਾ ਕੇ ਮਿਲਣਾ। ਮਤਲਬ ਵਾਹ ਹੋ ਜਾਂਦੀ ਹੈ। ਪੂਰੇ ਯੂਰਪ 'ਚ ਇਹੋ ਜਿਹਾ ਖਾਣਾ ਨਹੀਂ ਜਿਹੜਾ ਤੁਹਾਨੂੰ ਟਰਕੀ ਮਿਲਦਾ। ਵੈਰਾਈਟੀ ਬਹੁਤ ਆ, ਵਧੀਆ ਖਾਣਾ, ਆਪਣੇ ਮੁਲਕ ਨਾਲ ਮਿਲਦਾ ਜੁਲਦਾ ਖਾਣਾ। ਉਹਨਾਂ ਦਾ ਫੂਡ ਤੇ ਬਹੁਤ ਵਧੀਆ, ਟਰਕਿਸ਼ ਫੂਡ ਵੈਸੇ ਬਹੁਤ ਵਧੀਆ ਹੁੰਦਾ। ਹਾਂ, ਬਹੁਤ ਵਧੀਆ। ਤੇ ਇਹ ਸਸਤਾ ਫੂਡ ਕਿੱਥੋਂ ਦਾ ਲੱਗਾ? ਸਸਤਾ ਫੂਡ
ਤੇ ਆਪਣਾ ਕ੍ਰੋਏਸ਼ੀਆ ਵਧੀਆ ਸੀਗਾ, ਟਰਕੀ ਵੀ ਵਧੀਆ ਸੀਗਾ, ਮੌਂਟੀਨੇਗਰੋ, ਇਹ ਸਭ ਜਿਹੜੇ ਛੋਟੇ ਮੁਲਕ ਸੀਗੇ, ਫੂਡ ਸਸਤਾ ਸੀਗਾ ਉੱਥੇ। ਨਵਤੇਜ ਭਾਈ ਸਾਰਿਆਂ ਨਾਲੋਂ ਬੈਸਟ ਕੰਟਰੀ, ਬੈਸਟ ਕੰਟਰੀ ਸੋਹਣੀ ਨਹੀਂ, ਹਾਂ, ਸੋਹਣੀ ਵੀ ਮਤਲਬ ਵੀ ਇਹਨੂੰ ਜੇ ਓਵਰਆਲ ਆਪਾਂ ਤੁਸੀਂ ਉਹਨੂੰ ਗਿਣਦੇ ਸਾਰਾ ਕੁਝ ਗਿਣਾਂਗੇ, ਖਾਣਾ ਪੀਣਾ ਤੇ ਜਿਹੜੇ ਲੋਕ ਸਭ ਤੋਂ ਇੰਪੋਰਟੈਂਟ ਆ, ਜਿਨ੍ਹਾਂ ਦਾ ਤੁਹਾਡਾ ਮਤਲਬ ਇੰਟਰੈਕਸ਼ਨ ਹੁੰਦੀ ਆ, ਹਨਾ, ਰੋਜ਼ਾਨਾ ਮਿਲਦੇ ਜੁਲਦੇ ਆ, ਜਿਹੜੇ ਸਾਰੇ ਸਟ੍ਰੇਂਜਰ ਆ, ਤੁਸੀਂ ਉਹਨਾਂ ਨੂੰ ਜਾਣਦੇ ਵੀ ਨਹੀਂ। ਤੇ ਉਹ ਚੀਜ਼ ਸੀਗੇ ਪਹਿਲੇ ਨੰਬਰ 'ਚ ਪਾਕਿਸਤਾਨ, ਦੂਸਰੇ ਨੰਬਰ 'ਚ ਗ੍ਰੀਸ। ਬਹੁਤ ਵਧੀਆ ਲੱਗਿਆ। ਪਾਕਿਸਤਾਨ ਪਹਿਲੇ ਤੇ ਕਿ ਦੂਜੇ ਤੇ? ਪਾਕਿਸਤਾਨ ਪਹਿਲੇ ਨੰਬਰ 'ਚ। ਪਾਕਿਸਤਾਨ ਦਾ ਭਾਜੀ ਸਹੀ ਗੱਲ ਕਹਿੰਦਾ, ਇੰਡੀਆ ਵਾਲੇ ਵੀ ਦੇਖੋਗੇ, ਨਾਰਾਜ਼ਗੀ ਹੋਣ ਦੀ ਲੋੜ ਨਹੀਂ। ਦੇਖੋ ਤੁਸੀਂ ਆ ਨਹੀਂ ਸਕਦੇ, ਮੈਂ ਆਇਆ, ਮੈਨੂੰ ਇਹ ਚੀਜ਼ ਦਾ ਮਤਲਬ ਤਜਰਬਾ ਹੁਣ ਕਹਿ ਸਕਦਾ ਮੈਂ। ਜਦ ਤੁਸੀਂ ਆਉਂਗੇ ਤੇ ਤੁਸੀਂ ਫਿਰ ਹੀ ਮੇਰੀ ਗੱਲ ਨਾਲ ਐਗਰੀ ਕਰੋਗੇ, ਜਦੋਂ ਲਾਹੌਰ ਪਹੁੰਚੋਗੇ, ਕਿ ਹਾਂ ਯਾਰ ਨਵਤੇਜ ਕਹਿੰਦਾ ਤਾਂ ਸਹੀ ਸੀਗਾ। ਤੇ ਜਿਹੜਾ ਪਾਕਿਸਤਾਨ ਦਾ ਹੌਸਪਿਟੈਲਿਟੀ ਆ ਨਾ, ਲੋਕਾਂ ਦਾ ਪਿਆਰ ਆ, ਉਹੋ ਜਿਹਾ ਪਿਆਰ ਤੁਹਾਨੂੰ ਦੁਨੀਆ 'ਚ ਕੋਈ ਵੀ ਮੁਲਕ ਨਹੀਂ, ਮੈਂ ਕਹਿੰਦਾ ਨੇੜੇ ਤੇੜੇ ਵੀ ਨਹੀਂ ਕੋਈ। ਅੱਛਾ, ਹਾਂਜੀ ਬਿਲਕੁਲ, ਇਹ ਮੈਂ ਮਤਲਬ ਬਹੁਤ ਸਟਰੋਂਗਲੀ ਕਹਿ ਸਕਦਾ ਇਹ ਚੀਜ਼। ਅੱਛਾ, ਪਾਕਿਸਤਾਨ ਹੁਣ ਪਹੁੰਚ ਤੇ ਆਪਾਂ ਗਏ ਹਾਂ ਗੱਲਾਂ 'ਚ, ਹਾਂਜੀ। ਤੇ ਪਾਕਿਸਤਾਨ ਆਉਣ ਦੀ ਵਜ੍ਹਾ ਕੀ ਸੀ ਵੀ ਪਾਕਿਸਤਾਨ ਖਾਸ ਕੀ ਵਜ੍ਹਾ ਸੀ ਪਾਕਿਸਤਾਨ? ਓਹੋ, ਬੜੀ ਲੰਬੀ ਸਟੋਰੀ ਆ ਭਾਜੀ। ਅੱਜ ਤੋਂ ਜਦੋਂ ਕਹਿ ਲਾਂਗਾ 2008-10 ਦੀ ਗੱਲ ਹੋਣੀ ਆ, ਤਦੋਂ ਮੈਨੂੰ ਸ਼ੌਕ ਸੀਗਾ ਦਾਦਾ ਜੀ ਤੋਂ ਪੁੱਛਣਾ, ਹਿਸਟਰੀ ਕਿੱਥੋਂ ਆਏ ਆ, ਕੀ ਸੀਗਾ, ਬਟਵਾਰਾ ਕਿੱਦਾਂ ਹੋਇਆ, ਸਾਰਾ ਕੁਝ। ਤੇ ਦਾਦਾ ਜੀ ਮੈਨੂੰ ਜਦੋਂ ਦੱਸਦੇ ਹੁੰਦੇ ਸੀ ਨਾ, ਮੈਂ ਵਰਡ ਟੂ ਵਰਡ ਮੈਂ ਨੋਟਬੁੱਕ ਲੈ ਕੇ ਬਹਿ ਜਾਂਦਾ ਹੁੰਦਾ ਸੀਗਾ, ਸਾਰਾ ਕੁਝ ਲਿਖਦਾ ਸੀ ਉਹਨਾਂ ਦਾ। ਮਤਲਬ ਉਹਨਾਂ ਨੇ ਦੱਸੀ ਜਾਣਾ, ਮੈਂ ਲਿਖੀ ਜਾਣਾ। ਉਸ ਟਾਈਮ 2008-10 'ਚ ਉਹਨਾਂ ਨੇ ਮੈਨੂੰ ਦੱਸਿਆ ਸੀਗਾ ਪਾਕਿਸਤਾਨ ਬਾਰੇ, ਕਿ ਅਸੀਂ ਕਿਹੜੇ ਪਿੰਡ ਤੋਂ ਆਏ ਆ। ਜਦੋਂ ਬਟਵਾਰਾ ਹੋਇਆ, ਸਾਡੇ 2 ਘਰ ਹੁੰਦੇ ਸੀਗੇ, ਇੱਕ ਤੀਰੇਕੋਟ, ਇੱਕ ਸਰਗੋਦਾ, ਪਾਕਿਸਤਾਨ। ਤੇ ਫਿਰ ਮੈਨੂੰ ਚਾਹ ਸੀਗਾ ਕਿ ਦੱਸੋ ਤੁਸੀਂ ਪਿੱਛੋਂ ਉੱਥੇ ਕਿੱਦਾਂ ਜ਼ਮੀਨਾਂ ਮਿਲੀਆਂ, ਤੁਸੀਂ ਗਏ ਕਿੱਦਾਂ, ਫਿਰ ਬਟਵਾਰਾ ਹੋਇਆ ਸਾਰਾ। ਉਹਨਾਂ ਨੇ ਸਾਰਾ ਕੁਝ ਲਿਖਾਇਆ। ਤੇ ਕਿਉਂਕਿ ਆਪਣੇ ਮੇਰੇ ਜੋ ਦਾਦਾ ਜੀ ਦੇ ਜੋ ਅੱਗੇ ਗ੍ਰੈਂਡਫਾਦਰ ਸੀਗੇ, ਉਹਨਾਂ ਦਾ ਨਾਮ ਸੀਗਾ ਜਵਾਹਰ ਸਿੰਘ, ਉਹ ਬ੍ਰਿਟਿਸ਼ ਆਰਮੀ 'ਚ ਸੀਗੇ। ਉਹਨਾਂ ਨੂੰ 75 ਏਕੜ ਲੈਂਡ ਅਲਾਟ ਹੋਈ ਸੀਗੀ ਸਰਗੋਦੇ, ਤੇ ਇਸ ਕਰਕੇ ਅੱਧੀ ਫੈਮਿਲੀ ਉੱਥੇ ਰਹਿਣ ਲੱਗ ਪਈ ਸੀਗੀ। ਤੇ ਹੋਰ ਜਦੋਂ ਦਾਦਾ ਜੀ ਨੇ ਸਾਰਾ ਕੁਝ ਦੱਸਿਆ ਮੈਨੂੰ, ਤੇ ਉਸ ਟਾਈਮ ਮੈਂ ਨੋਟ 'ਚ ਲਿਖ ਲਿਆ, ਚਲੋ ਵੀ ਲਿਖਾ ਰਹੇ ਆ। ਉਸ ਟਾਈਮ ਤੇ ਮੈਨੂੰ ਕੋਈ ਅੰਦਾਜ਼ਾ ਨਹੀਂ ਸੀਗਾ ਕਿ ਮੈਂ ਪਾਕਿਸਤਾਨ ਕਦੀ ਜਾਊਂਗਾ ਵੀ, ਕਿਉਂਕਿ ਵੀਜ਼ਾਜ਼ ਮਿਲਣੇ ਬਹੁਤ ਮੁਸ਼ਕਿਲ ਸੇ ਪਾਕਿਸਤਾਨ ਦੇ ਲਈ। ਔਰ ਐਜ਼ ਏ ਅਮਰੀਕਨ ਪਾਸਪੋਰਟ ਹੋਲਡਰ ਮੈਂ ਕਿਹਾ ਨਹੀਂ ਯਾਰ, ਜੇ ਸਟੈਂਪ ਲੱਗ ਗਿਆ, ਜਦੋਂ ਮੈਂ ਵਾਪਸ ਜਾਊਂਗਾ ਇਹਨੇ ਸਟੈਂਪ ਦੇਖਣਾ, ਇਹਨਾਂ ਨੇ ਮੈਨੂੰ ਬਿਠਾ ਲੈਣਾ, 50 ਕੁਐਸਚਨ ਕਰਨੇ ਆ, ਐਵੇਂ ਟਾਈਮ ਖਰਾਬ ਕਰਨਾ ਇਹਨਾਂ ਨੇ, ਹੈ ਨਾ। ਤੇ ਮੈਂ ਕਦੀ ਸੋਚ ਨਹੀਂ ਸਕਦਾ ਸੀ ਕਿ ਪਾਕਿਸਤਾਨ ਆਊਂਗਾ। ਹੁਣ ਜਦੋਂ ਮੈਂ ਟਰੈਵਲ ਪਲੈਨਿੰਗ ਸ਼ੁਰੂ ਕੀਤੀ, ਮੈਂ ਕਿਹਾ ਨਹੀਂ ਯਾਰ, ਪਾਕਿਸਤਾਨ ਹੋ ਕੇ ਜਾਣਾ, ਮੈਂ ਚਾਈਨਾ ਰੂਟ ਤੋਂ ਜਾਣਾ ਹੀ ਨਹੀਂ। ਜਦੋਂ ਪਾਕਿਸਤਾਨ ਜਾਣਾ ਤੇ ਮੈਂ ਆਪਣੇ ਪਿੰਡ ਜਾਣਾ ਸਰਗੋਦੇ। 1947 ਤੋਂ ਬਾਅਦ ਮੈਂ ਆਪਣੀ ਫੈਮਿਲੀ ਦਾ ਇਕਲੌਤਾ ਇਕੱਲਾ ਮੈਂਬਰ ਆ ਜੋ ਕਿ ਪਿੰਡ ਹੋ ਕੇ ਆਇਆ, ਆਪਣਾ ਵਿਲੇਜ ਦੇਖਿਆ, ਆਪਣਾ ਘਰ ਵੀ ਲੱਭਿਆ ਤੁਹਾਡੇ ਨਾਸੀ ਭਾਜੀ, ਹੈ ਨਾ। ਤੇ ਸਭ ਤੋਂ ਮੇਨ ਰੀਜ਼ਨ ਮੇਰਾ ਇਹ ਸੀਗਾ। ਹੋਰ ਮਿੱਟੀ ਲੈ ਕੇ ਜਾਣੀ ਸੀ ਘਰ ਦੀ, ਉਹ ਪਿੰਡ ਦੀ ਮਿੱਟੀ ਉਹ ਲੈ ਲਈ ਸੀਗੀ ਮੈਂ। ਤੁਸੀਂ ਦੇਖਿਆ ਮੈਂ ਆਪਣੇ ਖੇਤ ਸੀਗੇ, ਜਿਹੜੇ ਦਾਦਾ ਜੀ ਨੇ ਨੋਟ ਲਿਖਾਏ ਸੀਗੇ, ਵਿੱਚੋਂ ਨਹਿਰ ਜਾਂਦੀ ਹੈ, ਉਹ ਨਹਿਰ ਜਾਂਦੀ ਸੀ, ਉਹ ਦੋਵੇਂ ਪਾਸੇ ਆਪਣੇ ਖੇਤ ਹੁੰਦੇ ਸੀ, ਉਹ ਖੇਤਾਂ ਦੀ ਮਿੱਟੀ ਲੈ ਕੇ ਚੱਲਿਆ ਹੁਣ ਇੰਡੀਆ। ਚਾਚਾ ਜੀ ਨੇ ਵੀ ਮੰਗਾਈ ਹੈ, ਮੈਂ ਦੋ ਕੀ ਕਹਿੰਦੇ ਆ, 2 ਬੋਰੀਆਂ 'ਚ ਪਾ ਕੇ ਰੱਖ ਲਈ ਹੈ ਪੈਕਟਾਂ 'ਚ, ਤੇ ਇੱਕ ਚਾਚਾ ਜੀ ਨੂੰ ਫੜਾਊਂਗਾ, ਇੱਕ ਆਪਣੇ ਕੋਲ ਰੱਖੂੰਗਾ। ਮੈਂ ਵੀ ਆਪਣੇ ਪਿੰਡ ਤੋਂ ਮੰਗਵਾਈ ਹੈ। ਮੈਂ ਕਿਹਾ ਮੈਂ ਆਪਣੇ ਜਿਹੜੇ ਘਰ ਦੇ ਵਿੱਚ ਗਾਰਡਨ ਨੇ, ਉਹਦੇ 'ਚ ਕੁਛ ਗਮਲੇ ਜਿਹੜੇ ਉਹਨਾਂ ਦੇ ਵਿੱਚ ਰੱਖੋਗੇ, ਉਹ ਬੂਟੇ ਉਗਾਵਾਂਗੇ। ਬਿਲਕੁਲ ਜੀ। ਅੱਛਾ, ਇਹ ਕਿਸ ਤਰ੍ਹਾਂ ਘਰ ਲੱਭਣਾ ਸੌਖਾ ਹੀ ਰਿਹਾ? ਕਿਸ ਤਰ੍ਹਾਂ ਦਾ ਟਾਸਕ ਸੀ? ਦੇਖੋ ਜੀ, ਕਿਉਂਕਿ ਮੈਂ ਤੁਹਾਡੇ ਨਾਲ ਸੀ ਇਹਨਾਂ ਦੇ, ਲੇਕਿਨ ਟਾਸਕ ਇਹਨਾਂ ਨੂੰ ਪੁੱਛਣਾ, ਕਿਉਂਕਿ ਅਸੀਂ ਤੇ ਰੋਜ਼ਾਨਾ ਜਾਂਦੇ ਰਹੀਦਾ, ਦੂਜੇ ਤੀਜੇ ਦਿਨ ਲੱਭਦੇ ਰਹੀਦਾ। ਸੋ ਇਹਨਾਂ ਵਾਸਤੇ ਥੋੜ੍ਹਾ ਜਿਹਾ ਇਹਨੂੰ ਸਟ੍ਰੇਂਜ ਲੱਗਣ ਰਿਹਾ ਸੀ ਕਿਸ ਤਰ੍ਹਾਂ ਉਹ ਰਸਤੇ 'ਚ ਕਿਸ ਤਰ੍ਹਾਂ ਲੈਟਰ ਮਿਲਿਆ, ਕਿਸ ਤਰ੍ਹਾਂ ਵਾਇਸ ਨੋਟ ਇਹਨਾਂ ਦੇ ਚਾਚਾ ਦਾ ਆ, ਉਹ ਸਾਰਾ ਦਾ ਸ਼ੇਅਰ ਕਰਿਓ। ਰਾਸਤੇ ਜਦੋਂ ਤੁਰਨ ਲੱਗੇ ਹਾਂ, ਸਭ ਤੋਂ ਪਹਿਲੀ ਗੱਲ ਮੈਂ ਤਾਂ ਸ਼ੁਕਰ ਅਦਾ ਕਰਦਾ ਤੁਹਾਡਾ ਭਾਜੀ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਮੇਰੇ ਨਾਲ ਆਏ। ਮੈਨੂੰ ਲੱਗਦਾ ਜੇ ਤੁਸੀਂ ਨਹੀਂ ਹੁੰਦੇ ਤਾਂ ਮੈਂ ਆਪਣਾ ਹੌਸਲਾ ਛੱਡ ਦੇਣਾ ਸੀ ਉਸ ਟਾਈਮ, ਕਿਉਂਕਿ ਪਿੰਡ 'ਚ ਕੋਈ ਬੰਦਾ ਲੱਭ ਨਹੀਂ ਰਿਹਾ ਸੀ ਮੈਨੂੰ, ਹੈ ਨਾ। ਜੇ ਮੈਂ ਇਕੱਲਾ ਹੁੰਦਾ, ਮੈਂ ਆਪਣੀ ਗੱਲ ਕਰਦਾ, ਜੇ ਤੁਸੀਂ ਨਾਲ ਨਹੀਂ ਹੁੰਦੇ, ਫਿਰ ਤੁਸੀਂ ਨਾਲ ਆਏ ਅਤੇ ਤੁਹਾਡਾ ਬੋਲ ਚਾਲ ਸੀਗੀ, ਲੋਕਾਂ ਨੂੰ ਮਿਲਣਾ ਸੀਗਾ, ਤੁਸੀਂ ਲੱਭ ਰਹੇ ਸੀਗੇ ਬੰਦਿਆਂ ਨਾਲ ਗੱਲਬਾਤ ਕਰਕੇ। ਜੇ ਮੈਂ ਇਕੱਲਾ ਹੁੰਦਾ ਤਾਂ ਮੈਨੂੰ ਲੱਗਦਾ ਮੈਂ ਸ਼ਾਮ ਤੱਕ ਨਿਰਾਸ਼ ਹੋ ਕੇ ਵਾਪਸ ਆ ਜਾਣਾ ਸੀਗਾ। ਅਤੇ ਜਦੋਂ ਰਾਹ 'ਚੋਂ ਤੁਰੇ ਹਾਂ ਅਸੀਂ ਸਰਗੋਦੇ ਲਈ, ਅਤੇ ਚਾਚਾ ਜੀ ਨੂੰ ਮੈਂ ਕਾਲ ਕਰਕੇ ਦੱਸਿਆ ਕਿ ਅੱਜ ਭਾਜੀ ਚਾਚਾ ਜੀ ਮੈਂ ਪਿੰਡ ਚੱਲਿਆ, ਅਤੇ ਉਹਨਾਂ ਨੇ ਫਟਾਫਟ ਦਾਦਾ ਜੀ ਦੀ ਲੈਟਰ, ਜਿਹੜੇ ਦਾਦਾ ਜੀ ਲਿਖਦੇ ਹੁੰਦੇ ਸੀ ਨਾ ਉਸ ਟਾਈਮ ਹੈੱਡ ਮਾਸਟਰ ਨੂੰ ਸਕੂਲ ਦੇ ਸਰਗੋਦੇ ਦੇ, ਅਤੇ ਉਹ ਲੈਟਰ ਚਾਚਾ ਜੀ ਕੋਲ ਹਲੇ ਵੀ ਪਏ ਹੋਏ ਸੀਗੇ ਪੁਰਾਣੇ,
ਤੇ ਉਹਨਾਂ ਨੇ ਫਟਾਫਟ ਫੋਟੋਆਂ ਖਿੱਚ ਕੇ ਲੈਟਰ ਦੀ ਭੇਜੀਆਂ ਮੈਨੂੰ। ਉਹ ਉਹਦੇ ਵਿੱਚ ਨਾਮ ਵੀ ਲਿਖਿਆ ਸੀਗਾ ਬੰਦੇ ਦਾ, ਫੋਨ ਨੰਬਰ ਵੀ ਲਿਖਿਆ ਸੀ, ਪਿੰਡ ਲਿਖਿਆ ਸੀਗਾ, ਔਰ ਉਹਦੇ ਬਾਅਦ ਚਾਚਾ ਜੀ ਕੋ ਸਾਰੀ ਡਿਸਕ੍ਰਿਪਸ਼ਨ ਵੀ ਲਿਖੀ ਸੀਗੀ ਜੋ ਮੈਂ ਵੀ ਲਿਖੀ ਹੋਈ ਸੀਗੀ ਕਿ ਆਹ ਪਿੰਡ ਆ, ਇੱਥੇ ਗੁਰਦੁਆਰਾ ਹੈਗਾ, ਗੁਰਦੁਆਰੇ ਦੇ ਸਾਹਮਣੇ ਖੂਹ ਆ, ਖੂਹ ਦੇ ਸਾਹਮਣੇ ਆਹ ਘਰ ਹੈਗਾ। ਤੇ ਹੁਣ ਜਦੋਂ ਅਸੀਂ ਪਿੰਡ ਪਹੁੰਚੇ ਆ ਤੇ ਸ਼ੁਰੂ 'ਚ ਤੇ ਸਾਨੂੰ ਲੱਗ ਰਿਹਾ ਸੀ ਕਿ ਲੱਭ ਨਹੀਂ ਸਕਣਾ ਭਾਜੀ, ਹੈ ਨਾ। ਜਿਹੜੇ ਪਿੰਡ ਦਾ ਸਭ ਤੋਂ ਬਜ਼ੁਰਗ ਸੀਗਾ ਉਹ ਪਿਛਲੇ ਸਾਲ ਹੀ ਫੌਤਗੀ ਹੋ ਗਈ ਉਹਨਾਂ ਦੀ। ਤੇ ਅਸੀਂ ਸੋਚਿਆ ਓਹੋ ਇਹ ਇੱਕੋ ਹੀ ਬੰਦਾ ਸੀ ਪਿੰਡ ਦਾ, ਫੌਤਗੀ ਹੋ ਗਈ, ਹੁਣ ਨਹੀਂ ਲੱਭ ਸਕਣਾ। ਫਿਰ ਵੀ ਅਸੀਂ ਕੋਸ਼ਿਸ਼ ਕਰਦੇ ਨੇ, ਹਿੰਮਤ ਨਹੀਂ ਹਾਰੀ। ਹਾਂਜੀ ਹਿੰਮਤ ਨਹੀਂ ਹਾਰੀ। ਮਸਜਿਦ ਸਾਨੂੰ ਲੱਭ ਗਈ, ਇਹ ਮਸਜਿਦ ਉਸ ਟਾਈਮ ਗੁਰਦੁਆਰਾ ਹੁੰਦੀ ਸੀ, ਹੁਣ ਗੁਰਦੁਆਰਾ ਸਾਹਿਬ ਤੇ ਲੱਭ ਗਿਆ। ਲੇਕਿਨ ਹੁਣ ਤੇ ਪਿੰਡ ਕਾਫੀ ਚੇਂਜ ਹੋ ਗਿਆ, 80 ਸਾਲ ਹੋ ਗਏ ਇਸ ਚੀਜ਼ ਨੂੰ। ਤੇ ਅਸੀਂ ਲੱਭ ਰਹੇ ਹਾਂ, ਕੋਈ ਬੰਦਾ ਲੱਭ ਨਹੀਂ ਰਿਹਾ ਪਿੰਡ ਦਾ। ਹੌਲੀ 3-4 ਘਰਾਂ ਦੇ ਬਾਅਦ ਥੋੜ੍ਹਾ ਜਿਹਾ ਲਿੰਕ ਮਿਲਿਆ ਕਿ ਉਹ ਇੱਕ ਬਜ਼ੁਰਗ ਹੈਗਾ, ਉਸ ਟਾਈਮ 12-14 ਸਾਲ ਦਾ ਸੀਗਾ ਜਦੋਂ ਉਸ ਬਟਵਾਰਾ ਹੋ ਰਿਹਾ ਸੀਗਾ, ਜਦੋਂ ਅਸੀਂ ਪਿੰਡ ਗਏ। ਆਇਆ ਉਹ ਇਧਰੋਂ ਹੀ ਸੀ, ਉਧਰੋਂ ਆਇਆ ਸੀ, ਪਾਰਟੀਸ਼ਨ ਵਾਲੇ ਆਏ, ਉਧਰੋਂ ਹੀ ਆਇਆ ਸੀਗਾ। ਤੇ ਉਹਨੂੰ ਉਹ ਬਜ਼ੁਰਗ ਜਦੋਂ ਐਂਡ 'ਚ ਸਾਨੂੰ 4 ਵੱਜ ਗਏ ਸੀ ਸ਼ਾਮ ਤੇ, ਦੇਖ ਲਓ। ਮੈਂ ਕਿਹਾ ਕਿ ਤੁਹਾਨੂੰ ਵੀ ਲੱਗ ਰਿਹਾ ਸੀ ਕਿ ਇਹ ਮਤਲਬ ਥੋੜ੍ਹਾ ਨਿਰਾਸ਼ ਹੋ ਰਿਹਾ ਕਿ ਮਤਲਬ ਲੱਭਣਾ ਨਹੀਂ, ਸਾਨੂੰ ਜਾਣਾ ਪੈਣਾ ਨਿਰਾਸ਼। ਚਲੋ ਪਿੰਡ ਲੱਭ ਗਿਆ, ਘਰ ਨਹੀਂ ਲੱਭਣਾ। ਲੇਕਿਨ ਉਹ ਬਜ਼ੁਰਗ ਫਿਰ ਮਿਲਿਆ, ਉਹ ਬਜ਼ੁਰਗ ਨੂੰ ਸਾਰਾ ਕੁਝ ਯਾਦ ਸੀਗਾ, ਤੀਰੇ ਕੋਟੀ ਯਾਦ ਸੀਗੇ, ਉਹਨਾਂ ਨੂੰ ਇੰਨਾ ਵੀ ਯਾਦ ਸੀ ਕਿ 7 ਭਰਾ ਹੁੰਦੇ ਸੀਗੇ ਦੇਖੋ। ਔਰ ਉਹ ਫਿਰ ਉਹਨਾਂ ਨੇ ਦੱਸਿਆ ਸਾਰਾ ਕੁਝ, ਉਹ ਜਿਹੜਾ ਖੂਹ ਵੀ ਦੱਸਿਆ, ਕਹਿੰਦੇ ਉਹ ਖੂਹ ਤੇ ਹੁਣ ਬੰਦ ਕਰਤਾ, ਉੱਤੇ ਪੱਕਾ ਮਕਾਨ ਬਣ ਗਿਆ, ਜਿਹੜਾ ਅਸੀਂ ਦੇਖਿਆ ਮਕਾਨ, ਉਹ ਮਕਾਨ ਦੇ ਨਾਲ ਘਰ ਵੀ ਲੱਭ ਗਿਆ ਸਾਨੂੰ। ਤੋਂ ਉਹਦੇ ਬਾਅਦ ਫਿਰ ਅਸੀਂ ਮਿੱਟੀ ਚੱਕੀ ਹੈ ਤੇ ਚਾਚਾ ਜੀ ਨੂੰ ਕਾਲ ਕਰਕੇ ਦੱਸਿਆ ਕਿ ਹਾਂ ਵੀ ਲੱਭ ਗਿਆ। ਬੜੇ ਖੁਸ਼ ਹੋਏ ਆ, ਕਾਸ਼ ਦਾਦਾ ਜੀ ਜਾਂ ਮੇਰੇ ਡੈਡੀ ਜੀ ਜਿੰਦਾ ਹੁੰਦੇ, ਹੈ ਨਾ, ਬੜੇ ਖੁਸ਼ ਹੋਣੇ ਸੀਗੇ। ਕਿਸ ਤਰ੍ਹਾਂ ਦਾ ਮੂਮੈਂਟ ਸੀ ਜਦੋਂ ਤੁਹਾਨੂੰ ਪਤਾ ਲੱਗਾ ਵੀ ਆਹ ਘਰ ਹੈ ਆਪਣਾ ਪਿੱਛੇ? ਬਹੁਤ ਇਮੋਸ਼ਨਲ ਮੂਮੈਂਟ ਸੀਗਾ ਉਸ ਟਾਈਮ ਤੇ। ਬਸ ਆਪਣੇ ਦਾਦਾ ਜੀ ਤੇ ਡੈਡ ਨੂੰ ਯਾਦ ਕਰ ਰਿਹਾ ਸੀ ਮੈਂ ਤੇ ਕਿ ਜੇ ਹੁੰਦੇ ਤੇ ਉਹਨਾਂ ਦਾ ਖੁਸ਼ੀ ਦਾ ਟਿਕਾਣਾ ਨਹੀਂ ਹੋਣਾ ਸੀ ਭਾਜੀ, ਬਹੁਤ ਖੁਸ਼ ਹੋਣਾ ਸੀ ਉਹਨਾਂ ਨੇ। ਚਲੋ ਲੇਕਿਨ ਯਾਦ ਕਰਦੇ ਰਹੇ ਹਾਂਜੀ। ਲੇਕਿਨ ਮਿੱਟੀ ਲੈ ਕੇ ਚੱਲਿਆ, ਮੇਰੇ ਡੈਡੀ ਦਾ ਇੱਕ ਬਹੁਤ ਫੇਵਰੇਟ ਪਲਾਂਟ ਜਿਹਨੂੰ ਗਮਲਾ ਕਹਿੰਦੇ ਆ ਲਾਇਆ ਹੋਇਆ, ਤੇ ਉਹ ਮਿੱਟੀ ਉਹਦੇ ਵਿੱਚ ਪਾਉਂਗਾ, ਉਹਦੇ ਵਿੱਚ ਘਰੇ ਜਾ ਕੇ। ਤੁਹਾਨੂੰ ਖੁਸ਼ਬੂ ਆਉਂਦੀ ਰਹੋ ਫਿਰ ਮਿੱਟੀ ਆਪਣੀ ਦੀ। ਬਿਲਕੁਲ ਜੀ, ਬਿਲਕੁਲ। ਉਹ ਦੇਖਤੇ ਰਹੀਏ ਉੱਥੋਂ, ਹੈ ਨਾ, ਬਿਲਕੁਲ ਖੁਸ਼ ਹੁੰਦੇ ਹੋਣੇ ਆ, ਬਿਲਕੁਲ। ਹਾਂਜੀ। ਅੱਛਾ ਭਾਜੀ, ਪਾਕਿਸਤਾਨ ਦੀਆਂ ਗੱਲਾਂ ਆਪਾਂ ਹੋਰ ਕਰਨੀਆਂ ਹਾਲੇ ਤੁਹਾਡੇ ਨਾਲ। ਤੇ ਪਹਿਲਾਂ ਮੈਨੂੰ ਇਹ ਦੱਸਿਓ ਵੀ ਓਵਰਆਲ ਜਿਹੜਾ ਟੂਰ ਸੀ ਇੰਨੇ ਮੁਲਕਾਂ ਦਾ 4 ਮਹੀਨੇ, ਕਦੀ ਫਰਸਟ੍ਰੇਟ ਨਹੀਂ ਹੋਇਆ ਵੀ ਯਾਰ ਰਹਿਣ ਦੀ, ਕਦੀ ਦਿਲ ਕੀਤਾ ਹੋਇਆ ਵੀ ਯਾਰ ਕੀ ਪੰਗਾ ਲੈ ਲਿਆ? ਨਹੀਂ ਭਾਜੀ, ਇਹੋ ਜਿਹੀ ਤਾਂ ਚੀਜ਼ ਬਿਲਕੁਲ ਵੀ ਨਹੀਂ ਹੋਈ, ਕਦੀ ਵੀ ਨਹੀਂ ਹੋਈ। ਮਤਲਬ ਦੇਖੋ ਨਾ ਤੁਸੀਂ, ਹਰ ਦੂਜੇ ਦਿਨ ਮੈਂ ਇੱਕ ਨਵਾਂ ਸ਼ਹਿਰ ਜਾਂ ਨਵੀਂ ਕੰਟਰੀ ਚੇਂਜ ਹੋ ਰਹੀ ਮੇਰੀ, ਨਵਾਂ ਖਾਣਾ ਪੀਣਾ ਹੋ ਰਿਹਾ। ਮੈਂ ਇਕੱਲਾ ਸੀਗਾ, ਮੇਰੇ ਦੋਸਤ ਯਾਰ ਮੈਂ ਬਹੁਤ ਬਣਾਏ ਆ ਰਾਹ 'ਚ। ਇੱਦਾਂ ਨਹੀਂ ਕਿ ਮੈਂ ਇਕੱਲਾ ਹੀ ਫਰੀ ਜਾ ਰਿਹਾ ਮੂੰਹ ਬੰਦ ਕਰਕੇ, ਨਹੀਂ ਐਟੀਟਿਊਡ 'ਚ, ਨਾ। ਮੈਂ ਹਰ ਇੱਕ ਨਾਲ ਗੱਲਬਾਤ ਕਰਦਾ ਸੀਗਾ, ਜਿਹੜਾ ਮਿਲਦਾ ਸੀ ਮੈਨੂੰ, ਮੈਂ ਉਹਨਾਂ ਨੂੰ ਦੱਸਦਾ ਸੀ ਮੈਂ ਇੱਥੋਂ ਆ ਰਿਹਾ, ਉੱਥੇ ਚੱਲਿਆ। ਬੜੇ ਖੁਸ਼ ਹੁੰਦੇ ਸੀ ਸੁਣ ਕੇ, ਮਿਲਦੇ ਵੀ ਸੀਗੇ, ਬਜ਼ੁਰਗ ਵੀ ਸੀਗੇ, ਬੱਚੇ ਵੀ ਸੀਗੇ, ਕੁੜੀਆਂ ਵੀ, ਮੁੰਡੇ ਵੀ। ਮਤਲਬ ਉਹਨਾਂ ਨਾਲ ਹਲੇ ਵੀ ਗੱਲਬਾਤ ਹੁੰਦੀ ਰਹਿੰਦੀ ਮੇਰੀ, ਹਾਂ ਕਿੱਥੇ ਪਹੁੰਚਿਆ, ਕੀ ਕਰ ਰਿਹਾ, ਬੜਾ ਖੁਸ਼ੀ ਹੋ ਕੇ ਦੱਸੀਦਾ ਸੀਗਾ। ਮੈਨੂੰ ਤਾਂ ਬਹੁਤ ਐਕਸਾਈਟਮੈਂਟ ਹੁੰਦੀ ਸੀ ਜਦੋਂ ਮੈਂ ਦੇਖਿਆ ਕਿ ਲੋਕੀ ਮੇਰੇ ਵੀਡੀਓ ਦੇਖ ਰਹੇ ਆ, ਤੇ ਮੈਨੂੰ ਥੋੜ੍ਹਾ ਸ਼ੌਕ ਚੜ੍ਹ ਗਿਆ ਕਿ ਹਾਂ ਮੈਂ ਵੀਡੀਓ ਬਣਾਵਾਂ, ਲੋਕਾਂ ਨੂੰ ਹੋਰ ਦਿਖਾਵਾਂ ਜੋ ਕਿ ਨਹੀਂ ਦੇਖ ਸਕਦੇ। ਕਿਸੇ ਦੇ ਮਤਲਬ ਕਿੰਨਿਆਂ ਨੂੰ ਹਿੰਮਤ ਨਹੀਂ ਆ ਜਾਂ ਮਤਲਬ ਫਾਈਨੈਂਸ਼ੀਅਲ ਨਹੀਂ ਆ ਇੰਨਾ ਕੀ ਕਰ ਸਕੇ, ਤੇ ਉਹ ਬੜੇ ਖੁਸ਼ ਹੁੰਦੇ ਸੀਗੇ ਕਿ ਤੂੰ ਸਾਨੂੰ ਦਿਖਾ ਰਿਹਾ, ਅਸੀਂ ਘਰੇ ਬੈਠੇ ਦੇਖ ਰਹੇ। ਨਵੇਂ ਲੋਕ, ਨਵੇਂ ਰਿਸ਼ਤੇ, ਨਵੀਆਂ ਜਗ੍ਹਾਵਾਂ, ਨਵਾਂ ਕੁਝ ਵੇਖਣ ਨੂੰ ਮਿਲਦਾ। ਬਿਲਕੁਲ ਜੀ, ਬਿਲਕੁਲ। ਤੁਸੀਂ ਸੋਚ, ਨਵਾਂ ਖਾਣਾ, ਨਵੇਂ ਲੋਕ, ਨਵੇਂ ਰਾਹ, ਨਵਾਂ ਸਫ਼ਰ, ਹੈ ਨਾ, ਨਵੇਂ ਲੇਕਿਨ ਲਾਅ ਕੀ ਕਹਿੰਦੇ ਆ ਨਾ, ਕੰਟਰੀਆਂ ਦੇ ਹਰ ਸ਼ਹਿਰ ਦੇ ਨਵਾਂ ਲਾਅ, ਨਵੀਂ ਕੰਟਰੀਆਂ, ਉਹ ਅਡੋਪਟ ਕਰਨਾ ਪੈਂਦਾ ਸੀ। ਵੀ ਸਪੀਡ ਹੁਣ ਅੱਗੋਂ ਕਿੰਨੀ ਆ ਗਈ ਆ, ਹੁਣ ਸਾਰਾ ਕੁਝ ਵੇਖਣਾ ਪੈਂਦਾ ਨਾ ਵੀ ਤੁਹਾਨੂੰ ਉਹ ਸਾਰਾ ਕੁਝ ਰੋਡਸ ਤੇ ਵੀ ਨਹੀਂ ਮਿਲਦਾ, ਫਿਰ ਉੱਤੇ ਸਰਚ ਵੀ ਕਰਨਾ ਪੈਂਦਾ ਪਹਿਲਾਂ ਵੀ ਇੱਥੇ ਕਿੰਨੀ ਸਪੀਡ, ਇਹਨਾਂ ਦੇ ਕੀ ਲਾਜ਼ ਨੇ, ਇਹਨਾਂ ਨੂੰ ਕਿਵੇਂ ਵੇਖਣਾ, ਕਿਵੇਂ ਇਹਨਾਂ ਨੂੰ ਡੀਲ ਕਰਨਾ। ਹਾਂਜੀ। ਇਹ ਸਾਰੀਆਂ ਚੀਜ਼ਾਂ ਫਿਰ ਵੇਖਣੀਆਂ ਪੈਂਦੀਆਂ। ਬਿਲਕੁਲ ਜੀ। ਕਿਤੇ ਰੋਡ 120 ਦਾ ਹੁੰਦਾ ਤੇ ਕਿਤੇ ਉਸੇ ਵੇਲੇ 80 ਦਾ ਆ ਜਾਂਦਾ। ਬਿਲਕੁਲ ਜੀ। 180 ਤੋਂ ਯਾਦ ਆਇਆ, ਕਜ਼ਾਕਿਸਤਾਨ ਕ੍ਰਾਸ ਕਰ ਰਿਹਾ ਸੀਗਾ, ਫਰੀਵੇ ਚੱਲ ਰਿਹਾ, 3 ਲੇਨ ਦਾ, ਇੱਕ ਪਾਸੇ 3 ਲੇਨ, ਇੱਥੇ ਪਾਕਿਸਤਾਨ 'ਚ ਕਹਿੰਦੇ ਆ ਨਾ ਸੱਜੇ ਹੱਥ ਪੁੱਠੇ ਹੱਥ, ਸੱਜੇ ਹੱਥ ਵੀ 3 ਲੈਣਾ, ਪੁੱਠੇ ਹੱਥ ਵੀ 3 ਲੈਣਾ, ਵਧੀਆ ਫਰੀਵੇ ਚੱਲ ਰਿਹਾ, ਵਿੱਚ ਇੱਕ ਸਟਾਪ ਸਾਈਨ ਵੀ ਲਾਇਆ, ਉਹ ਸੱਜੇ ਪਾਸੇ ਦੂਰ ਜਿਹੜਾ ਨਜ਼ਰ ਨਾ ਆਵੇ। ਔਰ ਅਚਾਨਕ 120 ਦੀ ਸਪੀਡ ਤੋਂ ਲੈ ਕੇ 20 ਦੀ ਸਪੀਡ, 20 ਦੀ ਸਪੀਡ, ਉੱਥੇ ਮੈਂ ਕੱਢਤੀ ਫਿਰ 80 ਦੀ ਸਪੀਡ 'ਚ ਗੱਡੀ, ਬਾਈਕ ਪਿੱਛੇ ਲਾਤੀ ਲਾਈਟਾਂ ਕਜ਼ਾਕਿਸਤਾਨ ਪੁਲਿਸ ਨੇ। ਮੈਂ ਕਿਹਾ ਹੁਣ ਯਾਰ ਦੂਸਰਾ ਮੁਲਕ, ਮੈਨੂੰ ਤੇ ਮੈਂ ਫਿਰ ਰੁਕਿਆ, ਮੈਂ ਰੁਕ ਗਿਆ ਆਰਾਮ ਨਾਲ। ਕਹਿੰਦਾ ਤੁਸੀਂ ਸਪੀਡ ਨਾ ਕੱਢਿਆ। ਮੈਂ ਕਿਹਾ ਤੁਹਾਡੇ ਇਹ ਕੀ ਚੱਕਰ ਕੀ ਆ, ਫਰੀਵੇ ਹੈ ਤੇ ਤੁਸੀਂ ਕੋਈ
ਇੰਟਰਸੈਕਸ਼ਨ ਜਿੱਦਾਂ ਕਹਿੰਦੇ ਆ, ਕ੍ਰਾਸ ਰੋਡ ਵੀ ਨਹੀਂ ਆ, ਪਿੱਛੇ ਬੈਰੀਅਰ ਲੱਗਿਆ ਦੋਵੇਂ ਪਾਸੇ, ਤੁਸੀਂ ਲਾਈਟ ਸਟਾਪ ਸਾਈਨ ਕਹਿੰਦਾ ਬਸ ਟ੍ਰੈਫਿਕ ਨੂੰ ਸਲੋ ਕਰਨ ਨੂੰ। ਮੈਂ ਕਿਹਾ ਟ੍ਰੈਫਿਕ ਵੀ ਨਹੀਂ ਆ ਉਰੇ ਤੇ, ਕੋਈ ਨੇੜੇ ਤੇਰੇ ਟਾਊਨ ਵੀ ਨਹੀਂ ਆ। ਮਤਲਬ ਇਹ ਤਾਂ ਤੁਸੀਂ ਧੱਕੇ ਨਾ ਕੀਤਾ। ਮੈਂ ਅਣਜਾਣ ਇਸ ਮੁਲਕ ਤੋਂ ਬੰਦਾ ਹੈ ਨਾ, ਰਾਤ ਦਾ ਸਫ਼ਰ ਆ, ਮੈਂ ਜਾ ਰਿਹਾ ਆਰਾਮ ਨਾਲ, ਤੁਸੀਂ ਤੇ ਜਿਹੜਾ ਸਾਈਨ ਲਾਇਆ ਤੁਸੀਂ ਵਿੱਚ ਲਾਓ ਸੈਂਟਰ 'ਚ, ਜਿਹੜਾ ਦਿਖੇ ਵੀ ਲਾਈਟ ਲਾਓ ਸਾਈਨ ਦੇ ਉੱਤੇ ਸਟਾਪ ਸਾਈਨ। ਕਹਿੰਦਾ ਲੱਗਿਆ ਹੋਇਆ। ਮੈਂ ਕਿਹਾ ਲੱਗਿਆ ਤਾਂ ਹੋਇਆ, ਤੂੰ ਕਹਿ ਰਿਹਾ ਉਹ ਸੱਜੇ ਪਾਸੇ ਲੱਗਿਆ, ਮੈਂ ਲੈਫਟ ਲਾਈਨ 'ਚ ਟੌਪ ਲਾਈਨ 'ਚ ਚਲਾ ਰਿਹਾ, ਸਾਈਨ ਨਹੀਂ ਨਜ਼ਰ ਆਉਣਾ। ਫਿਰ ਉਹ ਕਹਿੰਦਾ ਫਿਰ ਤੇ ਜੇ ਵਲੌਗ ਦੇਖੂਗੇ ਉਹ ਤੇ ਫਿਰ ਆ ਗਿਆ, ਸਿੱਧੇ ਹੀ ਹੋ ਗਿਆ ਉਹ ਡਾਲਰ US ਡਾਲਰ। ਮੈਂ ਕਿਹਾ ਇਹਨੂੰ ਤਾਂ ਚਾਹੀਦੀ ਖੂਸ। ਤੇ ਫਿਰ ਪੂਰੀ ਬਾਰਗੇਨਿੰਗ ਚੱਲੀ ਆ ਭਾਜੀ ਉੱਥੇ। ਪਹਿਲੀ ਵਾਰ ਹੋਇਆ ਯੂਰਪ 'ਚ ਕਿ ਉਹ 80,000 ਕਜ਼ਾਕਿਸਤਾਨ ਰੁਪਈਸ ਤੋਂ ਸ਼ੁਰੂ ਹੋਇਆ ਕਿ ਇੰਨਾ ਤੈਨੂੰ ਦੇਣਾ ਪੈਣਾ। ਫਿਰ ਮੈਂ ਸ਼ੁਕਰ ਹੈ ਮੈਂ ਬਟੂਏ 'ਚ ਥੋੜ੍ਹੇ ਜਿਹੇ ਰੱਖੇ ਸੀਗੇ ਆਪਣੇ ਵਾਲਟ 'ਚ। ਮੈਂ ਉਹਨੂੰ ਦਿਖਾਇਆ, ਮੇਰੇ ਕੋਲ ਤਾਂ 50,000 ਹੀ ਪਏ ਆ ਤੇ ਮੈਂ ਫਿਊਲ ਫਾਲ ਵੀ ਪਾਉਣਾ ਵਾ। ਤੇ ਬਾਰਗੇਨਿੰਗ ਚੱਲੀ, ਫਿਰ 70 'ਚ ਆਇਆ, 60 'ਚ ਆਇਆ। ਮੈਂ ਰਿਕਾਰਡਿੰਗ ਕੀਤੀ ਹੈ ਸਾਰੀ, ਮਤਲਬ ਫੇਸ ਨਹੀਂ ਰਿਕਾਰਡਿੰਗ ਹੋਇਆ, ਗੱਲਬਾਤ ਰਿਕਾਰਡਿੰਗ ਹੋਈ ਹੈ। ਫਿਰ ਉਹ 40,000 ਕਿ 50,000 'ਚ ਕਜ਼ਾਕਿਸਤਾਨ ਰੁਪਈਸ ਮੈਨੂੰ ਦੇਣੇ ਪਏ ਉਹਨੂੰ ਖੇੜਾ ਛੁਡਾਉਣ ਨੂੰ। ਫਿਰ ਉਹਦੇ ਬਾਅਦ ਮੈਂ ਨਿਕਲਿਆ ਅੱਗੇ। ਨਹੀਂ ਤੇ ਉਹ ਵਲੌਗ ਪਾਇਆ ਨਹੀਂ ਫਿਰ? ਨਹੀਂ ਮੈਂ ਪਾਇਆ, ਫਿਰ ਲੋਕਾਂ ਨੇ ਬੜੀ ਗਾਲਾਂ ਕੱਢੀਆਂ ਉਹਨੂੰ। ਅੱਛਾ ਭਾਜੀ, ਇਹ ਦੱਸਿਓ ਮੈਨੂੰ ਵੀ ਕੈਲੀਫੋਰਨੀਆ ਤੋਂ ਪਾਕਿਸਤਾਨ ਪਹੁੰਚ ਗਏ ਬਾਈ ਰੋਡ ਟਰੈਵਲ ਕਰਕੇ, 50,000 ਕਿਲੋਮੀਟਰ ਹੋ ਗਿਆ। ਹਾਂਜੀ। ਕਿਸੇ ਨਾਲ ਲੜਾਈ ਝਗੜਾ ਵੀ ਰਾਹ 'ਚ ਹੋਇਆ? ਹਾਂਜੀ ਹੋਏ ਆ, ਇੱਕ ਤੋਂ ਜ਼ਿਆਦਾ ਹੀ ਹੋਏ ਆ, 2 ਵਾਰ ਹੋ ਗਏ। ਪਹਿਲਾ ਜਿਹੜਾ ਹੋਇਆ ਉਹ ਸਵਿਟਜ਼ਰਲੈਂਡ 'ਚ ਹੋਇਆ। ਗੱਲ ਇਹ ਹੋਈ ਸੀ, ਮੈਂ ਆਪਣਾ ਡਰੋਨ ਉਡਾ ਰਿਹਾ ਸੀਗਾ ਉੱਥੇ, ਤੇ ਸਵਿਟਜ਼ਰਲੈਂਡ ਦੇ ਤੁਹਾਨੂੰ ਪਤਾ ਲੈਂਡਸਕੇਪਿੰਗ ਮਾਊਂਟੇਨਸ ਬਹੁਤ ਸੋਹਣੇ ਆ। ਉਹ ਮੈਂ ਹਾਈ ਉਡਾ ਕੇ ਲੈਂਡਸਕੇਪਿੰਗ ਕੈਪਚਰ ਕਰ ਰਿਹਾ। ਇੱਕ ਫਾਰਮਰ ਆ ਗਿਆ ਗੱਡੀ ਲੈ ਕੇ, ਕਾਰ ਲੈ ਕੇ, ਉਹ ਆਪਣੇ ਸਵਿਜ਼ ਲੈਂਗੁਏਜ 'ਚ ਬੋਲਣ ਲੱਗ ਪਿਆ, ਪੂਰੀ ਨਾਰਾਜ਼ਗੀ, ਗੁੱਸਾ ਹੋ ਗਿਆ। ਉਹਦੇ ਬਾਅਦ ਉਹਦੀ ਵਾਈਫ ਵੀ ਆ ਗਈ ਕਿ ਤੂੰ ਡਰੋਨ ਉਡਾਇਆ ਮੇਰੇ ਘਰ ਦੇ ਉੱਤੇ। ਮੈਂ ਸੋਚਿਆ ਅੰਦਰੋਂ ਯਾਰ ਤੇਰਾ ਪਾਰਲੀਮੈਂਟ ਹਾਊਸ ਆ ਯਾਰ, ਮੈਂ ਤੇਰੀ ਡਰੋਨ ਮੈਂ ਕਿਹਾ ਤੁਹਾਡੀ ਕੰਟਰੀ ਬਹੁਤ ਸੋਹਣੀ, ਮੈਂ ਤੇ ਲੈਂਡਸਕੇਪਿੰਗ ਕੈਪਚਰ ਕਰ ਰਿਹਾ ਆਪਣੇ ਮੁਲਕ ਨੂੰ ਦਿਖਾਉਣ ਨੂੰ, ਦੇਖੋ ਕਿੰਨਾ ਸੋਹਣਾ ਮੁਲਕ ਆ। ਫਿਰ ਉਹਨਾਂ ਨੂੰ ਉਹ ਕਹਿੰਦੇ ਡਿਲੀਟ। ਤੇ ਫਿਰ ਮੈਂ ਕੀ ਕੀਤਾ, ਜਦੋਂ ਡਰੋਨ ਉਡਾਈਦਾ ਨਾ, ਇੱਕ ਤੇ ਤੁਹਾਡੇ ਡਰੋਨ ਦੇ ਫਾਈਲ 'ਚ ਸੇਵ ਹੁੰਦੀ ਆ ਵੀਡੀਓਜ਼, ਹੋਰ ਇੱਕ SD ਕਾਰਡ 'ਚ ਸੇਵ ਹੁੰਦੀ ਆ। ਜਿਹੜਾ ਡਰੋਨ ਦਾ ਫਾਈਲ ਸੀ ਉਹ ਉਹਨਾਂ ਨੂੰ ਮੈਂ ਦਿਖਾ ਕੇ ਡਿਲੀਟ ਮਾਰਤੇ ਕਿ ਡਿਲੀਟ ਕਰਤੇ, ਹਾਂ ਵੀ ਖੁਸ਼ ਹੋ ਗਏ। ਤੇ ਉਹ ਜਿਹੜੀ SD ਕਾਰਡ ਦੀ ਫਾਈਲ ਸੀ ਉਹ ਮੈਂ ਰੱਖ ਲਈ। ਫਿਰ ਉਹਨਾਂ ਨੂੰ ਲੇਕਿਨ ਨਾਰਾਜ਼ਗੀ ਉਹਨਾਂ ਦੀ ਠੀਕ ਕੀਤੀ ਮੈਂ ਕਿਉਂਕਿ ਉਹਨਾਂ ਤੋਂ ਨਾਰਾਜ਼ ਨਹੀਂ, ਉਹ ਬਜ਼ੁਰਗ ਸੀਗੇ ਯਾਰ, ਹੈ ਨਾ, ਸਾਨੂੰ ਦੱਸਿਆ ਜਾਂਦਾ ਕਿ ਆਪਣੇ ਬਜ਼ੁਰਗਾਂ ਨਾਲ ਜ਼ੁਬਾਨ ਨਹੀਂ ਲੜਾਈ ਦੀ। ਫਿਰ ਉਹਨਾਂ ਨੂੰ ਰਾਜ਼ੀ ਵੀ ਕੀਤਾ? ਹਾਂ, ਤੇ ਫਿਰ ਉਹਨਾਂ ਨੂੰ ਰਾਜ਼ੀ ਵੀ ਕੀਤਾ, ਖੁਸ਼ ਵੀ ਹੋਏ। ਫਿਰ ਉਹਦੇ ਬਾਅਦ ਹੱਥ ਵੀ ਮਿਲਾਇਆ ਉਹਨਾਂ ਨੇ, ਫਿਰ ਮਤਲਬ ਹੈਪੀ ਕਰਕੇ ਉਹਨਾਂ ਨੂੰ ਛੱਡਿਆ, ਫਿਰ ਤੁਰ ਪਿਆ। ਉਹਦੇ ਬਾਅਦ ਸੈਕਿੰਡ ਇੰਸੀਡੈਂਟ ਹੋਇਆ ਵਾ ਟਰਕੀ। ਇਹ ਹੋਇਆ ਵਾ ਆਪਣਾ ਫਰੀਵੇ ਦੇ ਉੱਤੇ ਚੱਲਿਆ ਸੀਗਾ। ਫਰੀਵੇ ਵੀ ਨਹੀਂ, ਟਾਊਨ ਦੇ ਅੰਦਰ ਦਾ ਜਿਹੜਾ ਹਾਈਵੇਜ਼ ਹੁੰਦੇ ਆ। ਤੇ ਮੈਂ ਜਾ ਰਿਹਾ ਆਪਣੇ ਲਾਈਨ ਨਾਲ, ਤੇ ਮੈਂ ਇੰਡੀਕੇਟਰ ਦਿੱਤਾ ਆਪਣਾ ਸਿਗਨਲ, ਤੇ ਲਾਈਨ ਚੇਂਜ ਕੀਤੀ ਸੱਜੇ ਨੂੰ। ਤੇ ਪਿੱਛੋਂ ਇੱਕ ਬੰਦਾ ਆ ਗਿਆ, ਉੱਚੀ ਬੋਲਣ ਲੱਗ ਪਿਆ, ਮੇਰੇ ਸ਼ੀਸ਼ਾ ਉੱਤੇ ਸ਼ੀਸ਼ਾ ਥੱਲੇ ਕੀਤਾ, ਤੇ ਉਹ ਗਾਲਾਂ ਕੱਢਣ ਲੱਗ ਪਿਆ। ਮੈਂ ਕਿਹਾ ਗੱਲ ਕੀ ਹੋਈ ਆ? ਹਾਂ, ਮੈਂ ਕਿਹਾ ਗੱਲ ਕੀ ਹੋਈ, ਮੈਂ ਕੀਤਾ ਕੀ ਆ? ਕਹਿੰਦਾ ਤੂੰ ਲੇਨ ਚੇਂਜ ਕੀਤੀ ਵਿਦਆਊਟ ਸਿਗਨਲ। ਮੈਂ ਕਿਹਾ ਤੂੰ ਮੇਰੇ ਨਾਲ ਗੱਲ ਕਰ ਰਿਹਾ, ਸਿਗਨਲ ਮੇਰਾ ਇਸ ਟਾਈਮ ਵੀ ਔਨ ਆ ਹਲੇ ਵੀ। ਚੱਲ ਮੈਂ ਮੰਨ ਲਵਾਂ ਤੇਰੀ ਗੱਲ, ਮੈਂ ਸਿਗਨਲ ਬਿਨਾਂ ਦਿੱਤੇ ਲੇਨ ਚੇਂਜ ਕਰ ਲਈ। ਉਸ ਲੇਨ ਖਾਲੀ ਲੇਨ ਸੀਗੀ। ਮੈਂ ਵੀਡੀਓ ਪੂਰਾ ਬਣਾਇਆ ਉਸ ਚੀਜ਼ ਦਾ। ਮੈਂ ਉਹਨੂੰ ਦਿਖਾਇਆ, ਮੈਂ ਦੇਖ ਸਾਹਮਣੇ ਟ੍ਰੈਫਿਕ 10 ਦੀ ਸਪੀਡ 'ਚ ਜਾ ਰਹੀ ਹੈ, 10 ਦੀ ਸਪੀਡ 'ਚ, ਹਾਈ ਸਪੀਡ ਨਹੀਂ ਹੈ। ਮੈਂ ਜੇ ਹੌਲੀ ਜਿਹੀ ਲੇਨ ਚੇਂਜ ਕਰ ਵੀ ਲਈ। ਮੈਂ ਕਿਹਾ ਤੁਹਾਡੇ ਮੁਲਕ ਦੀ ਜਿਹੜੀ ਟ੍ਰੈਫਿਕ ਆ ਨਾ, ਉਹਨੂੰ ਮੈਂ ਇਹ ਚੀਜ਼ ਕਿਹਾ, ਕਨਫਰੰਟ ਕੀਤਾ। ਮੈਂ ਕਿਹਾ ਸਭ ਤੋਂ ਵਰਸਟ ਟ੍ਰੈਫਿਕ ਆ, ਤੁਸੀਂ ਲੋਕ ਸਭ ਤੋਂ ਵਰਸਟ ਡਰਾਈਵਰ ਆ, ਇਹ ਵਰਡ ਯੂਜ਼ ਕੀਤਾ ਮੈਂ ਦੁਨੀਆ ਦੇ। ਔਰ ਤੂੰ ਮੈਨੂੰ ਦੱਸ ਰਿਹਾ, ਮੈਂ ਜਿਹੜਾ ਅਮਰੀਕਾ ਤੋਂ ਕ੍ਰੋਸ ਕਰਕੇ 40,000 ਕਿਲੋਮੀਟਰ ਇੰਨੀ ਕੰਟਰੀਆਂ ਕ੍ਰੋਸ ਕਰਕੇ ਵਿਦਆਊਟ ਐਨੀ ਕੁਛ ਹੈ ਨਾ ਇੰਸੀਡੈਂਟ ਮੈਂ ਇੱਥੇ ਤੱਕ ਪਹੁੰਚਿਆ, ਤੂੰ ਮੈਨੂੰ ਦੱਸ ਰਿਹਾ ਕਿ ਮੈਂ ਗੱਡੀ ਕਿਵੇਂ ਚਲਾਉਣੀ ਹੈ। ਫਿਰ ਉਹ ਤੇ ਫਿਰ ਹੋ ਗਿਆ ਟੂ ਟੈਟੇ। ਮੈਂ ਲੇਕਿਨ ਉਹਦੇ ਨਾਲ ਲੜਿਆ ਨਹੀਂ ਕੁਝ। ਉਹਨੇ ਗਾਲ ਗੁਲ ਕੱਢੀਆਂ, ਮੈਂ ਨਹੀਂ ਗਾਲ ਕੱਢੀ। ਆਪਣੀ ਲੈਂਗੁਏਜ 'ਚ ਕੱਢੀਆਂ ਨਹੀਂ, ਮੈਂ ਨਹੀਂ ਕੱਢੀ। ਮੈਂ ਨਹੀਂ ਉਹਨੇ ਜੀ ਹਾਂ ਉਹਨੇ ਕੱਢੀਆਂ, ਉਹਨੇ ਕੱਢੀਆਂ। ਤੇ ਉਹਦੇ ਬਾਅਦ ਮੈਨੂੰ ਇੱਕ ਟਰਕੀ ਦੀ ਬਹੁਤ ਚੰਗੀ ਫੈਮਿਲੀ ਮਿਲ ਗਈ ਸੀ, ਤੇ ਉਹਨਾਂ ਨੂੰ ਦੱਸਿਆ ਮੈਂ ਮੇਰੇ ਨਾਲ ਕੀ ਬੀਤਿਆ। ਮੈਂ ਤੇ ਟਰਕੀ ਅਗਲੇ ਦਿਨ ਛੱਡ ਕੇ ਚਲੇ ਜਾਣਾ ਸੀਗਾ ਜੇ ਉਹ ਫੈਮਿਲੀ ਮੇਰੇ ਨਾਲ ਨਹੀਂ ਹੁੰਦੀ। ਐਸਾਤ ਮੁੰਡਾ ਸੀਗਾ, ਉਹ ਸਵਿਟਜ਼ਰਲੈਂਡ 'ਚ ਮੈਨੂੰ ਮਿਲਿਆ ਸੀ, ਮੈਨੂੰ ਇਨਵਾਈਟ ਕੀਤਾ, ਮੈਂ ਉਹਨੂੰ ਦੱਸਿਆ ਇੱਦਾਂ। ਫਿਰ ਮੈਂ ਵੀਡੀਓ ਦਿਖਾਇਆ ਉਹਨਾਂ ਨੂੰ। ਫਿਰ ਉਹਨਾਂ ਨੇ ਦੱਸਿਆ ਕਿ ਇਹ ਜਿਹੜਾ ਨਾ ਰਿਲੀਜੀਅਸ ਜਿਹਾ ਬੰਦਾ ਵਾ, ਕਿਉਂਕਿ ਇਸ ਟਾਈਮ ਫਲਸਤੀਨ ਦੀ ਵਾਰ ਚੱਲਦੀ ਆ, ਉਹ ਤੇਰੀ ਨੰਬਰ ਪਲੇਟ ਇੰਡੀਆ ਦੀ ਹੈਗੀ ਆ, ਆਪਣੇ ਅਮਰੀਕਾ ਦੀ ਹੈਗੀ ਆ, ਕੈਲੀਫੋਰਨੀਆ, ਉਹ ਤੇਰੀ ਨੰਬਰ ਪਲੇਟ ਦੇਖ ਲਈ, ਤੇ ਉਹ ਆਪਣਾ ਗੁੱਸਾ ਕੱਢ ਰਿਹਾ ਤੇਰੇ ਉੱਤੇ। ਦਾੜੀ ਦੂੜੀ ਸੀ ਉਹਦੀ, ਹੈ ਨਾ, ਉਹ ਰਿਲੀਜੀਅਸ ਬੰਦਾ ਸੀਗਾ। ਤੇ ਹੋਰ ਕੋਈ ਗੱਲ ਨਹੀਂ, ਉਹਨੂੰ ਬਸ ਨਾਰਾਜ਼ਗੀ ਹੈ ਤੇਰੇ ਮੁਲਕ ਤੋਂ। ਇਹ ਹੋਇਆ। ਫਿਰ ਮੈਂ ਲੇਕਿਨ ਚੁੱਪਚਾਪ ਮੈਂ ਸ਼ੀਸ਼ਾ ਉੱਤੇ ਕੀਤਾ। ਮੈਂ ਕਿਹਾ ਛੱਡੋ ਪਰਾਂ। ਬਹੁਤ ਮਤਲਬ ਮੂਡ ਖਰਾਬ ਹੋ ਗਿਆ ਸਾਰਾ ਦਿਨ। ਵੀਡੀਓ ਨਹੀਂ ਬਣਾਇਆ, ਲੇਕਿਨ ਫਿਰ ਅਗਲੇ ਦਿਨ ਫਿਰ ਆਪਣੇ ਆਪ ਨੂੰ ਕਵਰ ਅਪ ਕੀਤਾ, ਰਿਕਵਰ ਕੀਤਾ। ਮੈਂ ਕਿਹਾ ਇਹੋ ਜਿਹੇ ਇੰਸੀਡੈਂਟ ਤਾਂ ਹੋਣੇ ਜਦੋਂ ਤੁਸੀਂ ਟਰੈਵਲ ਕਰਨਾ ਵਾ। ਇੱਕ ਅੱਧਾ ਬੰਦਾ ਤੇ ਗਰਾਰੀ ਵਾਲਾ ਤੁਹਾਨੂੰ ਮਿਲਣਾ ਹੀ ਮਿਲਣਾ ਵਾ। ਤੇ ਇਹ ਦੋ ਹੀ ਮਿਲੇ, ਸ਼ੁਕਰ। ਉਹਦੇ ਬਾਅਦ ਵੀ ਹਾਂ ਸਭ ਵਧੀਆ ਰਹੇ ਬਾਕੀ। ਅੱਛਾ।
ਤੇ ਕਿਸੇ ਨੇ ਫੋਲੋ ਨਹੀਂ ਕੀਤਾ ਤੁਹਾਨੂੰ ਇੰਨੇ ਸਫ਼ਰ 'ਚ? ਤੁਸੀਂ ਕਰਦੇ ਆਏ ਸਫ਼ਰ ਇੰਨਾ ਤੇ ਮੂੰਹ ਮੱਥੇ ਮੁੰਡਾ ਲੱਗਦਾ, ਕਿਸੇ ਨੇ ਫੋਲੋ ਕਰ ਲਿਆ ਮਗਰ ਗੱਡੀ ਲਾਤੀ ਹੋਵੇ ਵੀ ਮੁੰਡੇ ਨੂੰ ਮਿਲੀਏ, ਸਹੀ ਕੌਣ ਹੈ? ਨਾ ਭਾਜੀ, ਕਿਉਂ ਨਵਾਂ ਚੈਨਲ ਸੀ, ਹਰੇ ਲੋਕਾਂ ਨੂੰ ਪਤਾ ਨਹੀਂ ਸੀਗਾ ਸ਼ੁਰੂ 'ਚ। ਤੇ ਹਾਲੇ ਜੇ ਮੈਂ ਗਿਆ ਤਾਂ 2 ਮਹੀਨੇ 'ਚ ਮੇਰੇ ਕਿੰਨੇ 2-2.5 ਹਜ਼ਾਰ ਹੀ ਫੋਲੋਵਰ ਸੀਗੇ ਹਾਲੇ 2 ਮਹੀਨੇ, ਜਦੋਂ ਪਹਿਲੇ 2 ਮਹੀਨੇ ਸੀਗੇ। ਤੇ ਹੁਣ ਲੋਕਾਂ ਨੂੰ ਕਾਫੀ ਪਤਾ ਚੱਲਦਾ, ਹੁਣ ਤੇ ਫੋਲੋ ਕਰਦੇ ਆ, ਰੋਡ 'ਚ ਮਿਲਦੇ ਆ, ਦੂਰੋਂ ਹੈਲੋ ਹਾਈ ਕਰਦੇ ਆ, ਫੋਟੋ ਲੈਣ ਲਈ ਰੁਕਦੇ, ਚੰਗਾ ਲੱਗਦਾ ਫਿਰ। ਅੱਛਾ, ਹਾਂਜੀ। ਦੂਜੀ ਗੱਲ ਨਹੀਂ ਦੱਸਣੀ? ਨਹੀਂ, ਦੂਜੀ ਗੱਲ ਉਹ ਤੇ ਫਿੰਗਰ ਕੱਟ ਮਾਰੋ ਜੀ, ਐਡੀਟਰ ਸਾਹਿਬ ਕੱਟ ਮਾਰ ਲਓ, ਸਟਾਪ ਕਰੋ, ਫਿਰ ਮੈਂ ਦੱਸਦਾ ਮੈਂ। ਅੱਛਾ ਚਲੋ ਕੋਈ ਨਹੀਂ, ਉਹ ਨਹੀਂ ਕਰਦੇ ਆਪਾਂ। ਅੱਛਾ ਇਹ ਦੱਸਿਓ ਵੀ ਇੰਨੇ ਮੁਲਕਾਂ ਦੇ ਵਿੱਚ ਕਿਤੇ ਐਸਾ ਵੀ ਲੱਗਾ ਹੋਵੇ ਵੀ ਯਾਰ ਖਾਣ ਪੀਣ ਦਾ ਜਿਹੜਾ ਨਾ, ਮਤਲਬ ਵੀ ਕੋਈ ਕਿਤੇ ਤਬੀਅਤ ਖਰਾਬ ਹੋ ਗਈ ਹੋਵੇ, ਕੋਈ ਡਾਕਟਰ ਦੀ ਲੋੜ ਪੈ ਗਈ ਹੋਵੇ, ਵੀ ਐਮਰਜੈਂਸੀ ਕੰਡੀਸ਼ਨ 'ਚ ਮਤਲਬ ਵੀ ਉਹਨਾਂ ਦੇ ਲਾਜ਼ ਦਾ ਪਤਾ ਹੋਣਾ ਚਾਹੀਦਾ, ਜਾਂ ਇਦਾਂ ਦਾ ਕੁਝ ਵਾਕਿਆ ਤਾਂ ਨਹੀਂ ਹੋਇਆ? ਨਹੀਂ, ਰੱਬ ਦਾ ਸ਼ੁਕਰ ਆ, ਮੈਂ ਜੋ ਵੀ ਮੈਡੀਸਿਨਸ ਦੀ ਲੋੜ ਪੈਂਦੀ ਹੈ ਐਮਰਜੈਂਸੀ 'ਚ, ਫਸਟ ਏਡ ਬਾਕਸ ਦਾ, ਹਾਂ ਫਸਟ ਏਡ ਬਾਕਸ 'ਚ ਮੇਰੀ ਦਵਾਈਆਂ, ਮਤਲਬ ਹੈਡ ਟੂ ਲੈ ਕੇ ਟੋ ਤੱਕ ਜਿਹਨੂੰ ਕਹੀਏ, ਸਾਰਾ ਕੁਝ ਮੈਂ ਲੈ ਕੇ ਚੱਲਿਆ ਸੀਗਾ ਆਪਣਾ ਬਾਕਸ ਇੱਕ। ਤੇ ਰੱਬ ਦਾ ਸ਼ੁਕਰ ਆ, ਇਹੋ ਜਿਹੀ ਚੀਜ਼ ਬਿਲਕੁਲ ਨਹੀਂ ਆਈ, ਤੇ ਵਧੀਆ ਤਰ੍ਹਾਂ ਮੈਂ ਆਪਣੇ ਮੁਲਕ ਪਹੁੰਚਿਆ ਵਾ ਫਿਰ। ਹਾਂਜੀ, ਸਹੀ ਸਲਾਮਤ, ਸਹੀ ਸਲਾਮਤ, ਰੱਬ ਦੇ ਸ਼ੁਕਰ ਨਾਲ ਪਹੁੰਚ ਗਏ। ਬਿਲਕੁਲ ਜੀ। ਅੱਛਾ ਇਹ ਦੱਸਿਓ ਵੀ ਇਹ ਕਰੰਸੀ ਦਾ ਜੇ ਆਪਾਂ ਗੱਲ ਕਰੀਏ ਵੀ ਜਿਹੜੀ ਵੀ ਕੰਟਰੀ ਦੀ ਵਰਨਾ, ਜ਼ਾਹਰੀ ਗੱਲ ਉਸ ਦੀ ਕਰੰਸੀ ਦੀ ਚਾਹੀਦੀ ਹੋਏਗੀ। ਵੈਸੇ ਜਿਹੜੇ ਮਾਡਰਨ ਹੈ ਨੇ ਮੁਲਕ ਨੇ ਵੈਲ ਐਸਟੈਬਲਿਸ਼, ਉੱਥੇ ਤੇ ਕਾਰਡ ਹੀ ਚੱਲ ਜਾਂਦਾ, ਐਪਲ ਪੇ ਹੀ ਚੱਲ ਜਾਂਦਾ। ਇਹ ਵੀ ਦੀ ਮੁਸ਼ਕਿਲ ਵੀ ਆਈ ਕੋਈ ਕਰੰਸੀ ਦੀ ਚੇਂਜ ਕਰਾਉਣ ਦੀ? ਇਸ ਤਰ੍ਹਾਂ ਜਿੱਦਾਂ ਤੁਸੀਂ ਦੱਸਿਆ ਕਿ ਜਿਹੜੀ ਬੜੀ ਕੰਟਰੀਆਂ ਉੱਥੇ ਤਾਂ ਮੈਂ ਆਪਣਾ ਕਾਰਡ ਯੂਜ਼ ਕੀਤਾ, ਕ੍ਰੈਡਿਟ ਕਾਰਡ। ਮੈਂ ਆਪਣਾ ਨਾ ਡੈਬਿਟ ਕਾਰਡ ਨਾ ਕਰੰਸੀ ਦੀ ਲੋੜ ਪਈ ਹੈ। ਟਰਕੀ ਤੱਕ ਮੇਰਾ ਕਾਰਡ ਚੱਲਦਾ ਰਿਹਾ। ਉਹਦੇ ਬਾਅਦ ਜਦੋਂ ਯੂ ਟਰਨ ਮਾਰਿਆ ਵਾ ਵਾਪਸ ਰਸ਼ੀਆ ਗਏ, ਰਸ਼ੀਆ ਲਈ, ਤਾਂ ਰਸ਼ੀਆ ਤੋਂ ਕਰੰਸੀ ਲੈਣੀ ਮੈਨੂੰ ਸ਼ੁਰੂ ਹੋ ਪਈ। ਰਸ਼ੀਆ 'ਚ ਤੁਹਾਡਾ ਕਾਰਡ ਨਹੀਂ ਚੱਲਣਾ, ਡੈਬਿਟ ਕਾਰਡ ਹੋ, ਕ੍ਰੈਡਿਟ ਕਾਰਡ ਹੋ, ਕੁਛ ਨਹੀਂ ਚੱਲਦਾ। ਉਹ ਆਪਣਾ ਦੋਸਤ ਜਿਹੜਾ ਉਹ ਬਣਿਆ ਸੀ, ਉਹਨੂੰ ਮੈਂ ਡਾਲਰ ਦਿੱਤੇ, ਉਹਨੇ ਮੈਨੂੰ ਰਸ਼ੀਅਨ ਕਰੰਸੀ ਦੇਤੀ, ਤੇ ਉਹ ਰਸ਼ੀਅਨ ਕਰੰਸੀ ਨਾਲ ਮੈਂ ਰਸ਼ੀਆ ਕ੍ਰੋਸ ਕਰ ਲਿਆ। ਜਿੱਦਾਂ ਰਸ਼ੀਆ ਕ੍ਰੋਸ ਕੀਤਾ, ਕਜ਼ਾਕਿਸਤਾਨ ਇੰਟਰ ਕੀਤਾ, ਬਾਰਡਰ 'ਚ ਹੀ ਫਿਰ ਰਸ਼ੀਅਨ ਕਰੰਸੀ ਜਿਹੜੇ ਬਚ ਗਈ ਸੀ ਉਹ ਐਕਸਚੇਂਜ ਕਰਕੇ ਕਜ਼ਾਕ ਦੇ ਰੁਪਈਏ ਲੈ ਲਏ, ਤੇ $1-2 ਹੋਰ ਥੋੜੇ 100-200 ਚੇਂਜ ਕਰਾ ਲਏ। ਉਹਨੇ ਬਹੁਤ ਸੀ ਸਸਤਾ ਮੁਲਕ ਕਜ਼ਾਕਿਸਤਾਨ। ਤੇ ਫਿਰ ਕਜ਼ਾਕਿਸਤਾਨ ਕ੍ਰੋਸ ਕੀਤਾ, ਉੱਦਾਂ ਉਜ਼ਬੇਕਿਸਤਾਨ ਪਹੁੰਚਿਆ, ਉਜ਼ਬੇਕਿਸਤਾਨ ਦੀ ਕਰੰਸੀ ਲੈ ਲਈ। ਫਿਰ ਉੱਦਾਂ ਹੀ ਅਫਗਾਨਿਸਤਾਨ ਦੀ ਕਰੰਸੀ ਲਿੱਤੀ ਆ। ਸਵੇਰੇ ਉੱਠ ਕੇ ਜੇ ਤੁਸੀਂ ਮੇਰਾ ਬਾਰਡਰ ਤੇ ਚੇਂਜ ਕਰਦੇ ਰਹੇ, ਬਾਰਡਰ 'ਤੇ ਰਸ਼ੀਆ ਤੋਂ ਲੈ ਕੇ ਆਪਣੇ ਇੰਡੀਆ ਤੱਕ ਬਾਰਡਰ 'ਤੇ ਚੇਂਜ ਹੁੰਦੀ ਰਹੀ ਕਰੰਸੀ, ਆਰਾਮ ਨਾਲ, ਈਜ਼ੀ ਕੋਈ ਦਿੱਕਤ ਨਹੀਂ। ਅਫਗਾਨਿਸਤਾਨ ਦਾ ਦੱਸੋ, ਅਫਗਾਨਿਸਤਾਨ ਦਾ ਕਿਵੇਂ ਰਿਹਾ? ਅਫਗਾਨਿਸਤਾਨ ਤੇ ਮੈਂ ਭਾਜੀ ਜੇ ਕਹਾਂਗਾ, ਮੈਂ ਸਾਰਿਆਂ ਨੂੰ ਕੰਟੈਕਟ ਕੀਤਾ, ਜਿੰਨੇ ਲੋਕ ਮੈਨੂੰ ਜਾਣਦੇ ਸੀ, ਫੈਮਿਲੀ ਮੈਂਬਰ ਤੋਂ ਲੈ ਕੇ ਮੇਰਾ ਬ੍ਰਦਰ ਵੀ ਕਬੀਰ ਯਾਰ, ਹੈ ਨਾ, ਤੇ ਕਿਸੇ ਨੇ ਮੇਰਾ ਸਾਥ ਨਹੀਂ ਦਿੱਤਾ। ਫਿਰ ਮੈਂ ਗੂਗਲ ਸਰਚ ਮਾਰਾ, ਅਫਗਾਨਿਸਤਾਨ ਕਹਿੰਦੇ ਰੈਡ ਫਲੈਗ ਜਿੰਨਾ ਕਹਿੰਦੇ ਨਾ, ਕਿਡਨੈਪਿੰਗ ਔਰ ਸ਼ੂਟਿੰਗ ਦਾ ਚਾਂਸ ਆ, ਯੂ ਆਰ ਨਾਟ ਅਲਾਉਡ ਟੂ ਕ੍ਰੋਸ ਅਫਗਾਨਿਸਤਾਨ, US ਪਾਸਪੋਰਟ ਹੋਲਡਰ ਹੈ। ਮੈਂ ਕਿਹਾ ਯਾਰ ਜਾਣਾ ਤੇ ਇਸ ਮੁਲਕ ਤੋਂ ਹੈਗਾ ਯਾਰ, ਹੈ ਨਾ, ਸਫ਼ਰ ਰਾਹ ਹੀ ਇੱਕੋ ਬਚਿਆ ਆਪਣੇ ਕੋਲ, ਹੋਰ ਕੋਈ ਰਾਹ ਹੀ ਨਹੀਂ, ਕਿਉਂਕਿ ਈਰਾਨ ਨਹੀਂ ਜਾ ਸਕਦਾ। ਚਾਈਨਾ ਵਾਲਾ ਜਿਹੜਾ ਬਾਰਡਰ ਰਸ਼ੀਆ ਚਾਈਨਾ, ਉਹ ਨਵੰਬਰ, ਦਸੰਬਰ, ਜਨਵਰੀ, ਫਰਵਰੀ 4 ਮਹੀਨੇ ਬੰਦ ਕਰ ਦਿੰਦੇ ਆ, ਸਨੋ ਪੈ ਗਈ ਸੀ। ਇੱਕੋ ਇੱਕ ਰਸਤਾ, ਮੈਂ ਉਜ਼ਬੇਕਿਸਤਾਨ ਪਹੁੰਚਿਆ। ਅਫਗਾਨਿਸਤਾਨ ਦਾ ਵੀਜ਼ਾ ਉੱਥੋਂ ਹੀ ਤੁਹਾਨੂੰ ਮਿਲੂਗਾ, ਕਿਉਂਕਿ ਰੋਡ ਪਰਮਿਟ ਤੁਹਾਨੂੰ ਲੈਣਾ ਪੈਂਦਾ ਗੱਡੀ ਲਈ, ਉਹ ਤੁਹਾਨੂੰ ਨਾਲ ਦੇ ਮੁਲਕ ਤੋਂ ਲੈਣਾ ਪੈਂਦਾ ਜਿਹੜੀ ਕੰਟਰੀ ਅਫਗਾਨਿਸਤਾਨ ਦੇ ਨਾਲ ਲੱਗਦੀ ਹੈ। ਤੇ ਤਾਸ਼ਕੈਂਤ ਤੋਂ ਮੈਂ ਵੀਜ਼ਾ ਲਿੱਤਾ, ਰੋਡ ਪਰਮਿਟ ਲਿੱਤਾ। $100 ਦਾ ਵੀਜ਼ਾ ਆਇਆ, $80 ਦਾ ਰੋਡ ਪਰਮਿਟ ਆਇਆ ਅਫਗਾਨਿਸਤਾਨ ਦਾ। ਲੈ ਕੇ ਮੈਂ ਤੁਰ ਪਿਆ ਅਫਗਾਨਿਸਤਾਨ ਨੂੰ, ਰੱਬ ਦਾ ਨਾਂ ਲੈ ਕੇ। ਕੁਛ ਨਹੀਂ ਪਤਾ, ਕੁਛ ਅਤਾ ਪਤਾ ਨਹੀਂ, ਤੇ ਮੈਂ ਪਹੁੰਚ ਗਿਆ ਸਵੇਰੇ ਬਾਰਡਰ 6 ਵਜੇ। ਤੇ ਉਹਦੇ ਬਾਅਦ ਜਦੋਂ ਉਜ਼ਬੇਕਿਸਤਾਨ ਅਫਗਾਨਿਸਤਾਨ ਦੇ ਬਾਰਡਰ 'ਚ ਪਹੁੰਚਿਆ, ਉੱਥੇ ਕੋਈ ਅਫਗਾਨਿਸਤਾਨ ਟਰੱਕ ਵਾਲੇ ਮਿਲੇ, ਤੇ ਬਹੁਤ ਵਧੀਆ ਬੋਲ ਰਹੇ ਸੀ। ਮੈਂ ਫਿਰ ਵੀ ਮਤਲਬ ਸੋਚ ਰਿਹਾ ਸੀ ਡਰਦੇ। ਔਰ ਸਭ ਤੋਂ ਪਹਿਲਾਂ ਜਦੋਂ ਮੈਂ ਮੰਮੀ ਨੂੰ ਦੱਸਿਆ, ਤੇ ਉਹ ਤੇ ਮਤਲਬ ਪੂਰੇ ਘਬਰਾ ਗਏ, ਹੈ ਨਾ, ਤੂੰ ਤੇ ਇੱਧਰੋਂ, ਉਹਨਾਂ ਨੂੰ ਪਤਾ ਨਹੀਂ ਸੀ ਨਾ ਰੂਟ ਰਾਟ ਦਾ ਕਿਹੜਾ ਲੈ ਰਿਹਾ। ਮੈਂ ਦੱਸਿਆ, ਮੈਨੂੰ ਤਾਂ ਪਤਾ ਲੱਗ ਗਿਆ ਸੀ ਮੈਂ ਅਫਗਾਨਿਸਤਾਨ ਜਦੋਂ ਰਸ਼ੀਆ ਪਹੁੰਚਿਆ ਕਿ ਅਫਗਾਨਿਸਤਾਨ ਮੈਂ ਕ੍ਰੋਸ ਕਰਨਾ, ਮੈਂ ਦੱਸਿਆ ਨਹੀਂ। ਮੈਂ ਇੱਕ ਦਿਨ ਪਹਿਲਾਂ ਦੱਸਿਆ ਜਦੋਂ ਵੀਜ਼ਾ ਮਿਲਿਆ, ਤੇ ਮੈਂ ਤੁਰ ਪਿਆ ਬਾਰਡਰ ਨੂੰ। ਕਿ ਫਿਰ ਮੈਂ ਕਿਹਾ ਮੈਂ ਆਪਣੀ ਲਾਈਵ ਲੋਕੇਸ਼ਨ ਔਨ ਰੱਖੂੰਗਾ। ਜੇ ਲਾਈਵ ਲੋਕੇਸ਼ਨ ਤੁਸੀਂ ਚੈੱਕ ਕਰਦੇ ਰਹੋ, ਜਿੱਥੇ ਵੀ ਮੈਂ 2 ਘੰਟੇ ਤੋਂ ਜ਼ਿਆਦਾ ਰੁਕ ਗਿਆ, ਮਤਲਬ ਗੜਬੜ ਹੋ ਗਈ ਹੈ। ਔਰ ਜੇ ਮੈਂ 6 ਵਜੇ ਕਰ ਰਿਹਾ, ਤਾਂ ਮੈਂ ਸ਼ਾਮ ਨੂੰ 6 ਤੋਂ 7 ਦੇ ਵਿੱਚ ਕਾਬੁਲ ਪਹੁੰਚਣਾ ਚਾਹੀਦਾ। ਜੇ ਮੈਂ ਪਹੁੰਚਿਆ ਨਹੀਂ, ਕਾਬੁਲ ਪਹੁੰਚ ਕੇ ਤੁਹਾਨੂੰ ਕਾਲ ਨਹੀਂ ਕੀਤੀ, ਫਿਰ ਗੜਬੜ। ਲੇਕਿਨ ਜਦੋਂ ਆਪਣੇ ਅਫਗਾਨਿਸਤਾਨ ਬਾਰਡਰ ਇੰਟਰ ਕੀਤਾ ਵਾ, ਉੱਥੇ ਤਾਲਿਬਾਨ ਵਾਲੇ ਮਿਲੇ ਆ। ਸ਼ੁਰੂ 'ਚ 5-10 ਮਿੰਟ ਮੈਨੂੰ ਹਿਚਕ ਜੀ ਰਹੀ, ਪਤਾ ਨਹੀਂ, ਹੈ ਨਾ, ਸਾਡਾ ਬੰਦੂਕ ਲੈ ਕੇ, ਨਾ ਇਹਨਾਂ ਦੇ ਕੋਈ ਪੋਸ਼ਾਕ ਵਰਦੀ, ਨਾ ਕੁਛ ਲੈਣਾ ਨਾ ਦੇਣਾ, ਹੈ ਨਾ, ਗੰਨਾ ਇਹੋ ਜਿਹੀ ਟੰਗੀਆਂ ਹੋਈਆਂ ਮੋਢੇ 'ਚ ਜਿਹੜੀ ਕਦੀ ਦੇਖੀ ਨਹੀਂ ਪਹਿਲਾਂ। ਮੈਂ ਕਿਹਾ ਲੈ ਯਾਰ, ਹੈ ਨਾ, ਦੇਖਦੇ ਹਾਂ ਕੀ ਹੁੰਦਾ, ਹੁਣ ਰੱਬ ਰੱਖਾ।
ਤੇ ਜਦੋਂ ਪਹੁੰਚਿਆ ਮੈਂ ਬਹੁਤ ਸਰਪ੍ਰਾਈਜ਼ ਹੋਇਆ। ਮੈਂ ਕਿਹਾ ਵਾਹ ਯਾਰ ਕਿੰਨੇ ਵਧੀਆ ਬੰਦੇ ਆ, ਗਲੇ ਮਿਲ ਰਹੇ ਆ ਕੇ ਬਹੁਤ ਵਧੀਆ ਵੈਲਕਮ ਕੀਤਾ। ਉਹਨਾਂ ਨੂੰ ਪਤਾ ਲੱਗ ਗਿਆ ਮੈਂ ਅਮਰੀਕਾ, ਮੈਂ ਕਿਹਾ ਮੈਂ ਦੱਸਿਆ ਮੈਂ ਅਮਰੀਕਾ ਤੋਂ ਲੇਕਿਨ ਇੰਡੀਆ। ਜਦੋਂ ਉਹਨਾਂ ਨੂੰ ਪਤਾ ਤੂੰ ਹਿੰਦੁਸਤਾਨ ਤੋਂ ਬੋਰ, ਮੈਂ OCA ਦਿਖਾਇਆ ਹਿੰਦੁਸਤਾਨੀ ਇੰਡੀਆ, ਬੜੇ ਖੁਸ਼ ਹੁੰਦੇ ਆ, ਬੜਾ ਪਿਆਰ ਕਰਦੇ ਆ ਆਪਣੇ ਮੁਲਕ ਨੂੰ, ਹੈ ਨਾ। ਤੇ ਸਾਡੇ ਮੁਲਕ ਨੂੰ, ਹਿੰਦੁਸਤਾਨ ਨੂੰ ਬਹੁਤ ਪਿਆਰ ਕਰਦੇ ਆ। ਜਦੋਂ ਚਲੋ ਬਾਰਡਰ ਕ੍ਰਾਸ ਹੋ ਗਿਆ, ਉਹਦੇ ਬਾਅਦ ਸਭ ਮੈਨੂੰ ਦੱਸਿਆ ਸੀਗਾ ਕਿ ਬਹੁਤ ਚੈੱਕ ਪੋਸਟ ਹੋਣੇ ਤੁਹਾਨੂੰ 50-50 ਕਿਲੋਮੀਟਰ ਬਾਅਦ। ਪਹਿਲਾ ਚੈੱਕ ਪੋਸਟ ਆਇਆ ਇੱਕ ਪਠਾਨ, ਜਿਹੜਾ G-Wagon ਤੋਂ ਵੀ ਲੰਬਾ ਸੀਗਾ। ਦਾੜਾ ਰੱਖਿਆ ਉੱਤੇ, ਟਰਬਨ ਪਾਈ, ਗਨ ਵੱਡੀ ਜੀ ਟੰਗੀ ਹੋਈ। ਜਿੰਨੀ ਵੀ ਅਫਗਾਨੀ ਕਾਰਾਂ ਵੀ ਆ ਰਹੇ ਨਾ, ਗੁੱਸੇ ਨਾਲ ਰੋਕ ਰਿਹਾ, ਉਹਨਾਂ ਨੂੰ ਗੁੱਸੇ ਨਾਲ ਮਿਲ ਰਿਹਾ। ਤੇ ਮੈਂ ਦੂਰੋਂ ਦੇਖ ਰਿਹਾ, ਉਹਦੀ ਵੀਡੀਓ ਵੀ ਬਣਾਈ ਆ, ਮੈਂ ਤੁਹਾਨੂੰ ਸ਼ੇਅਰ ਕਰਾਂਗਾ। ਤੇ ਮੈਂ ਕਿਹਾ ਇੱਥੇ ਪੰਗਾ ਪੈ ਗਿਆ, ਇਹ ਤੇ ਆਪਣੇ ਲੋਕਾਂ ਨੂੰ ਇੱਦਾਂ ਟਰੀਟ ਕਰ ਰਿਹਾ, ਗੱਲਾਂ ਬਾਤਾਂ। ਤੇ ਇਹਨੇ ਤੇ ਮੇਰਾ ਛੱਡਣਾ ਨਹੀਂ, ਇਹਨੇ ਕਹਿਣਾ ਗੱਡੀ ਸਾਈਡ ਲਾ, ਤੇ ਇਹਨੇ ਬਿਠਾ ਲੈਣਾ ਮੈਨੂੰ ਹੁਣ, ਹੈ ਨਾ। ਤੇ ਜਦੋਂ ਉੱਥੇ ਕੋ ਪਹੁੰਚਿਆ ਵਾਂ, ਉਹ ਗੁੱਸੇ ਨਾਲ ਮੇਰੇ ਵਿੰਡੋ 'ਚ ਆਇਆ, ਮੈਂ ਸ਼ੀਸ਼ਾ ਥੱਲੇ ਕੀਤਾ, ਇੱਦਾਂ ਕੀਤਾ। ਤੇ ਮੈਂ ਉਹਨੂੰ ਕਿਹਾ, ਸਿੱਧੀ ਆਪਣਾ US ਪਾਸਪੋਰਟ ਨਹੀਂ ਦਿਖਾਇਆ, ਇੰਡੀਅਨ OCI ਦਿਖਾਈ। ਮੈਂ ਉਹਨੂੰ ਬਸ ਇੰਨੇ ਕਿਹਾ ਹਿੰਦੁਸਤਾਨੀ ਇੰਡੀਆ ਇੰਡੀਆ। ਉਹਨੇ ਕੁਛ ਪੜ੍ਹਿਆ ਨਹੀਂ, ਕੁਛ ਲਿਖਿਆ ਨਹੀਂ, ਸ਼ਕਲ ਦੇਖੀ, ਸਿੱਧਾ ਥੰਬਸ ਅਪ ਕਹਿੰਦਾ ਇੱਦਾਂ। ਮਤਲਬ 10 ਸੈਕਿੰਡ ਨਹੀਂ ਲਾਏ ਉਸ ਬੰਦੇ ਨੇ। ਔਰ ਉਹ ਜਿਹੜਾ ਅਫਗਾਨੀ ਪਠਾਨ ਸੀ, ਉਹਦੇ ਜਿਹੜੇ ਮੂੰਹ 'ਚ ਰੌਣਕ ਆਈ, ਸਮਾਈਲ ਜਿਹੜੀ ਦਿੱਤੀ ਉਹਨੇ, ਮੈਨੂੰ ਬੜਾ ਹੌਸਲਾ ਮਿਲਿਆ ਉਸ ਚੀਜ਼ ਤੋਂ। ਮੈਂ ਫਿਰ ਸਮਝ ਗਿਆ ਯਾਰ US ਪਾਸਪੋਰਟ ਨੂੰ ਸਾਈਡ ਰੱਖ ਦਿਓ, ਆਪਣਾ ਇੰਡੀਅਨ ID ਦਿਖਾਓ, ਔਰ ਬਾਰਡਰ ਕਰੋਸ ਆਰਾਮ ਨਾਲ ਹੋ ਜਾਣਾ ਤੁਹਾਡਾ। ਉਹ ਫਿਰ ਬਹੁਤ ਵਧੀਆ ਆਰਾਮ ਨਾਲ ਕ੍ਰਾਸ ਹੋ ਗਿਆ। ਉਹਦੇ ਬਾਅਦ ਬਹੁਤ ਖੁਸ਼ੀ ਹਾਂਜੀ। ਫਿਰ ਰੁਕੇ ਨਹੀਂ ਅਫਗਾਨਿਸਤਾਨ, ਐਕਸਪਲੋਰ ਨਹੀਂ ਕੀਤਾ? ਨਹੀਂ, ਬਿਕੋਜ਼ ਪਾਕਿਸਤਾਨ ਪਹੁੰਚਣਾ ਸੀਗਾ 27 ਤਾਰੀਖ ਨੂੰ, ਔਰ 27 ਤਾਰੀਖ ਨੂੰ ਮੇਰਾ ਵੀਜ਼ਾ ਐਕਸਪਾਇਰ ਹੋ ਰਿਹਾ ਸੀਗਾ। ਬਹੁਤ ਟਾਈਟ ਟਾਈਮਿੰਗ ਸੀਗਾ। ਜੋ 27 ਤਾਰੀਖ ਨੂੰ ਜਦੋਂ ਬਾਰਡਰ 'ਚ ਪਹੁੰਚਦਾ ਵਾਂ, 5 ਵਜੇ ਬਾਰਡਰ ਬੰਦ ਹੁੰਦਾ, ਤੇ 27 ਤਾਰੀਖ ਨੂੰ ਮੈਂ ਦੁਪਹਿਰੇ 12 ਵਜੇ ਪਹੁੰਚਿਆ ਬਾਰਡਰ, 5 ਘੰਟੇ ਪਹਿਲਾਂ। ਜਿਵੇਂ ਮੈਂ ਚਾਹੁੰਦਾ ਸੀਗਾ ਮੈਂ ਕਜ਼ਾਕਿਸਤਾਨ ਵੀ ਐਕਸਪਲੋਰ ਕਰਨਾ, ਉਜ਼ਬੇਕਿਸਤਾਨ, ਅਫਗਾਨਿਸਤਾਨ ਵੀ ਰੁਕਣਾ ਚਾਹੁੰਦਾ ਸੀ ਮੈਂ ਕਾਬੁਲ, ਲੇਕਿਨ ਟਾਈਮ ਨਹੀਂ ਸੀ ਮੇਰੇ ਕੋਲ। ਹਾਂਜੀ, ਫਿਰ ਇਸ ਤੋਂ ਰੁਕੇ ਨਹੀਂ। ਹਾਂਜੀ। ਫਿਰ ਅਫਗਾਨਿਸਤਾਨ ਤੋਂ ਪਾਕਿਸਤਾਨ ਦਾ ਬਾਰਡਰ ਸਮੂਥ ਸੀ? ਉਹ ਬਹੁਤ ਵਧੀਆ ਸੀਗਾ, ਬਹੁਤ। ਅਫਗਾਨਿਸਤਾਨ ਸਾਈਡ ਵੀ ਵਧੀਆ ਸੀਗਾ, ਲੇਕਿਨ ਅਫਗਾਨਿਸਤਾਨ ਜਦੋਂ ਪਾਰਕ ਕੀਤੀ ਮੈਂ ਗੱਡੀ, ਅੰਦਰ ਗਿਆ, ਸਟੈਂਪ ਲਾਉਣ ਮਤਲਬ 5-10 ਮਿੰਟ ਲੱਗਦੇ, ਕੋਈ ਟਾਈਮ ਨਹੀਂ। ਉਹਨਾਂ ਨੇ ਬਸ ਫਟਾਫਟ ਸਟੈਂਪ ਲਾਇਆ, ਕੋਈ ਚੈਕਿੰਗ ਨਹੀਂ ਕਰਦੇ ਗੱਡੀ ਦੀ। ਜਦੋਂ ਗੱਡੀ ਪਾਰਕ ਲਾ ਕੇ ਮੈਂ ਪਾਰਕਿੰਗ 'ਚ ਗੱਡੀ ਵਾਪਸ ਆਇਆ, ਆਹ ਕੀ ਦੇਖਦਾ ਦੋਵੇਂ ਪਾਸੇ ਪਾਕਿਸਤਾਨ ਦੇ ਫਲੈਗ ਮਿਸਿੰਗ। ਅੱਛਾ। ਹਾਂਜੀ। ਜਦੋਂ ਅਫਗਾਨਿਸਤਾਨ ਤੋਂ ਕ੍ਰਾਸ ਕਰਨ ਲੱਗੇ, ਪਾਕਿਸਤਾਨ ਇੰਟਰ ਕਰਨ ਲੱਗੇ ਤੋਰਖਮ, ਜਦੋਂ ਉਧਰ ਤੋਰਖਮ, ਅਫਗਾਨਿਸਤਾਨ ਤੋਰਖਮ ਤੋਂ ਤੁਸੀਂ ਪਾਕਿਸਤਾਨ ਐਂਟਰ ਕਰਨ ਲੱਗੇ। ਹਾਂਜੀ ਹਾਂਜੀ। ਤੇ ਸਟੈਂਪ ਲਵਾਉਣ ਗਏ ਅਫਗਾਨਿਸਤਾਨ ਸਾਈਡ ਤੇ। ਹਾਂਜੀ। ਤੇ ਪਿੱਛੋਂ ਆ ਕੇ ਕੀ ਹੋਇਆ? ਬਸ ਮੈਂ ਦੇਖਿਆ ਆਹ ਕੀ ਹੋ ਗਿਆ। ਮੈਂ ਕਿਹਾ ਇਹ ਹੋ ਸਕਦਾ ਕੋਈ ਮਿੱਟੀ ਕੱਟੇ ਨਾ, ਜਾਂ ਵਾਸ਼ ਕੀਤੀ ਸੀ ਗੱਡੀ, ਪਾਕਿਸਤਾਨ ਦਾ ਫਲੈਗ ਇੱਕ ਮਿਸਿੰਗ ਹੋ ਗਿਆ। ਮੈਂ ਕਿਹਾ ਇੱਕ ਹੀ ਕੰਟਰੀ ਦਾ ਕਿਉਂ ਮਿਸਿੰਗ ਹੋਇਆ? ਫਿਰ ਮੈਂ ਘੁੰਮ ਕੇ ਦੂਸਰੇ ਪਾਸੇ ਚੈੱਕ ਕਰਾਂਗੇ, ਦੋਵੇਂ ਪਾਸੇ ਫਲੈਗ ਲਾਈਏ ਗੱਡੀ ਦੀ। ਮੈਂ ਕਿਹਾ ਦੂਸਰੇ ਪਾਸੇ ਵੀ ਪਾਕਿਸਤਾਨ ਦਾ ਫਲੈਗ ਮਿਸਿੰਗ ਹੈ। ਉੱਥੇ ਜਦੋਂ ਮੈਂ ਬਾਰਡਰ ਕ੍ਰਾਸ ਕਰਕੇ ਆਪਣੇ ਉਧਰ ਮੋਹਸਿਨ ਪਾਜੀ ਨੇ ਮਿਲਿਆ, ਕਸਟਮ ਆਫਿਸਰ ਸੀਗੇ, ਉਹਨਾਂ ਨੇ ਦੱਸਿਆ ਕਿ ਹਾਂ ਵੀ ਤਾਲੁਕਾਤ ਨਹੀਂ ਵਧੀਆ। ਉਹ ਲੋਕੀ ਪਾਕਿਸਤਾਨ ਦੇ ਫਲੈਗ ਮਿਸਿੰਗ ਕਰਤੇ ਉਹਨਾਂ ਨੇ। ਹਾਂ, ਉਹਨਾਂ ਨੇ ਮਤਲਬ ਇਹ ਵੇਖੋ ਵੀ ਅਫਗਾਨਿਸਤਾਨ ਦੇ 40 ਲੱਖ ਅਫਗਾਨੀ ਹਾਲੇ ਵੀ ਅੱਜ ਵੀ ਸਾਡੇ ਪਾਕਿਸਤਾਨ ਦੇ ਵਿੱਚ ਨੇ, ਸਾਡੇ ਉਹ ਵੀ ਮੁਸਲਮਾਨ ਭਰਾ ਨੇ। ਲੇਕਿਨ ਇਹ ਵੀ ਇਹ ਪਤਾ ਨਹੀਂ ਕੀ ਹੋ ਗਿਆ। ਅੱਗੇ ਤਾਲੁਕਾਤ ਤੇ ਵਧੀਆ ਸੀ, ਵੀ ਹੁਣ ਉਹ ਮੈਨੂੰ ਲੱਗਦਾ ਉਹਨਾਂ ਨੂੰ ਪੁਰਾਣੀ ਯਾਦ ਆ ਗਈ ਵੀ ਪਹਿਲਾਂ ਅਸੀਂ ਪੰਜਾਬ ਨੂੰ, ਪਾਕਿਸਤਾਨ ਨੂੰ ਲੁੱਟਣ ਜਾਂਦੇ ਰਹੇ ਹਾਂ, ਤੇ ਹੁਣ ਲੁੱਟਣ ਨਹੀਂ ਦਿੰਦੇ ਸਾਨੂੰ। ਹਾਂ, ਇਹ ਤਾਂ ਸਾਡੇ ਝੰਡੇ ਲਾਤੇ ਨਾ। ਬਹੁਤ ਸਰਪ੍ਰਾਈਜ਼ ਹੋਇਆ। ਮੈਂ ਕਿਹਾ ਆਹ ਕੀ ਆ, ਤੁਸੀਂ ਮੇਰੀ ਗੱਡੀ ਨਾਲ ਛੇੜਖਾਨੀ ਨਾ ਕਰੋ, ਹੈ ਨਾ। ਮੈਂ ਟਰੈਵਲ ਕਰ ਰਿਹਾ ਤੁਸੀਂ, ਹਾਂ। ਲੇਕਿਨ ਹਾਂ, ਬੜਾ ਅਫਸੋਸ ਹੋਇਆ ਦੇਖ ਕੇ ਇਹ ਚੀਜ਼। ਚੰਗਾ ਨਹੀਂ ਲੱਗਾ ਨਾ, ਬਿਲਕੁਲ ਖਰਾਬ ਲੱਗਾ। ਸ਼ੁਕਰ ਆ ਉਸ ਟਾਈਮ ਮੇਰੇ ਕੋਲ ਪਾਕਿਸਤਾਨ ਦਾ ਇੱਕ ਬੜਾ ਫਲੈਗ ਪਿਆ ਸੀ, ਐਕਸਟਰਾ ਪ੍ਰਿੰਟ ਕਰਾ ਕੇ ਰੱਖਿਆ ਸੀ। ਫਿਰ ਉਹਨੂੰ ਮੈਂ ਵਿੰਡਸ਼ੀਲਡ 'ਚ ਲਾਇਆ, ਤੁਸੀਂ ਵਲੌਗ ਦੇਖੋਗੇ ਮੇਰਾ। ਫਿਰ ਉਹਨੂੰ ਮੈਂ ਬੜਾ ਫਲੈਗ ਵਿੰਡਸ਼ੀਲਡ 'ਚ ਲਾ ਕੇ ਆਰਾਮ ਨਾਲ ਕ੍ਰਾਸ ਕੀਤਾ, ਵਧੀਆ। ਅੱਛਾ, ਉੱਥੋਂ ਤਾਂ ਲਾ ਲਿਆ। ਮੇਰਾ ਸਵਾਲ ਹੈ, ਫਿਰ ਜਦੋਂ ਇੰਡੀਆ ਗਏ ਉਹ ਪਾਕਿਸਤਾਨ ਫਲੈਗ ਲਾਤਾ? ਫਿਰ ਉੱਥੇ ਜਦੋਂ ਬਾਰਡਰ 'ਚ ਪਹੁੰਚਿਆ ਵਾਂ, ਤੇ ਹੁਣ ਪੁੱਛੋ ਨਾ ਯਾਰ, ਕੱਟ ਦਿਓ ਯਾਰ ਇਹ ਚੀਜ਼। ਅੱਛਾ, ਚੱਲ ਰਹਿਣ ਦੇ। ਹਾਂ ਯਾਰ, ਇਹ ਸਭ ਕੱਟ ਦਿਓ। ਹਾਂ, ਇਹ ਚੀਜ਼ ਨਾ ਪੁੱਛੋ, ਹੈ ਨਾ। ਅਸੀਂ ਮੁਹੱਬਤ ਦੋਵੇਂ ਮੁਲਕਾਂ ਦੀ ਕਰਨੀ ਹੈ। ਉੱਥੇ ਅੰਮ੍ਰਿਤਸਰ ਬਾਰਡਰ 'ਚ ਪਹੁੰਚਿਆ ਸੀਗਾ, ਤੇ ਉਹ ਬਾਰਡਰ 'ਚ ਇੱਕ ਬੰਦਾ ਕਹਿੰਦਾ ਪਾਕਿਸਤਾਨ ਦਾ ਫਲੈਗ ਕਿਉਂ ਲਾਇਆ ਹੋਇਆ, ਲਾ ਦੇ ਆਪਣੇ ਪੰਜਾਬ ਅੰਮ੍ਰਿਤਸਰ ਬਾਰਡਰ 'ਚ। ਮੈਂ ਕਿਹਾ ਇਹ ਤਾਂ ਤੂੰ ਪੰਜਾਬ ਦਾ ਹੀ ਬੰਦਾ ਇੱਦਾਂ ਹੀ ਕਹਿ ਰਿਹਾ, ਤੇ ਅੱਗੇ ਤਾਂ ਪਤਾ ਨਹੀਂ ਕੀ ਹੈ, ਮਹਾਰਾਸ਼ਟਰ ਵਾਲਿਆਂ ਨੇ ਕੀ ਕਹਿਣਾ, ਹੈ ਨਾ, ਲਾਈਫਰ ਦਾ। ਫਿਰ ਮੈਂ ਕਿਹਾ ਹਾਰਿਆ, ਮੈਂ ਕਿਹਾ ਚੱਲ ਯਾਰ ਲਾ ਦਿੰਦਾ। ਫਿਰ ਮੈਂ ਕਿਸੇ ਵੀ ਮੁਲਕ ਦਾ ਬੜਾ ਫਲੈਗ ਨਹੀਂ ਲਾਇਆ, ਪਾਕਿਸਤਾਨ ਦਾ ਨਵਾਂ ਪ੍ਰਿੰਟ ਕੀਤਾ ਫਲੈਗ, ਉਹ ਦੋਵੇਂ ਫਲੈਗ ਫਿਰ ਮੈਂ ਲਾਏ। ਔਰ ਸੇਮ ਸਾਈਜ਼ ਦੇ ਇੰਡੀਆ ਦਾ ਵੀ, ਪਾਕਿਸਤਾਨ ਦਾ ਵੀ, ਬਾਕੀ ਮੁਲਕਾਂ ਸੇਮ ਸਾਈਜ਼ ਦੇ ਫਲੈਗ ਦੋਵੇਂ ਪਾਸੇ ਲਾਏ, ਔਰ ਕੋਈ ਐਕਸਟਰਾ ਫਲੈਗ ਨਹੀਂ ਲਾਇਆ। ਫਿਰ ਤੁਸੀਂ ਪਾਕਿਸਤਾਨ ਫਿਰੋਗੇ ਨਾ, ਹੁਣ ਜਾਓਗੇ, ਸਾਡੇ ਬੱਸਾਂ ਤੇ ਐਡਵਰਟਾਈਜ਼ਮੈਂਟ ਚੱਲਣ ਰਹੀ ਹੈ, ਉੱਥੇ ਇੰਡੀਅਨ ਪਲੇਅਰਸ ਦੀਆਂ ਵੀ ਜਰਸੀਆਂ ਤੇ ਇੰਡੀਅਨ ਪਲੇਅਰ ਦੀਆਂ ਵੀ ਫਲੈਗ ਲੱਗੇ ਨੇ। ਹਾਲਾਂਕਿ ਇੰਡੀਅਨ ਟੀਮ ਪਾਕਿਸਤਾਨ ਖੇਡਣ ਨਹੀਂ ਆਈ, ਬਿਲਕੁਲ ਜੀ, ਲੇਕਿਨ ਇੰਡੀਆ ਟੀਮ ਦੇ ਪਲੇਅਰਸ ਦੀਆਂ ਫੋਟੋ ਫੋਰਡਿੰਗ ਵੀ ਦਿਸਣਗੇ ਤੁਹਾਨੂੰ ਬੱਸਾਂ ਤੇ, ਉਹਨਾਂ ਦੀ ਐਡਵਰਟਾਈਜ਼ਮੈਂਟ ਤੇ ਇੰਡੀਆ ਟੀਮ ਦਾ ਕੈਪਟਨ ਦੀ ਫੋਟੋ ਵੀ ਨਜ਼ਰ ਆਊ। ਬਿਲਕੁਲ ਜੀ, ਮੈਂ ਫਲੈਗ ਵੀ ਨਜ਼ਰ ਆਊ।
ਮੈਂ ਕ੍ਰਾਸ ਕਰ ਰਿਹਾ ਸੀਗਾ ਅੰਦਰ ਇੰਟਰਨਲ ਆਪਣਾ ਲਾਹੌਰ ਦੀ ਸੜਕਾਂ ਸਾਹਮਣੇ ਬੋਰਡ ਲਾਇਆ ਸਾਰੇ ਦੀ ਫੋਟੋਆਂ ਲੱਗੀ ਹੋਈ ਸੀ ਬੁਮਰਾਹ ਦਾ ਸੀਗਾ ਰੋਹਿਤ ਦੀ ਵੀ ਫੋਟੋ ਲੱਗੀ ਹੋਈ ਹੈ ਕਿੰਨੀ ਵਧੀਆ ਗੱਲ ਆ ਅੱਛਾ ਪਾਕਿਸਤਾਨ ਆ ਕੇ ਐਕਸਪੀਰੀਅੰਸ ਦੀ ਤਾਂ ਤੁਸੀਂ ਦੱਸਿਆ ਵੀ ਵਧੀਆ ਸੀ ਕਿਤੇ ਕੋਈ ਬੁਰਾ ਵੀ ਲੱਗਾ ਪਾਕਿਸਤਾਨ ਆ ਕੇ ਕੁਝ ਮਾੜਾ ਵੀ ਐਕਸਪੀਰੀਅੰਸ ਰਿਹਾ ਮਾੜਾ ਭਾਜੀ ਬਸ ਕੱਲ ਦਾ ਇੱਕ ਚੀਜ਼ ਹੋਈ ਆ ਮੈਨੂੰ ਦੇਖੋ ਹੁਣ ਉਧਰ ਕੱਲ ਫੰਕਸ਼ਨ ਸੀਗਾ ਮੈਂ ਜਾਣਾ ਸੀਗਾ ਲਾਹੌਰ ਮੈਂ ਕ੍ਰਾਸ ਕਰ ਰਿਹਾ ਸੀਗਾ ਮੈਨੂੰ ਹੁਣ ਸੜਕਾਂ ਦਾ ਕੁਝ ਨਹੀਂ ਪਤਾ ਲਾਹੌਰ ਦਾ ਕੁਝ ਨਹੀਂ ਜੋ ਗੂਗਲ ਨੇ ਮੈਂ ਪਾ ਦੇਣਾ ਵਾ ਮੈਪ 'ਚ ਗੂਗਲ ਦੇ ਉਹ ਜੋ ਮੈਪ ਉਹ ਦੱਸ ਦਿੰਦਾ ਮੈਂ ਉਹ ਸੜਕ ਨੂੰ ਚੁੱਪ-ਚਾਪ ਲੈ ਕੇ ਤੁਰ ਪਈਦਾ ਹੈ ਨਾ ਇੱਦਾਂ ਹੀ ਕਰੀਦਾ ਪੂਰੀ ਦੁਨੀਆ ਇੱਦਾਂ ਹੀ ਘੁੰਮੀਦੀ ਹੈ ਜੋ ਗੂਗਲ ਨੇ ਦੱਸਿਆ ਮੈਪ ਕਿਉਂਕਿ ਤੁਹਾਨੂੰ ਤੇ ਪਤਾ ਨਹੀਂ ਸਕਦਾ ਸਾਰੀ ਗੱਲ ਫਿਰ ਗੂਗਲ ਤੇ ਜਾਣਾ ਤੇ ਉੱਥੇ ਸਾਹਮਣੇ ਚੈੱਕ ਪੋਸਟ ਆ ਗਿਆ ਕੈਂਟੋਨਮੈਂਟ ਕਿਹੜਾ ਆਪਣਾ ਕੈਂਟ ਵਾਲਾ ਏਰੀਆ ਦਾ ਤੇ ਮੈਂ ਫਿਰ ਉੱਥੇ ਰੁਕ ਗਿਆ ਉਹ ਫਿਰ ਗੱਡੀ ਕਹਿੰਦੇ ਸਾਈਡ ਕਰੋ ਤੇ ਫਿਰ ਮੈਂ ਗੱਡੀ ਸਾਈਡ ਕਰ ਲਈ ਮੈਂ ਤੇ ਹੈਰਾਨ ਹੋਇਆ ਪਤਾ ਨਹੀਂ ਕੀ ਹੋ ਕੀ ਰਿਹਾ ਮੇਰੇ ਨਾਲ ਤੇ ਮੇਰੇ ਤੋਂ ਕਹਿੰਦਾ ਫੋਨ ਵੀ ਲੈ ਲਿਆ ਮੇਰੇ ਤੋਂ ਮੈਂ ਕਿਹਾ ਕਿੱਥੇ ਜਾ ਰਹੇ ਹਾਂ ਕਿੱਥੋਂ ਆ ਰਹੇ ਹਾਂ ਮੈਂ ਕਿਹਾ ਭਾਈ ਜੀ ਦੇਖ ਰਹੇ ਹੋ ਗੱਡੀ ਇੰਨਾ ਬੜੀ ਗੱਡੀ ਮੈਂ ਤੇ ਬਹੁਤ ਦੂਰੋਂ ਆਇਆ ਅਮਰੀਕਾ ਤੋਂ ਗੱਡੀ ਲੈ ਕੇ ਤੇ ਮੈਂ ਤੁਹਾਡਾ ਮੁਲਕ ਘੁੰਮ ਰਿਹਾ ਲੋਕਾਂ ਨੂੰ ਦਿਖਾ ਰਿਹਾ ਕ੍ਰਾਸ ਕਰਨ ਲੱਗਿਆ ਮੁਲਕ ਤੁਹਾਡਾ ਤੇ ਇੱਥੇ ਆਇਆ ਇਹ ਮੈਂ ਉਹਨਾਂ ਨੂੰ ਦੱਸਿਆ ਆਹ ਫੰਕਸ਼ਨ 'ਚ ਚੱਲਿਆ ਆਹ ਦੇਖੋ ਤੁਸੀਂ ਡਾਇਰੈਕਸ਼ਨ ਇੱਥੋਂ ਮੈਂ ਹੋਟਲ ਤੋਂ ਨਿਕਲਿਆ ਵਾ ਆ ਮੈਨੂੰ ਜੋ ਨਹੀਂ ਤੂੰ ਇੱਧਰ ਨਹੀਂ ਆ ਸਕਦਾ ਮੈਂ ਕਿਹਾ ਮੈਨੂੰ ਨਹੀਂ ਪਤਾ ਮੈਂ ਇੱਧਰ ਆ ਸਕਦਾ ਕਿ ਜੇ ਗੂਗਲ ਦੱਸਣ ਡਿਆ ਹਾਂ ਮੈਂ ਉਹਨਾਂ ਨੂੰ ਦਿਖਾਇਆ ਮੈਂ ਕਿਹਾ ਆਹ ਮੈਪ ਚੈੱਕ ਕਰ ਲਓ ਆਹ ਹੈਗਾ ਮੈਪ ਤੇ ਇੱਧਰੋਂ ਮੈਂ ਜਾ ਰਿਹਾ ਮੈਨੂੰ ਰਾਹ ਹੀ ਇਹ ਦੱਸ ਰਿਹਾ ਮੈਨੂੰ ਤਾਂ ਹੋਰ ਰਾਹ ਪਤਾ ਨਹੀਂ ਮੈਂ ਤੁਹਾਡੇ ਮੁਲਕ ਤੋਂ ਨਹੀਂ ਪਾਸਪੋਰਟ ਦੇ ਆਪਣਾ ਇਹ ਦੇ ਵੀਜ਼ਾ ਦੇ ਮੈਂ ਕਿਹਾ ਮੈਂ ਤੁਹਾਡੇ ਮੁਲਕ 'ਚ ਵੜਿਆ ਗੱਡੀ ਲੈ ਕੇ ਵੜਿਆ ਹੈ ਨਾ ਮੈਂ ਕੋਈ ਇੱਦਾਂ ਨਹੀਂ ਬਾਰਡਰ ਨਹੀਂ ਕ੍ਰਾਸ ਕੀਤੇ ਜੰਪ ਕਰਕੇ ਮੈਂ ਕਿਹਾ ਤੁਹਾਡੇ ਬਾਰਡਰ ਨੇ ਮੈਨੂੰ ਅਲਾਉ ਕੀਤਾ ਗੱਡੀ ਲੈ ਕੇ ਆਉਣਾ ਹੈ ਨਾ ਮੈਂ ਤੁਹਾਡੀ ਗਵਰਨਮੈਂਟ ਨੇ ਮੈਨੂੰ ਵੀਜ਼ਾ ਦਿੱਤਾ ਵਾ ਐਮਬੈਸੀ ਨੇ ਆਉਣ ਨੂੰ ਮੈਂ ਤੇ ਇਹਦਾ ਮਤਲਬ ਸੇਫ ਉਹਨਾਂ ਨੇ ਚੈੱਕ ਕਰਕੇ ਮੈਨੂੰ ਭੇਜਿਆ ਹੋਣਾ ਤੇ ਉਹਦਾ ਬੜਾ ਰੂਡ ਬਿਹੇਵੀਅਰ ਸੀਗਾ ਜਿਹੜਾ ਗਵਰਨਮੈਂਟ ਆਫੀਸ਼ੀਅਲ ਸੀਗਾ ਤੇ ਅੱਛਾ ਵੈਸੇ ਤੇ ਕੰਟੋਨਮੈਂਟ ਏਰੀਆ 'ਚ ਫੋਰਨਰ ਨਹੀਂ ਜਾ ਸਕਦਾ ਲੇਕਿਨ ਇਹਦੀ ਦੂਜੀ ਸਾਈਡ ਵੀ ਇਹ ਹੈ ਵੀ ਜੇ ਤੁਸੀਂ ਆਪਣੇ ਮੁਲਕ ਦੀ ਸਾਡੇ 'ਚ ਮੈਂ ਮੁਖਾਤਬ ਕਰਨਾ ਆਪਣੇ ਉਹਨਾਂ ਲੋਕਾਂ ਨੂੰ ਵੀ ਜੇ ਟੂਰਿਜ਼ਮ ਨੂੰ ਤੁਸੀਂ ਪ੍ਰਮੋਟ ਕਰਨਾ ਨਾ ਤੇ ਜਿਹੜੇ ਟਰੈਵਲਰ ਆਉਣੇ ਉਹ ਉੱਥੇ ਮੋਟਰਸਾਈਕਲਾਂ ਤੇ ਆਉਣੇ ਗੱਡੀਆਂ ਤੇ ਵੀ ਲੋਕ ਆਉਣੇ ਆ ਪੈਦਲ ਘੁੰਮਣ ਵਾਲੇ ਆਉਣੇ ਆ ਸਾਈਕਲਾਂ ਵਾਲੇ ਵੀ ਆਉਣੇ ਆ ਉਹ ਵੈਸੇ ਫਲਾਈ ਕਰਕੇ ਵੀ ਲੋਕਾਂ ਨੇ ਆਉਣਾ ਫਿਰ ਉਹਨਾਂ ਨੂੰ ਨਹੀਂ ਪਤਾ ਵੀ ਆਹ ਏਰੀਆ 'ਚ ਨਹੀਂ ਲੰਘ ਸਕਦੇ ਉਹਨਾਂ ਦੇ ਗੂਗਲ ਮੈਪ ਵੇਖਣਾ ਹਾਂ ਤੁਸੀਂ ਅਗਰ ਨਹੀਂ ਉਹਨਾਂ ਨੂੰ ਵੜਨ ਦੇਣਾ ਅਲਾਓ ਨਹੀਂ ਕਰਨਾ ਤੇ ਉਹਨਾਂ ਨੂੰ ਸੋਹਣੇ ਬੜੇ ਤਰੀਕੇ ਨਾਲ ਸਮਝਾਓ ਪੋਲਾਈਟਲੀ ਉਹਨਾਂ ਨੂੰ ਦੱਸੋ ਵੀ ਤੁਸੀਂ ਗਲਤ ਆ ਗਏ ਜੇ ਇੱਥੋਂ ਨਹੀਂ ਇਸ ਰਾਹ ਚੱਲੇ ਜੋ ਬਜਾਏ ਇਸ ਦੇ ਵੀ ਤੁਸੀਂ ਉਹਨਾਂ ਨੂੰ ਕਰੋ ਤੰਗ ਕਰੋ ਤੇ ਉਹ ਇਸ ਤਰ੍ਹਾਂ ਦੇ ਕਮੈਂਟ ਪਾਸ ਕਰਨ ਸੋ ਮੈਨੂੰ ਲੱਗਦਾ ਸਾਡੇ ਮੁਲਕ ਦੀ ਟੂਰਿਜ਼ਮ ਜੋ ਆਪਾਂ ਵਧਾਉਣੀ ਹੈ ਤੇ ਇਹਨਾਂ ਚੀਜ਼ਾਂ ਦਾ ਸਾਨੂੰ ਗੌਰ ਕਰਨਾ ਪੈਣਾ ਦੇਖੋ ਯਾਰ ਉਹਦੇ ਲਈ ਮਾਜ਼ਰਤ ਕਰਦੇ ਹਾਂ ਜੀ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਜਿਹੜੀ ਇਹ ਤਲਖ ਯਾਦ ਹੈ ਨਾ ਇਹ ਮਿਟਾਉਣ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਘੁਮਾਉਂਦੇ ਫਿਰਾਉਂਦੇ ਆ ਪਾਕਿਸਤਾਨ ਵਿਖਾਉਂਦੇ ਆ ਲਾਹੌਰ ਵਿਖਾਉਂਦੇ ਆ ਲਾਹੌਰ ਦਾ ਪਾਕਿਸਤਾਨ ਦਾ ਚੰਗਾ ਚਿਹਰਾ ਵਿਖਾਉਂਦੇ ਆ ਤੁਹਾਡੀ ਇਹ ਜਿਹੜੀ ਕੋਈ ਮਾੜੀ ਯਾਦ ਹੈ ਨਾ ਮਿਟਾਉਣ ਦੀ ਕੋਸ਼ਿਸ਼ ਕਰਾਂਗੇ ਮਾੜੀ ਯਾਦ ਤੇ ਬਿਲਕੁਲ ਨਾ ਦੇ ਬਰਾਬਰ ਆ ਮੈਂ ਤੇ ਬਸ ਟੂਰਿਜ਼ਮ ਨੂੰ ਇੱਕ ਰਿਕੁਐਸਟ ਕਰੂੰਗਾ ਜੋ ਵੀ ਇੱਥੇ ਦੇ ਆਪਣੇ ਸਿਪਾ ਸਾਲਾਰ ਹੈਗੇ ਆ ਟੂਰਿਜ਼ਮ 'ਚ ਕਿ ਜਿੱਦਾਂ ਮੇਰੇ ਨਾਲ ਬੀਤੀ ਆ ਜੇ ਕੋਈ ਟੂਰਿਸਟ ਆ ਕੇ ਉੱਥੇ ਫਸ ਗਿਆ ਕੈਂਟ ਵਾਲੇ ਏਰੀਆ 'ਚ ਬਸ ਜਿਹੜੇ ਆਫੀਸ਼ੀਅਲਸ ਉੱਥੇ ਖੜੇ ਰਹਿੰਦੇ ਆ ਉਹਨਾਂ ਨੂੰ ਬਸ ਇੰਨੇ ਟ੍ਰੇਨ ਕਰਨਾ ਕਿ ਦੇਖੋ ਇਹ ਟੂਰਿਸਟ ਆ ਗੱਡੀ ਲੈ ਕੇ ਆਇਆ ਇਹਨੂੰ ਤੁਹਾਡੇ ਇਸ ਚੀਜ਼ ਬਾਰੇ ਬਿਲਕੁਲ ਨਹੀਂ ਮਾਲੂਮ ਉਹਨੂੰ ਬਸ ਕਹਿ ਦਿਓ ਅਗਲੀ ਲਾਈਟਾਂ ਤੋਂ ਯੂ ਟਰਨ ਲੈ ਲਾ ਲੇਕਿਨ ਉਹਨੂੰ ਇੱਕ ਕਹਿਣ ਦਾ ਨਾ ਇੱਕ ਤਹਿਜ਼ੀਬ ਜਿਹਨੂੰ ਕਹਿੰਦੇ ਤਰੀਕਾ ਵਾ ਤੁਹਾਡੇ ਉਹ ਟਰੈਵਲਰ ਆ ਬਹੁਤ ਦੂਰੋਂ ਤੁਹਾਡੇ ਮੁਲਕ 'ਚ ਆਇਆ ਮਤਲਬ ਤੁਹਾਡੇ ਮੁਲਕ ਦਾ ਨਾਮ ਤੁਹਾਨੂੰ ਮੁਲਕ ਦੇਖਣ ਆਇਆ ਬਹੁਤ ਬੜੀ ਚੀਜ਼ ਆ ਹੋਰ ਦੁਨੀਆ 'ਚ 190 ਮੁਲਕ ਪਏ ਆ ਤੁਹਾਡੇ ਮੁਲਕ 'ਚ ਆਇਆ ਬਹੁਤ ਬੜੀ ਗੱਲ ਆ ਉਹਨੂੰ ਬਸ ਤੁਸੀਂ ਇੰਨਾ ਹੀ ਕਹਿਣਾ ਕਿ ਬਾਈ ਜੀ ਇਹ ਮਿਲਟਰੀ ਵਾਲਾ ਏਰੀਆ ਤੁਸੀਂ ਇੱਥੇ ਆ ਨਹੀਂ ਸਕਦੇ ਸਮਾਈਲਿੰਗ ਫੇਸ ਨਾਲ ਕਿ ਪਲੀਜ਼ ਤੁਸੀਂ ਦੂਸਰਾ ਰਾਹ ਦੇਖ ਲਓ ਉਹ ਅੱਗੇ ਯੂ ਟਰਨ ਲੈ ਕੇ ਤੁਹਾਨੂੰ ਜਾਣਾ ਪੈਣਾ ਵਾਪਸ ਸਿੰਪਲ 2 ਮਿੰਟ ਵੀ ਨਹੀਂ ਲੱਗਦੇ 20 ਸੈਕਿੰਡ ਨਾ ਕਿ ਤੁਸੀਂ ਉਹਨੂੰ ਹਰਾਸ਼ ਕਰੋ ਹਾਂ ਉਹ ਮਤਲਬ ਬੁਰੀ ਯਾਦਾਂ ਲੈ ਕੇ ਨਾ ਜਾਵੇ ਇੱਥੋਂ ਮਤਲਬ ਤੁਹਾਡੇ ਨਾਲ ਵੀ ਉਹ ਸੋਚੇ ਕਿ ਹਾਂ ਕਿੰਨੇ ਸੋਹਣੇ ਪਿਆਰ ਨਾਲ ਦੇਖੋ ਸਾਰੀ ਪਬਲਿਕ ਕਿੰਨਾ ਪਿਆਰ ਦੇ ਰਹੀ ਆ ਉਹ ਇੱਕ ਸ਼ਖਸ ਨੂੰ ਲੈ ਕੇ ਹਾਂ ਬਸ ਉਹ ਥੋੜਾ ਜਿਹਾ ਟ੍ਰੇਨਿੰਗ ਦੇਣੀ ਪੈਣੀ ਉਹਨਾਂ ਨੂੰ ਹੋਰ ਕੋਈ ਮੈਂ ਵੈਸੇ ਤਾਂ ਨਾ ਮੈਂ ਵੀ ਮੇਰੇ ਕੋਲ ਲੋਕ ਪੁੱਛਦੇ ਹੁੰਦੇ ਵੀ ਮਾੜੀ ਚੰਗੀਆਂ ਚੀਜ਼ਾਂ ਕੀ ਲੱਗੀਆਂ ਜਦੋਂ ਅਸੀਂ ਘੁੰਮਣ ਗਏ ਮੈਂ ਉਹਨਾਂ ਵੀ ਨੈਗੇਟਿਵ ਮਾੜੇ ਲੋਕ ਟੱਕਰ ਜਾਂਦੇ ਆ ਲੇਕਿਨ ਤੁਸੀਂ ਉਹ ਜਿਹੜੇ 1-2% ਮਾੜੇ ਲੋਕ ਟੱਕਰੇ ਆ ਉਹ ਕੰਪੈਰੀਟਿਵਲੀ ਜਿਹੜੇ 98% ਨੇ ਤੁਹਾਡੇ ਨਾਲ ਚੰਗਾ ਬਿਹੇਵ ਕੀਤਾ ਉਹ ਪੋਜ਼ਿਟਿਵ ਚੀਜ਼ਾਂ ਮੈਂ ਉਹਨਾਂ ਨੂੰ ਕਿਵੇਂ ਭੁੱਲ ਕੇ 98% ਨੂੰ 2% ਦੀ ਗੱਲ ਕਰਾਂ ਵੀ 2% ਨਹੀਂ ਸਹੀ ਸੋ ਮੈਂ 98% ਦੀ ਗੱਲ ਕਰੂੰ ਮੈਂ ਪੋਜ਼ਿਟਿਵ ਗੱਲ ਕਰੂੰ ਸੋ ਸਾਡਾ ਬਣਦਾ ਵੀ ਇਹ ਆ ਵੀ ਅਸੀਂ ਪੋਜ਼ਿਟਿਵ ਗੱਲ ਕਰੀ ਲੇਕਿਨ ਉਹਨਾਂ ਨੂੰ ਸਮਝਾਉਣ ਦੀ ਵੀ ਲੋੜ ਹੈ ਸੋਹਣੇ ਤਰੀਕੇ ਦੇ ਨਾਲ ਬਿਹੇਵ ਕਰੋ ਜਿਹੜੇ ਲੋਕ ਆਉਂਦੇ ਨੇ ਉਹਨੂੰ ਅੱਛੇ ਤਰੀਕੇ ਨਾਲ ਸਮਝਾਓ ਜੀ ਬਿਲਕੁਲ ਲਾਹੌਰ ਦਾ ਫੂਡ ਕਿਵੇਂ ਲੱਗਾ ਆਹਾ ਮੈਨੂੰ ਤੇ ਇੱਥੋਂ ਵੀ ਖੁਸ਼ਬੂ ਆ ਰਹੀ ਹੈ ਮੈਂ ਕਿਦੋਂ ਵੀ ਲਾਹੌਰ ਦਾ ਜਿਹੜਾ ਫੂਡ ਆ ਨਾ ਮੈਂ ਉਹ ਇੰਡੀਆ ਵਾਲੇ ਵੀ ਕਹਿੰਦੇ ਆ ਯਾਰ ਤੂੰ ਲਾਹੌਰ ਚੱਲਿਆ ਨਾ ਯਾਰ ਫੂਡ ਖਾਊਂਗਾ ਨਾ ਵੀਡੀਓ ਜ਼ਰੂਰ ਸਾਨੂੰ ਬਣਾ ਕੇ ਭੇਜਿਆ ਕਰੀ ਸਾਨੂੰ ਪਤਾ ਅਸੀਂ ਸੁਣਿਆ ਵਾ ਅਸੀਂ ਦੇਖਿਆ ਤਾਂ ਨਹੀਂ ਚਖਿਆ ਵੀ ਨਹੀਂ ਕਦੀ ਜ਼ਰੂਰ ਟਰਾਈ ਕਰੀ ਸਾਰਾ ਕੁਝ ਟਰਾਈ ਕਰੀ ਸਾਨੂੰ ਦੱਸੀ
ਇਹ ਬਾਕੀ ਜਿਹੜੇ ਸੋਸ਼ਲ ਮੀਡੀਆ 'ਚ ਦੇਖੀਦਾ ਵਾ ਕਿ ਇਸ ਗਲੀ 'ਚ ਜਾਈ, ਇਹ ਬੜਾ ਮਸ਼ਹੂਰ ਆ, ਲਾਹੌਰ ਦਾ ਉਹ ਬੜਾ ਮਸ਼ਹੂਰ ਆ। ਤੇ ਇੱਥੇ ਦੇ ਨਿਹਾਰੀ ਵੀ ਖਾਧੀ ਆ, ਬਿਰਿਆਨੀ ਵੀ ਖਾਧੀ ਆ, ਮਟਨ ਕਬਾਬ, ਸਭ ਕੁਝ ਟਰਾਈ ਕੀਤਾ ਇੱਥੇ ਦਾ। ਸਵਾਦ ਆ ਗਿਆ? ਜਿਹੜਾ ਸਵਾਦ ਆ ਨਾ, ਜਿਹੜਾ ਸਵਾਦ ਆ ਪਾਕਿਸਤਾਨ ਦਾ, ਉਹ ਸਵਾਦ ਤੁਹਾਨੂੰ ਤੁਸੀਂ, ਮੈਂ ਕਹਿੰਦਾ ਜੰਨਤ 'ਚ ਵੀ ਚਲੇ ਜਾਓਗੇ ਨਾ, ਉੱਥੇ ਵੀ ਨਹੀਂ ਲੱਭਦਾ। ਕੀ ਬਾਤ, ਬਿਲਕੁਲ ਜੀ, ਹਾਂ। ਚਲੋ ਜੀ, ਓਵਰਆਲ ਤੁਹਾਡਾ ਐਕਸਪੀਰੀਅੰਸ ਵਧੀਆ ਰਿਹਾ, ਸਾਰੇ ਮੁਲਕਾਂ ਦਾ ਵੀ, ਪਾਕਿਸਤਾਨ ਦਾ ਵੀ। ਬਹੁਤ ਵਧੀਆ। ਅਵਲ ਹੁਣ ਤੁਹਾਨੂੰ ਲੈ ਕੇ ਜਾਣਾ ਆਪਾਂ ਚੋਲਸਤਾਨ ਵਾਲੇ ਪਾਸੇ ਵੀ, ਇੱਕ ਵਾਰੀ ਤੁਸੀਂ ਫੇਰ ਦੁਬਾਰਾ ਆਉਣਾ ਮੁੜ ਕੇ ਆਪਾਂ ਤੁਹਾਨੂੰ ਸਿੰਧ, ਚੋਲਸਤਾਨ, ਹੁੰਜ਼ਾ ਸਾਈਡ ਆਪਾਂ ਘੁਮਾ ਕੇ ਲਿਆਉਣੀ। ਅਸੀਂ ਮਸਟ ਜਾਣਾ ਵਾ, ਹੁੰਜ਼ਾ, ਗਿਲਗਿਤ ਜਾਣਾ ਆਪਾਂ। ਦੋ ਤਿੰਨ ਬੰਦੇ ਆਪਾਂ ਤੁਹਾਡੇ ਨਾਲ, ਮੈਂ ਤੇ ਅਮਾਰ, ਆਪਾਂ ਤਿੰਨੋਂ ਨੇ ਜਾਣਾ। ਨਾਲੇ ਗਾਣੇ ਗਾਉਂਦੇ ਸੁਣਦੇ ਜਾਵਾਂਗੇ ਤੇ ਨਾਲੇ ਇੰਜੋਏ। ਬਿਲਕੁਲ ਜੀ, ਲੋਕਾਂ ਨੂੰ ਨਵੇਂ ਰਾਹ ਜਾਵਾਂਗੇ ਅਸੀਂ ਗੱਡੀ ਲੈ ਕੇ। ਜਿਹੜੇ ਰਾਹ ਲੋਕਾਂ ਨੇ ਐਕਸਪਲੋਰ ਵੀ ਨਹੀਂ ਕੀਤੇ ਨਾ, ਜੇ ਰਾਹ ਜਾਂਦਾ ਸਾਨੂੰ ਦਿਖ ਗਿਆ, ਅਸੀਂ ਉਧਰ ਨੂੰ ਗੱਡੀ ਮੋੜ ਦੇਣੀ ਆ। ਹਾਂ, ਕੋਈ ਚੱਕਰ ਨਹੀਂ, ਸਾਨੂੰ ਕੋਈ ਛੇਤੀ ਨਹੀਂ। ਫਿਰ ਦੁਬਾਰਾ ਆਪਾਂ ਇਹਨਾਂ ਨੂੰ ਸਾਰਾ ਇੱਕ ਵਾਰੀ ਘੁਮਾਉਂਦੇ ਆ। ਸੋ ਗੱਲਾਂ ਬਾਤਾਂ ਕਰਕੇ ਤੁਹਾਡੇ ਨਾਲ ਬਹੁਤ ਚੰਗਾ ਲੱਗਾ, ਬਹੁਤ ਵਧੀਆ, ਮਤਲਬ ਇਨਫੋਰਮੇਸ਼ਨ ਵੀ, ਤੇ ਕੁਝ ਉਹ ਚੀਜ਼ਾਂ ਜਿਹੜੀਆਂ ਡਿਸਕਸ ਕਰਨੀਆਂ ਚਾਹੀਦੀਆਂ ਉਹ ਵੀ ਆਪਾਂ ਕੀਤੀਆਂ, ਕਿਉਂਕਿ ਅਸੀਂ ਚਾਹੁੰਦੇ ਹਾਂ ਸਾਡੇ ਮੁਲਕ ਦੀ ਟੂਰਿਜ਼ਮ ਵੀ ਪ੍ਰਮੋਟ ਹੋਵੇ। ਪਾਕਿਸਤਾਨ ਦਾ ਚੰਗਾ ਚਿਹਰਾ, ਜਿਹੜੇ ਚੰਗੇ ਲੋਕ ਨੇ ਉਹਨਾਂ ਦਾ ਚਿਹਰਾ ਲੋਕਾਂ ਸਾਹਮਣੇ ਜਾਵੇ, ਪਾਕਿਸਤਾਨ ਦਾ ਬਿਹਤਰ ਇਮੇਜ ਲੋਕਾਂ ਸਾਹਮਣੇ ਜਾਵੇ। ਸੋ ਜਿਹੜੀ ਪਰਸੈਪਸ਼ਨ ਬਣੀ ਆ ਉਹਨੂੰ ਮਿਟਾਉਣ 'ਚ ਵੀ ਤੁਹਾਡੇ ਵਰਗੇ, ਸਾਡੇ ਵਰਗੇ ਲੋਕਾਂ ਦਾ ਸਾਥ ਚਾਹੀਦਾ। ਤੇ ਤੁਹਾਡਾ ਧੰਨਵਾਦ, ਸ਼ੁਕਰੀਆ ਤੁਹਾਡਾ। ਹੋਪਫੁਲੀ ਅਗਲੀ ਜਿਹੜੀ ਪੋਡਕਾਸਟ ਕਰਾਂਗੇ ਆਪਾਂ ਹੁੰਜ਼ਾ, ਸਿੰਧ, ਚੋਲਸਤਾਨ ਦਾ ਸਫ਼ਰ ਕਰਨ ਤੋਂ ਬਾਅਦ ਕਰਾਂਗੇ। ਬਿਲਕੁਲ ਜੀ। ਐਂਡ ਕਰਨ ਤੋਂ ਪਹਿਲਾਂ ਮੇਰੀ ਇੱਕ ਰਿਕੁਐਸਟ ਆ, ਸਾਰੇ ਇੰਡੀਅਨਸ ਭੈਣਾਂ ਭਰਾਵਾਂ ਨੂੰ, ਹਿੰਦੂ ਆ, ਮੁਸਲਿਮ ਆ, ਸਿੱਖ ਆ, ਈਸਾਈ ਆ, ਤੁਸੀਂ ਜੇ ਜ਼ਿੰਦਗੀ 'ਚ ਮੌਕਾ ਲੱਗੇ ਤੁਹਾਨੂੰ, ਜ਼ਿੰਦਗੀ 'ਚ ਇੱਕ ਵਾਰ ਮੈਂ ਮਤਲਬ ਗੁਜ਼ਾਰਿਸ਼ ਕਰੂੰਗਾ, ਇੱਕ ਵਾਰ ਲਾਹੌਰ ਜ਼ਰੂਰ ਆ ਕੇ ਦੇਖਿਓ। ਜਿਹਨੂੰ ਕਹਿੰਦੇ ਆ ਨਾ, ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਹੀ ਨਹੀਂ। ਇਹ ਮੈਂ ਚੀਜ਼ ਮਹਿਸੂਸ ਕੀਤੀ ਹੈ ਇੱਥੇ ਆ ਕੇ। ਜਿਹੜਾ ਤੁਹਾਨੂੰ ਪਿਆਰ ਲਾਹੌਰ 'ਚ ਮਿਲੂਗਾ ਨਾ, ਉਹ ਤੁਹਾਨੂੰ ਪੂਰੀ ਦੁਨੀਆ 'ਚ ਨਹੀਂ ਮਿਲ ਸਕਦਾ ਪਿਆਰ। ਮੈਂ ਜਿੱਥੇ ਵੀ ਜਾਂਦਾ ਨਾ ਭਾਜੀ, ਲੋਕੀ ਪਤਾ ਲੱਗ ਜਾਂਦਾ ਉਹਨਾਂ ਨੂੰ ਕਿ ਨਹੀਂ ਤੂੰ ਸਾਡੇ ਮੁਲਕ ਦਾ, ਤੂੰ ਬਾਹਰੋਂ ਆਇਆ। ਇੰਡੀਆ ਜੋ ਮਰਜ਼ੀ ਖਰਚਾ ਭਾਜੀ, ਗੱਡੀ ਲੈ ਕੇ ਗਿਆ ਟੋਇਟਾ ਵਾਲਾ ਦੇ, ਮਤਲਬ ਚੰਗਾ ਪੈਸਾ ਸੀਗਾ, ਉਹ ਚਾਰਜ ਕਰ, ਇੱਕ ਪੈਸਾ ਨਹੀਂ ਚਾਰਜ ਕੀਤਾ। ਖਾਣਾ ਖਾ ਰਿਹਾ ਕਿਤੇ, ਪੈਸੇ ਨਹੀਂ ਚਾਰਜ ਕਰਦੇ, ਪਤਾ ਲੱਗਦਾ ਉਹਨਾਂ ਨੂੰ। ਤੇ ਇਹੋ ਜਿਹਾ ਮੁਲਕ ਯਾਰ ਪੂਰੀ ਦੁਨੀਆ ਜਹਾਨ 'ਚ ਹੋ ਹੀ ਨਹੀਂ ਸਕਦਾ ਪਾਕਿਸਤਾਨ ਵਰਗਾ। ਚਲੋ ਜੀ, ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਸ਼ੁਕਰੀਆ। ਸੋ ਹੋਪਫੁਲੀ ਤੁਹਾਨੂੰ ਵਧੀਆ ਲੱਗਾ ਹੋਵੇਗਾ। ਜੇ ਵਧੀਆ ਲੱਗਾ ਤਾਂ ਇੱਕ ਵਾਰੀ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕੀ ਕੁਛ ਹੋਣਾ ਚਾਹੀਦਾ ਸਾਡੇ ਟੂਰਿਜ਼ਮ ਨੂੰ ਪ੍ਰਮੋਟ ਕਰਨ ਲਈ, ਪਾਕਿਸਤਾਨ ਦੇ ਵਾਸਤੇ, ਬਿਹਤਰੀ ਵਾਸਤੇ। ਤੇ ਜਿਹੜੀਆਂ ਸੁਜੈਸ਼ਨ ਦਿੱਤੀਆਂ ਉਹਨਾਂ ਨੂੰ ਉੱਤੇ ਵੀ ਅਮਲ ਦਰਾਮਦ ਹੋਵੇ ਤੇ ਬੜੀ ਵਧੀਆ ਗੱਲ। ਸੋ ਤੁਹਾਡੇ ਕਮੈਂਟ ਸਾਨੂੰ ਦੱਸਣਗੇ, ਉਡੀਕ ਕਰਾਂਗੇ ਤੁਹਾਡੇ ਕਮੈਂਟ ਦੀ। ਤੁਹਾਨੂੰ ਮਿਲਦੇ ਹਾਂ ਫਿਰ ਨਵੇਂ ਪੋਡਕਾਸਟ 'ਚ। ਰੱਬ ਰਾਖਾ।